वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅਸੀਂ ਅੱਜ ਨੈਸ਼ਨਲ ਸਿੱਖ ਸੈਂਟਰ ਹਿਊਸਟਨ ਟੈਕਸਸ ਦੇ ਵਿੱਚ ਪਹੁੰਚੇ ਆ। ਇੱਥੇ ਅੱਜ ਜਿਹੜਾ ਨੈਸ਼ਨਲ ਸਿੱਖ ਸੈਂਟਰ ਹੈ ਇਹ ਗੁਰਦੁਆਰਾ ਸਾਹਿਬ ਦੀ ਨਵੀਂ ਜਿਹੜੀ ਬਿਲਡਿੰਗ ਹੈ ਉਹ ਉਸਾਰੀ ਗਈ ਹੈ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਿਸ਼ੇਸ਼ ਸਮਾਗਮ ਇੱਥੇ ਅੱਜ ਉਲੀਕਿਆ ਗਿਆ ਆ, ਜਿੱਥੇ ਟੈਕਸਸ ਦੇ ਵਿੱਚ ਡੈਲਸ, ਆਸਟਨ ਤੋਂ ਲੈ ਕੇ ਜਿਹੜੀਆਂ ਨਾਲ ਲੱਗਦੇ ਸੂਬੇ ਹੈਗੇ ਆ, ਮੈਂਫਿਸ ਹੋਵੇ, ਐਰਕਨਸਾਸ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਜਿਹੜੇ ਸਾਊਥ ਦੇ ਸੂਬੇ ਨੇ, ਓਕਲਾਹੋਮਾ ਹੋਵੇ, ਉੱਥੋਂ ਵੀ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਅੱਜ ਇੱਥੇ ਪਹੁੰਚ ਰਹੀਆਂ ਨੇ। ਜਿਹੜੇ ਡਾਕਟਰ ਹਰਦਮ ਸਿੰਘ ਆਜ਼ਾਦ ਹੈਗੇ ਆ ਉਹਨਾਂ ਦਾ ਖਾਸ ਤੌਰ 'ਤੇ ਵਿਸ਼ੇਸ਼ ਉਪਰਾਲਾ ਰਿਹਾ ਪਿਛਲੇ ਸਮੇਂ ਦੇ ਵਿੱਚ ਪੰਥ ਦੀ ਆਜ਼ਾਦੀ ਦੀ ਸੋਵਰਨਿਟੀ ਦੀ ਗੱਲ ਨੂੰ ਲੈ ਕੇ ਹੋਵੇ, ਜਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਨੈਸ਼ਨਲ ਸਿੱਖ ਸੈਂਟਰ ਨੂੰ ਇਸ ਵਿਜ਼ਨ ਦੇ ਨਾਲ ਅੱਗੇ ਤੋਰਨ ਦੀ ਗੱਲ ਉਹ ਹਮੇਸ਼ਾ ਕਰਦੇ ਆ ਕਿ ਇਹ ਸਾਊਥ ਅਮਰੀਕਾ ਦੇ ਵਿੱਚ ਸਿੱਖਾਂ ਦਾ ਉਹ ਸਥਾਨ ਬਣੇ ਜਿੱਥੋਂ ਪੰਥ ਦੀ ਚੜ੍ਹਦੀ ਕਲਾ ਦੀ ਅਤੇ ਸੋਵਰਨਿਟੀ ਦੀ ਗੱਲ ਹੋਵੇ। ਸੋ ਅੱਜ ਇਹ ਜਿਹੜੀ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਇੱਥੇ ਇਹਦੀ ਨਵੀਂ ਇਮਾਰਤ ਦੀ ਗ੍ਰੈਂਡ ਓਪਨਿੰਗ ਕਹੀ ਜਾ ਸਕਦੀ ਹੈ। ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸਮਾਗਮ ਇੱਥੇ ਹੋ ਰਹੇ ਆ, ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਦੀਵਾਨ ਜਿਹੜੇ ਨੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਅਸੀਂ ਜਿੱਥੇ ਇਸ ਦੀਵਾਨ ਦਾ ਇਹਨਾਂ ਸਮਾਗਮਾਂ ਦਾ ਹਿੱਸਾ ਬਣਦੇ ਹਾਂ, ਉੱਥੇ ਨਾਲ ਹੀ ਨਾਲ ਜਿਹੜੇ ਇੱਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਜਣ ਨੇ, ਮੈਂਬਰਸ ਨੇ, ਤੇ ਜਿਹੜੇ ਦੂਰ ਦਰਾਡਿਓਂ ਵੀ ਸੰਗਤਾਂ ਪਹੁੰਚ ਰਹੀਆਂ ਨੇ, ਉਹਨਾਂ ਦੇ ਵੀ ਵਿਚਾਰ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਰਸ਼ਨ ਸਿੰਘ ਲੋਟੇ ਹੈ। ਆਈ ਐਮ ਅਫੀਲੀਏਟ ਵਿਦ ਸਿੱਖ ਸੈਂਟਰ ਦੇ ਡਾਇਰੈਕਟਰ ਆ ਗਿਆ। ਸਾਨੂੰ ਸਾਰੀ ਸੰਗਤਾਂ ਨੂੰ ਅੱਜ ਦੀ ਦਿਹਾੜੇ ਦੀਆਂ ਸਿੱਖ ਸੈਂਟਰ ਦੇ ਸ਼ੁਰੂਆਤ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਇਸ ਗੁਰਦੁਆਰੇ ਦੇ ਅੰਦਰ ਜੋ ਨੈਕਸਟ ਪ੍ਰੋਜੈਕਟ ਚੱਲ ਰਿਹਾ ਹੈ ਉਹ ਹੈ ਸਾਡਾ ਸ਼ਹੀਦੀ ਫਾਊਂਟਨ, ਜੋ ਅਸੀਂ ਇੱਥੇ ਬਣਾ ਰਹੇ ਹਾਂ। ਹੁਣ ਤੱਕ ਜੋ ਸ਼ਹੀਦੀ ਫਾਊਂਟਨ ਦੀ ਸਟ੍ਰਿਕ ਕੰਸਟਰਕਸ਼ਨ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਗੁਰਦੁਆਰੇ ਦੇ ਅੰਦਰ। ਇਸ ਉੱਤੇ $165,000 ਖਰਚ ਆ ਚੁੱਕੇ ਨੇ ਅਤੇ ਅਸੀਂ ਸੋਚਦੇ ਹਾਂ ਕਿ ਸਾਰੀ ਸੰਗਤ ਸਾਡੇ ਨਾਲ ਮਿਲ ਕੇ ਜਿਹੜੇ ਪੂਲ ਸਾਡਾ ਬਣ ਰਿਹਾ ਹੈ ਉਸ ਵਿੱਚ ਹਿੱਸਾ ਪਾਉਣ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਸ ਜੋ ਸ਼ਹੀਦ ਫਾਊਂਟਨ ਹੈ, ਜੋ ਸ਼ਹੀਦ ਨੇ ਉਹਨਾਂ ਨੇ ਸਾਡੇ ਕੋਲ ਕੁਛ ਨਹੀਂ ਮੰਗਿਆ, ਅਸੀਂ ਉਹ ਸ਼ਹੀਦਾਂ ਨੂੰ ਕੁਛ ਨਹੀਂ ਦੇ ਸਕਦੇ। ਸੋ ਇਸ ਕਰਕੇ ਕਿਸੇ ਕੋਲੋਂ ਵੀ ਇਹ ਡੋਨੇਸ਼ਨ ਮੰਗੀ ਨਹੀਂ ਜਾ ਰਹੀ। ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਇਸ ਦਾ ਜੋ ਰੂਪ ਹੈ, ਸ਼ਹੀਦਾਂ ਦਾ ਰੂਪ ਹੈ, ਪੂਰੇ ਰੂਪ ਦੇ ਅੰਦਰ ਰੱਖੀਏ ਕਿ ਸਾਧ ਸੰਗਤ ਆਪਣੀ ਆਪ ਆਵੇ ਅਤੇ ਇਸ ਨਾਲ ਪਿਆਰ ਪਾਵੇ ਅਤੇ ਇਸ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰੇ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਨੈਕਸਟ ਪ੍ਰੋਜੈਕਟ ਹੈ ਇਹ ਬਣਿਆ ਇੱਥੇ। ਇੱਕ ਜੋ ਖੰਡਾ ਸ਼ਹੀਦ ਸਾਹਿਬ ਬਣ ਰਿਹਾ ਇਹ 24 ਫੁੱਟ ਉੱਚਾ ਹੈ ਅਤੇ 36 ਫੁੱਟ ਚੌੜਾ ਹੈ। ਇਸ ਦੇ ਅੰਦਰ ਫਾਊਂਟਨਸ ਨੇ, ਪਾਣੀ ਨੇ, ਲਾਈਟਸ ਲੱਗਣਗੀਆਂ ਔਰ ਬਹੁਤ ਹੀ ਖੂਬਸੂਰਤ ਚੀਜ਼ ਹਿਊਸਟਨ ਵਾਸਤੇ ਐਡ ਕੀਤੀ ਜਾ ਰਹੀ ਹੈ। ਇਹ 5 ਖੰਡਿਆਂ ਦਾ ਬਣਿਆ ਹੋਇਆ ਹੈ। ਇਸ ਅੰਦਰ 11 ਕਿਰਪਾਨਾਂ ਹਨ। ਈਚ ਕਿਰਪਾਨ 13 ਫੁੱਟ ਦੀ ਹੈ। ਗੁਰੂ ਨਾਨਕ ਦੇਵ ਜੀ ਦੇ 13 ਵਚਨ ਹੈ ਜੋ ਉਸ ਅੰਦਰ ਹਨ। ਇਹ ਆਰਟ ਵਰਕ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਸਾਧ ਸੰਗਤ ਵਾਸਤੇ ਔਰ ਸਾਡੀਆਂ ਅਗਲੀਆਂ ਆਉਣੀਆਂ ਪੀੜ੍ਹੀਆਂ ਵਾਸਤੇ ਵੀ ਐਜੂਕੇਸ਼ਨ ਵਾਸਤੇ ਔਰ ਇੰਟਰਸਟਿੰਗ ਆਰਟ ਵਰਕ ਬਣ ਸਕੇ। ਸੋ ਆਓ ਸਾਰੇ ਜਣੇ ਮਿਲ ਕੇ ਇਸ ਨੂੰ ਬਣਾਈਏ। ਸੋ ਅਗਲਾ ਪ੍ਰੋਜੈਕਟ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਛ ਢੰਗ ਨਾ ਮੇਰਾ ਕਿਆ ਮੋਹ ਲੈ ਬੋਲੇ ਗੁਣ ਵਿਭੂਣ, ਨਾਮ ਜਪਿਆ ਨਾ ਤੇਰਾ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ। ਆਓ ਮਿਲੋ ਸਹੇਲਿਓ, ਆਓ ਮਿਲੋ ਸਹੇਲਿਓ, ਆਓ ਮਿਲੋ ਸਹੇਲਿਓ, ਆਓ ਮਿਲੋ ਸਹੇਲਿਓ। ਸੱਚੜਾ ਨਾਮ ਲਏ ਕਾਂ
ਸਚੜਾ ਨਾਮ ਲਏਗਾ ਆਓ ਮੀਤ ਪਿਆਰੇ ਆਓ ਮੀਤ ਪਿਆਰੇ ਮੰਗਲ ਗਾਓ ਨਾਰੇ ਮੰਗਲ ਗਾਓ ਨਾਰੇ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਕੌਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕੁਲਵੀਰ ਸਿੰਘ ਜੀ, ਭਾਈ ਹਰਵਿੰਦਰ ਸਿੰਘ ਜੀ, ਤਿੰਨਾਂ ਦੀ ਰਚਨਾ ਤੋਂ ਸਤਿਗੁਰਾਂ ਦੀ ਵਡਿਆਈ ਮਹਾਰਾਜ ਆਪ ਕਰਵਾ ਰਹੇ ਸਨ। ਸਤਿਕਾਰਯੋਗ ਵੀਰ ਪਰਕਾਰ ਸਿੰਘ ਜੀ, ਤੁਹਾਡਾ ਪਿਆਰ ਹੈ। ਸੰਗਤ ਕੇ ਜੋੜੇ ਝਾੜਨੇ, ਗੁਰੂ की संगत ਨੂੰ सतगुरु के बचन सुनाने। महाराज इस घर का सेवादार ही असल विच बना लवे वो काफी। महापुरख किन्ने बनना ते महापुरखां दीयां कमाईयां वड्डियां हुंदियां। असीं तां उन्हां दे चरनां विच ते तुहाडे चरनां विच रुल के टुकड़े तुहाडी चरण धूड़ विच पड़न वाले हां। तुसीं अपना बना के रखो, तुहाडी मेहरबानी। गुरु बख्शी फतेह बुलाओ, प्यार नाल आखो जी वाहिगुरू जी का खालसा वाहिगुरू जी की फतेह। एक बारी ना संत बाबा अतर सिंह मस्तूआने वाले खूह के कंढे ते खलोते सी। तो उस वक्त एक बहुत तकड़ा विद्वान होया ज्ञानी करतार सिंह, उन्हां दे अंदर तर्क वितर्क भी सी, पर उन्हां महापुरखा तो प्रभावित भी बहुत सी। चला गया मस्तूआने ते वो खूह दे पानी वाल वेखण ते गेड़ा कट्टी जान। पुछया महापुरखो खूह च की वेंदे हो? कुछ डिग पिया? कहंदे नहीं। कहंदे कारण ये वे अंदर गुरु गोबिंद सिंह पिता दी मेहर जदों वेखदा हां पे किन्ना सौखा तरीका ते रहमताओ ने अमृत छका के गुरु ग्रंथ साहिब ते लड़ ला के सानू दित्तियां ने। सिख ओदा लाभ नहीं लैंदे ते मेरा जी चाहुंदा है इन्ना अमृत तैयार करां पे खूह भर जावे अमृत दा। पंज प्यारिਆਂ ਤੋਂ ਤਿਆਰ ਕਰਵਾਵਾਂ ਤੇ ਜਿਵੇਂ ਖੂਹ ਦਾ ਪਾਣੀ ਨਹੀਂ ਮੁੱਕਦਾ, ਸੰਗਤਾਂ ਇੰਨੀਆਂ ਛਕਣ ਤੇ ਸਾਰੀ ਕੌਮ ਹੀ ਅੰਮ੍ਰਿਤ ਦੀ ਦਾਤ ਲੈ ਕੇ ਜਿਹੜੀ ਖੁਸ਼ੀਆਂ ਭਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਦੇਣ ਆਏ ਗੁਰੂ ਗ੍ਰੰਥ ਸਾਹਿਬ ਤੇਰੇ, ਮੇਰੀ ਸਾਰੀ ਕੌਮ ਉਹ ਸੁਖ ਤੇ ਆਨੰਦ ਮਾਣੇ। ਸਤ ਸੰਗਿਓ, ਅੱਜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਮੈਂ ਬੇਨਤੀ ਕਰ ਰਿਹਾ, ਮਹਾਰਾਜ ਨੇ ਨਾ ਇਹਦੇ ਅੰਦਰ ਇੱਕ ਰੀਝ ਪਾਈ ਹੈ, ਚਾਹ ਵੀ ਜੋ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਲੈ ਕੇ ਆਏ, ਜੇ ਕਿਧਰੇ ਆਪਾਂ ਉਹਨੂੰ ਸਾਰੇ ਵਰਤ ਲਈਏ ਨਾ ਤੇ ਕਿਸੇ ਘਰ ਅੰਦਰ ਤਲਾਕ ਨਾ ਹੋਵੇ, ਕਿਸੇ ਘਰ ਦੇ ਅੰਦਰ ਦੋ ਭਰਾਵਾਂ ਦੀ ਲੜਾਈ ਨਾ ਹੋਵੇ, ਕਿਸੇ ਘਰ ਦੇ ਅੰਦਰ ਬੱਚੇ ਤੇ ਮਾਪਿਆਂ ਦਾ ਕਲੇਸ਼ ਨਾ ਹੋਵੇ। ਜੇ ਉਹ ਸਤਿਗੁਰੂ ਜੀ ਦੇ ਖਜ਼ਾਨੇ ਨੂੰ ਵਰਤ ਲਈਏ ਤੇ ਸਾਡੇ ਘਰ ਗੁਰੂ ਕੇ ਪਿਆਰਿਓ ਦੁਨੀਆ ਵਰਗੇ ਨਹੀਂ,
ਸਤਿਗੁਰੂ ਜੀ ਨੇ ਕਿਹਾ ਸੀ ਧਰਮਸ਼ਾਲਾ ਵਰਗੇ ਤੇ ਰੱਬ ਵਰਗੇ ਬਣਨੇ ਚਾਹੀਦੇ ਨੇ। ਜਰਾ ਮੈਂ ਇੱਕ ਦੋ ਬਚਨ ਸ਼ੁਰੂ ਕਰਾਂ। ਪ੍ਰੋਫੈਸਰ ਪੂਰਨ ਸਿੰਘ ਖੁਰਾ ਨੇ ਇੱਕ ਵਾਰ ਉਹਨਾਂ ਦੇ ਬੈਠੇ ਸੀ ਤੇ ਕੁਝ ਵੱਖ-ਵੱਖ ਧਰਮ ਦੇ ਸਾਧੂ ਆ ਗਏ। ਗੁਰੂ ਕੇ ਪਿਆਰਿਓ, ਜਦੋਂ ਆਏ ਨਾ ਉਹ ਕੁਛ ਦਿਨ ਠਹਿਰੇ। ਪੂਰਨ ਸਿੰਘ ਬਾਹਰ ਗਿਆ, ਬਾਪ ਨੂੰ ਚੰਗਾ ਨਹੀਂ ਸੀ ਲੱਗਦਾ, ਰੋਜ਼ ਹੀ ਕੋਈ ਨਾ ਕੋਈ ਮਹਾਤਮਾ ਸਾਧੂ ਤੁਰੇ ਆਉਣ। ਉਹਨੇ ਨਾ ਸਾਧੂਆਂ ਨੂੰ ਗੁੱਸੇ ਹੋਇਆ, 5-4 ਚਲੇ ਗਏ, 2 ਕੁ ਰਹਿ ਗਏ। ਡਰਦਾ ਸੀ ਪੁੱਤ ਕੋਲੋਂ। ਜਦੋਂ ਅਗਲੇ ਦਿਨ ਉਹਨਾਂ ਨੂੰ ਵੀ ਗੁੱਸੇ 'ਚ ਬੋਲਿਆ ਤੇ ਉਹ ਵੀ ਚਲੇ ਗਏ। ਪੂਰਨ ਸਿੰਘ ਵਾਪਸ ਆਇਆ 2-4 ਦਿਨਾਂ ਬਾਅਦ, ਘਰ ਖਾਲੀ। ਪਤਾ ਕੀਤਾ ਵੀ ਸਾਧੂ ਆਏ ਸਨ ਘਰ, ਪਰ ਪਿਤਾ ਨੂੰ ਬੇਸਮਝੀ ਕਾਰਨ ਇਹਨੇ ਸਮਝਿਆ ਘਰ ਤੇ ਬੋਝ ਹੈ, ਉਹਨਾਂ ਨੂੰ ਤੋੜ ਦਿੱਤਾ। ਉਹਨਾਂ ਨੇ ਤੇ ਤੋੜਿਆ ਨਾਰਾਜ਼ਗੀ ਕਰਕੇ। ਪ੍ਰੋਫੈਸਰ ਪੂਰਨ ਸਿੰਘ ਵੀ ਅਲਬੇਲਾ ਆਦਮੀ ਸੀ। ਵੱਡਿਆਂ ਦੇ ਸਮਝਾਉਣ ਦੇ ਢੰਗ ਆਪਣੇ ਹੁੰਦੇ ਨੇ। ਗੁਰੂ ਕੇ ਪਿਆਰਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਇਸ਼ਾਰੇ ਕਰਦੇ, ਇਸ਼ਾਰੇ ਇੰਨੇ ਡੂੰਘੇ ਹੁੰਦੇ ਹਨ, ਜੇ ਅਸ਼ਾਂਤ ਮਨ ਨਾਲ ਵੇਖੀਏ ਤੇ ਉਹਨਾਂ ਇਸ਼ਾਰਿਆਂ ਦਾ ਪਤਾ ਹੀ ਕੋਈ ਨਹੀਂ ਲੱਗਦਾ। ਅਸੀਂ ਚਾਹੁੰਦੇ ਹਾਂ ਮਹਾਰਾਜ ਕਿਰਪਾ ਕਰੀ। ਮਹਾਰਾਜ ਕਹਿੰਦੇ ਮੈਂ ਹੁਣ ਕਰ ਰਿਹਾ ਵਾਂ, ਤੂੰ ਹੁਣ ਕਿਉਂ ਨਹੀਂ ਲੈਂਦਾ। ਅਸੀਂ ਅਰਦਾਸ ਕਰਾਂਗੇ, ਸਤਿਗੁਰੂ ਜੀ ਬਾਲ ਬੱਚੇ ਜਾਂ ਮੈਂ ਜਾਂ ਮੇਰਾ ਸਰੀਰ ਠੀਕ ਹੋ ਜਾਵੇ। ਸਤਿਗੁਰੂ ਕਹਿੰਦੇ ਤੂੰ ਇਹ ਕਿਉਂ ਨਹੀਂ ਕਹਿੰਦਾ, ਸਤਿਗੁਰੂ ਜੀ ਤੇਰੇ ਦਰ ਤੇ ਬੈਠਾ ਵਾਂ ਤੇ ਮੈਂ ਹੁਣੇ ਇਹ ਕਾਰਜ ਕਰਵਾਉਣਾ ਕਹਿ। ਉਹਨਾਂ ਨੇ ਕਿਸੇ ਨੂੰ ਪੁੱਛਣਾ, ਪਰ ਸਾਨੂੰ ਸਾਡਾ ਮਨ ਵਰਤਮਾਨ ਵਿੱਚ ਹੁਣ ਵਿੱਚ ਆਉਣ ਨਹੀਂ ਦਿੰਦਾ। ਇਹ ਜਾਂ ਤੇ ਪਿੱਛੇ ਭਜਾ ਦਿੰਦਾ ਹੈ, ਵੇਚ ਚੁੱਕੇ ਅੰਦਰ, ਤੇ ਜਾਂ ਗਾਂ ਦੀਆਂ ਸਕੀਮਾਂ ਲਾਉਂਦਾ ਹੈ। ਗੱਲ ਤੇ ਮੈਂ ਕਰ ਲੱਗਾ ਸੀ, ਪਰ ਗੁਰੂ ਗ੍ਰੰਥ ਸਾਹਿਬ ਦਾ ਜੋ ਸ਼ਬਦ ਸਾਹਮਣੇ ਆ ਰਿਹਾ ਹੈ, ਮਹਾਰਾਜ ਕਹਿੰਦੇ ਨੇ 2 ਚੀਜ਼ਾਂ ਦੇ ਭਾਰ ਥੱਲੇ ਦੁਨੀਆ ਦਾ ਹਰ ਬੰਦਾ ਦੱਬਿਆ ਹੋਇਆ। ਘਰ ਵਿੱਚ ਘਰ ਵੱਡਾ ਹੈ, ਬੱਚੇ ਚੰਗੇ ਭਲੇ ਹਨ, ਤੰਦਰੁਸਤ ਨੇ, ਇੱਜ਼ਤ ਦੀ ਪਦਵੀ ਹੈ, ਪਰ ਚਿਹਰੇ ਉਦਾਸ। ਘਰ ਵਿੱਚ ਖੁਸ਼ੀ ਤੇ ਖੇੜਾ ਕੋਈ ਨਹੀਂ। ਫਿਰ ਕੀ ਕਮੀ ਰਹਿ ਗਈ ਭਈ? ਜਿਨ੍ਹਾਂ ਦੇ ਪੜ੍ਹੇ ਨਹੀਂ ਉਹ ਤੇ ਪੜ੍ਹ ਗਏ, ਜਿਨ੍ਹਾਂ ਦੇ ਕੋਲ ਪੈਸਾ ਨਹੀਂ, ਚਲੋ ਉਹ ਪੈਸੇ ਦੀ ਆਸ ਕਰਨ। ਜੇ ਸਾਰੀਆਂ ਚੀਜ਼ਾਂ ਕਹਿਣ, ਖੁਦ ਕਹਿੰਦੇ ਰੱਬ ਦਾ ਦਿੱਤਾ ਸਾਰਾ ਕੁਝ ਹੈ, ਪਰ ਘਰ ਦੇ ਅੰਦਰ ਸੁੱਖ ਤੇ ਆਨੰਦ ਨਹੀਂ, ਹੋਣਾ ਵੀ ਨਹੀਂ। ਉਹ ਜਗ੍ਹਾ ਹੀ ਹੋਰ ਹੈ ਜਿੱਥੋਂ ਚੀਜ਼ਾਂ ਮਿਲਣੀਆਂ ਨੇ। ਸਤਿਗੁਰੂ ਜੀ ਕਹਿੰਦੇ ਭਾਰ ਥੱਲੇ ਦੱਬਿਆ ਬੰਦਾ ਮਹਿਸੂਸ ਕਰਦਾ ਹੈ। ਤੇ ਅਸੀਂ ਚਾਹੁੰਦੇ ਹਾਂ 10 ਪਾਤਸ਼ਾਹੀਆਂ ਕਿਉਂ ਆਈਆਂ? ਸਾਡੇ ਸਿਰੋਂ ਭਾਰ ਲੈ ਜਾਏ। ਗੁਰੂ ਗ੍ਰੰਥ ਸਾਹਿਬ ਕਿਉਂ ਤਿਆਰ ਕੀਤੇ? ਸਾਡੇ ਸਿਰੋਂ ਭਾਰ ਲੈ ਜਾਏ। ਰੋਜ਼ ਇਹ ਵੱਡੇ ਵੱਡੇ ਗੁਰੂ ਘਰ ਬਣਾ ਕੇ ਆਲੀਸ਼ਾਨ ਤੁਹਾਡੇ ਬੈਠਣ ਲਈ ਜਗ੍ਹਾ ਕਿਉਂ ਬਣਾਈ? ਸਾਡੇ ਸਿਰਾਂ ਤੋਂ ਭਾਰ ਲੈ ਜਿਹੜੇ ਨਹੀਂ ਲੈਂਦੇ, ਕਿਉਂਕਿ ਜਿਸ ਚੀਜ਼ ਨੇ ਭਾਰ ਲਾਣਾ ਉਧਰ ਸਾਡਾ ਮਨ ਜਾਣ ਹੀ ਨਹੀਂ ਦਿੰਦਾ। ਹੋਰ ਗੱਲਾਂ 'ਚ ਉਲਝਾਈ ਰੱਖਦਾ, ਪਤਾ ਨਹੀਂ ਕਦੇ। ਗੁਰੂ ਕੇ ਪਿਆਰਿਓ, ਕਿਹੜੀ ਗੱਲ ਕਰਾਂ ਮੈਂ, ਤਾਂ ਹੀ ਖੂਹ ਦੀ ਉਦਾਹਰਨ ਦਿੱਤੀ ਹੈ। ਚਾਹਨਾ ਵਾਂ ਇਹਨਾਂ ਮਿੰਟਾਂ ਦੇ ਵਿੱਚ ਹੀ ਇਹੋ ਜਿਹੀ ਕੋਈ ਵਿਧ ਬਣੇ ਜੋ ਸਤਿਗੁਰੂ ਜੀ ਕਹਿੰਦੇ ਆਪਾਂ ਸਾਰੇ ਰੱਜ ਕੇ ਉਹਨੂੰ ਮੰਨੀਏ। ਹੋ ਸਕਦਾ ਵੀ ਤੇ ਨਹੀਂ ਵੀ ਹੋ ਸਕਦਾ। ਬੇਨਤੀ ਕਰ ਲੱਗਾ ਸਾਂ, ਅਸੀਂ ਜ਼ਿੰਦਗੀ ਵਿੱਚ ਕੁਝ ਵੀ ਕਰਨਾ ਹੋਵੇ ਤੇ ਸਾਡੇ ਸਾਹਮਣੇ ਰੱਬ ਤੇ ਗੁਰੂ ਨਹੀਂ ਹੁੰਦਾ, ਦੁਨੀਆ ਇਹ ਘਰ ਚਾਹੀਦਾ। ਨਾ ਹੋਇਆ ਤੇ ਦੁਨੀਆ ਕੀ ਆਖੇਗੀ? ਦੁਨੀਆ ਕਿੱਥੋਂ ਆ ਗਈ? ਤੂੰ ਕਹਿ ਮੈਨੂੰ ਘਰ ਚਾਹੀਦਾ ਹੈ, ਬੱਚੇ ਠੀਕ ਹੋਣ, ਇਹ ਤਾਂ ਗੱਲ ਬਣੀ। ਪਰ ਬੱਚੇ ਦੁਨੀਆ ਕੀ ਕਹੇਗੀ? ਫਲਾਣੇ ਦੇ ਬੱਚੇ ਮਾੜੀ ਸੰਗਤ ਵਿੱਚ ਪੈ ਗਏ। ਦੁਨੀਆ ਦੀ ਮੋਹਰ ਰੋਟੀ ਖਾਣ ਤੇ, ਘਰ ਰਹਿਣ ਤੇ, ਕੱਪੜਾ ਪਾਉਣ ਤੇ, ਬੋਲਣ ਤੇ, ਚੱਲਣ ਤੇ ਦੁਨੀਆ ਦੀ ਸਟੈਂਪ ਲਵਾਉਣੀ ਚਾਹੁੰਦੇ ਆ। ਦੁਨੀਆ ਕੀ ਕਹੇਗੀ? ਜਦੋਂ ਕਿ ਸਾਹਿਬ ਕਹਿੰਦੇ ਕਬੀਰ ਦੀਨ ਤੋਂ ਆਇਆ, ਦੁਨੀ ਸੇ ਹੋ ਦੁਨੀ ਨ 40 ਸਾਲ, ਪਾਏ ਪੁਖਾੜਾ ਮਾਰਿਆ, ਗਾਫਲ ਆਪਣੇ
ਖਾਤ। ਤੂੰ ਵੇਖਣਾ ਸੀ ਹਰ ਗੱਲ ਦੇ ਅੰਦਰ ਗੁਰੂ ਤੇ ਰੱਬ ਕੀ ਕਹਿ ਰਿਹਾ ਹੈ ਤੇ ਮੈਂ ਕਰਨਾ ਕੀ ਹੈ, ਮੈਨੂੰ ਕੀ ਚਾਹੀਦਾ ਹੈ ਤੇ ਮੈਂ ਉਹਨੂੰ ਕਿਵੇਂ ਸਤਿਗੁਰੂ ਦੀ ਮਿਹਰ ਨਾਲ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਹੈ। ਪਰ ਉਧਰ ਕੌਣ ਨੇ? ਸਾਹਿਬ ਕਹਿੰਦੇ ਦੋ ਭਾਰ ਨੇ, ਇੱਕ ਖਾਸ਼ਾਂ ਦਾ ਭਾਰ, ਇੱਕ ਹਉਮੈ ਦਾ। ਕਿਉਂ ਜੀ ਭਲਾ? ਮਨ ਬਚਪਨ ਤੋਂ ਬੁਢਾਪੇ ਤੱਕ ਖਾਸ ਬਣਾਉਂਦਾ, ਫਿਰ ਉਹਨੂੰ ਪੂਰੀ ਕਰ ਲਈ, ਕੁਝ ਮਹੀਨੇ ਸਾਲ ਆਉਂਦਾ, ਪੂਰੀ ਹੋ ਗਈ, ਨਵੀਂ ਆ ਗਈ, ਉਹਨੂੰ ਪੂਰਾ ਕੀਤਾ, ਫਿਰ ਅੱਗੇ ਤੁਰ ਪਿਆ, ਨਵੀਂ ਖਾਸ਼ ਆ ਗਈ। ਉਹ ਖਾਸ਼ਾਂ ਮੁੱਕਦੀਆਂ ਨਹੀਂ, ਬੰਦਾ ਹੀ ਮੁੱਕ ਜਾਂਦਾ ਹੈ। ਕੀ ਰੱਬ ਨੇ ਸਾਨੂੰ ਖਾਸ਼ਾਂ ਪੂਰੀਆਂ ਕਰਨ ਲਈ ਬਣਾਇਆ ਸੀ? ਨਾਲੇ ਤੇ ਪੜ੍ਹਦੇ ਹੋ, ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕੀ ਖਾਸ਼ਾਂ ਹੀ ਪੈਦਾ ਕਰਨੀਆਂ ਤੇ ਪੂਰੀਆਂ ਕਰਨੀਆਂ ਸਾਡੀ ਜ਼ਿੰਦਗੀ ਦਾ ਮਨੋਰਥ ਹੈ? ਬਿਲਕੁਲ ਨਹੀਂ, ਬਿਲਕੁਲ ਹੀ ਨਹੀਂ। ਤੇ ਅਸੀਂ ਖਾਸ਼ਾਂ ਜਿੰਨੀਆਂ ਵੱਧ ਹੋਣਗੀਆਂ ਉਹਨਾਂ ਦੱਬੇ ਦੱਬੇ, ਕੁੱਟੇ ਕੁੱਟੇ, ਮਨ ਕਾਲਾ, ਅਸ਼ਾਂਤ, ਆਲਾ ਦੁਆਲੇ ਨੂੰ ਖਾਣ ਨੂੰ ਪਾਵਾਂਗੇ, ਚੰਗਾ ਜਿਹਾ ਨਹੀਂ ਲੱਗਦਾ, ਕਿਉਂਕਿ ਖਾਸ਼ਾਂ ਨੇ ਪੂਰੀ ਨਹੀਂ ਹੋ ਰਹੀ, ਸਟ੍ਰੈਸ ਬਹੁਤ ਹੋਈ ਹੈ। ਗੁਰੂ ਕੇ ਪਿਆਰਿਓ, ਮੈਂ ਬੇਨਤੀ ਕਰਾਂ ਤੇ ਦੂਜਾ ਪਾਰ ਹਉਮੈ ਦਾ। ਮੈਂ ਖਾਸ ਨਾ ਵਾਂ, ਮੇਰੇ ਕੋਲ ਇੰਨੀ ਪੜ੍ਹਾਈ, ਮੇਰੇ ਕੋਲ ਘਰ ਇੰਨਾ ਪੈਸਾ, ਮੇਰੇ ਨਾਮ ਨਾਲ ਜੁੜਿਆ ਡਾਕਟਰ, ਇੰਜੀਨੀਅਰ, ਫਲਾਣਾ ਮੰਤਰੀ, ਇਹ ਚੀਜ਼ ਖਹਿੜਾ ਹੀ ਨਹੀਂ ਛੱਡਦੇ, ਨੀਵਾਂ ਹੀ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ ਰਹੇ ਕੌਣ? ਤੁਸੀਂ ਲੈਣ ਵਾਲੀ ਜਗ੍ਹਾ ਤੇ ਬੈਠੇ ਹੋ ਤੇ ਕਿੱਥੋਂ ਨਹੀਂ ਰਿਸ਼ਤਾ ਜੁੜਦਾ, ਇਹਨੂੰ ਸਮਝਣਾ। ਜਦੋਂ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਅਕਬਰ ਬਾਦਸ਼ਾਹ ਆਏ ਹੋ, ਜੀ ਆਇਆਂ ਨੂੰ, ਉਹਨੂੰ ਆਖੋ ਪਹਿਲਾਂ ਨਾ ਲੰਗਰ ਵਿੱਚ ਲੰਗਰ ਛਕ ਲੈ। ਉਹਨੂੰ ਲੰਗਰ ਛਕਾ ਕੇ ਗੁਰੂ ਕੇ ਪਿਆਰੇ ਦੀ ਭੁੱਖ ਨਹੀਂ ਦੂਰ ਕਰਨੀ, ਜੇ ਉਹਨੂੰ ਭੁੱਖ ਨਾ ਹੋਵੇ ਤੇ ਜ਼ਰੂਰ ਲੰਗਰ ਛਕਾਣਾ। ਕਹਾਣੀ ਕੁਝ ਹੋਰ ਹੁੰਦੀ ਹੈ। ਗੁਰੂ ਕੇ ਪਿਆਰਿਓ, ਜਿਸ ਨੇ ਆਉਣਾ ਗੁਰੂ ਕੋਲ, ਉਹਦੀ ਇਹ ਚੀਜ਼ ਖਟਾਣੀ ਹਉਮੈ ਦੀ, ਮੈਂ ਕੋਈ ਖਾਸ ਹਾਂ। ਤਾਂ ਹੀ ਤੇ ਇੱਕੋ ਜਿਹੇ ਗਲੀਚੇ ਰੱਖੇ ਸਾਰੀ ਸੰਗਤ ਲਈ, ਭਾਵੇਂ ਕੋਈ ਵੱਡਾ ਹੈ ਤੇ ਛੋਟਾ ਹੈ, ਪੰਗਤ ਲਾਈ ਸਾਰਿਆਂ ਲਈ ਇੱਕੋ ਜਿਹੀ। ਮੈਂ ਕੌਣ ਖਾਂ, ਇਹ ਚੀਜ਼ ਖਹਿੜਾ ਨਹੀਂ ਛੱਡਦੀ। ਅੰਦਰ ਕੁਝ ਹੋਰ ਕਹਿੰਦਾ, ਮੈਂ ਕੁਝ ਹੋਰ ਕਹਿੰਦੀ, ਬਸ ਇਸੇ ਸਟਰਗਲ ਵਿੱਚ ਹੀ ਅਸੀਂ ਦਬੇ ਰਹਿੰਦੇ ਹਾਂ, ਚਾਹੁੰਦੇ ਕੁਝ ਹੋਰ ਹਾਂ। ਲੋਕ ਕੀ ਆਖਣਗੇ ਤੇ ਕਰਨਾ ਹੀ ਉਹ ਕੰਮ ਕਿਉਂ ਜਿਹਦੇ ਨਾਲ ਲੋਕਾਂ ਦਾ ਹਾਸਾ ਬਣੀਏ। ਸਤਿਗੁਰੂ ਕਹਿੰਦੇ ਤੈਥੋਂ ਨਹੀਂ ਹੋਣਾ, ਤੂੰ ਇੱਕ ਕੰਮ ਕਰਿਆ ਕਰ। ਸਤਿਗੁਰੂ ਜੀ ਕੀ ਸਾਹਿਬ ਕਹਿੰਦੇ ਸੁਣ ਸੁਣ ਗੰਡਣ ਗੰਡੀਏ, ਲਿਖ ਪੜ ਬੁੱਝੇ ਭਾਰ। ਤੈਨੂੰ ਭਾਰ ਦਾ ਪਤਾ ਲੱਗੇ ਤੇ ਭਾਰ ਲਾਵੇਂ ਨਾ ਤੇ ਉਹ ਕਿਵੇਂ ਲਵੇਗਾ। ਰੋਜ਼ ਗੁਰਬਾਣੀ ਸੁਣ, ਨਾਮ ਜਪ ਜ਼ੁਬਾਨ ਤੋਂ ਤੇ ਆਪਣੇ ਅੰਦਰ ਨੂੰ ਸੁਣਾ। ਜੋ ਜੋ ਇਹ ਚੀਜ਼ ਸੁਣਾਵਾਂਗੇ ਗੁਰਬਾਣੀ ਤੇ ਨਾਮ, ਖੁਦ ਆਪਣੇ ਆਪ ਨੂੰ ਤਿਉਂ ਗੁਰੂ ਕੇ ਪਿਆਰਿਓ ਰੱਬ ਨਾਲ ਗੰਢੇ ਜਾਵਾਂਗੇ, ਰਿਸ਼ਤਾ ਗੰਢਿਆ ਜਾਏਗਾ। ਜਿਹੜਾ ਰੱਬ ਨਾਲ ਗੰਢਿਆ ਗਿਆ ਉਹਨੂੰ ਕਿਹੜਾ ਦੁੱਖ ਤੇ ਤੱਤੀ ਵਾਹ ਲੱਗ ਜਾਏਗੀ। ਜਿਹਨੂੰ ਰੱਬ ਨੇ ਆਪਣੇ ਨਾਲ ਗੰਢ ਲਿਆ ਤੇ ਸਾਹਿਬ ਕਹਿੰਦੇ ਗੁਰਬਾਣੀ ਤੇ ਨਾਮ ਨੂੰ ਪਹਿਲਾਂ ਆਪਣੇ ਅੰਦਰ ਲਿਖ, ਉਹਨੂੰ ਪੜ੍ਹ, ਫਿਰ ਉਹਨੂੰ ਸਮਝ, ਬੁੱਝੇਦਾਰ ਤੇ ਜਾਣ ਵੀ ਭਾਰ ਕੀ ਹੈ। ਫਿਰ ਆਪ ਹੀ ਦੱਸ ਦੇ, ਕਹਿੰਦੇ ਤ੍ਰਿਸ਼ਨਾ ਐਨਸ ਅਗਲੀ। ਤ੍ਰਿਸ਼ਨਾ ਖਾਸ਼ਾਂ, ਅਗਲੀ ਦਾ ਮਤਲਬ ਹੁੰਦਾ ਬਹੁਤ ਬਹੁਤ ਖਾਸ਼ਾਂ ਨੇ ਤੇਰੇ ਅੰਦਰ। ਹਾਂ, ਅਗਲਾ ਬਚਨ ਹਉਮੈ ਰੋਗ ਵਿਕਾਰ, ਮੈਂ ਕੁਝ ਖਾਸ ਆਵਾਂ। ਕਹਿੰਦੇ ਤੂੰ ਛੱਡ ਖਾਸ, ਅਕਬਰ ਨੂੰ ਸਮਝ ਸੀ ਨੀਵਾਂ ਕੋਇਆ। ਕਨਿੰਗਮ ਲਿਖਦਾ ਏ, ਗੁਰੂ ਅਮਰਦਾਸ ਪਿਤਾ ਜੀ ਦੇ ਸਾਹਮਣੇ 2.5 ਘੰਟੇ ਅਕਬਰ ਬੈਠਾ ਸਰੋਤਾ ਬਣ ਕੇ, ਕਾਲਾ ਹੀ ਨਹੀਂ ਪਿਆ ਮੈਂ ਕੋਈ ਖਾਸ ਸੁਣਨਾ। ਫਿਰ ਤੇ ਛੇਤੀ ਹੋਣੀ ਸੀ, ਬਹਿ ਗਿਆ ਤੇ ਲੈ ਗਿਆ ਜੋ ਕੁਝ ਉਹ ਲੈਣ ਆਇਆ ਸੀ। ਸਤ ਸੰਗਿਓ, ਸਤਿਗੁਰੂ ਜੀ ਆਖਦੇ ਨੇ
ਉਹ ਵੇ ਪ੍ਰਵਾਹ ਅਤੁਲਵਾ। ਹਾਂ ਮੇਰਾ ਅਕਾਲ ਪੁਰਖ ਨੂੰ ਕਿਸੇ ਦੀ ਪਰਵਾਹ ਨਹੀਂ, ਉਹ ਅਤੁਲਵਾ ਏ। ਪਰ ਆਪਾਂ ਕੀ ਕਰਨਾ ਇਹ ਚੀਜ਼ਾਂ ਲੋ। ਜਿਹੜੀ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਰ ਲੱਗਾ ਸਾਂ, ਘਰੋਂ ਜਦੋਂ ਤੁਰ ਗਏ ਸਾਧੂ, ਇਹਦਾ ਢੰਗ ਨਿਰਾਲਾ ਸੀ ਸਮਝਾਉਣ ਦਾ। ਘਰ ਦੇ ਸਮਾਨ ਇਕੱਠਾ ਕੀਤਾ, ਲਾਈ ਅੱਗ, ਸਾੜ ਕੇ ਖੁਦਾ ਦਾਤ ਦਾ ਮਿੱਤਰ ਸੀ ਉਹਦੇ ਘਰ ਚਲਾ ਗਿਆ। ਮਾਪਿਆਂ ਦੀ ਜ਼ਰੂਰਤ ਨਹੀਂ ਉਹ ਰੋਕਣ, ਸਮਾਨ ਸੜ ਗਿਆ ਤੇ ਕਹਿਣ ਲੱਗਾ ਖੁਦਾ ਦਾਤ ਪ੍ਰਸ਼ਾਦਾ ਪਕਾਵੇ, ਤੇਰੇ ਘਰ ਰੋਟੀ ਛਕਣੀ। 7 ਬਚਨ ਖਾ ਲਈ, ਪਰ ਦੱਸ ਘਰ ਦੇ ਸਮਾਨ ਨੂੰ ਅੱਗ ਕਿਉਂ ਲਾਈ? ਉਹਨੇ ਜਿਹੜੀ ਗੱਲ ਕਹੀ ਸੀ ਨਾ, ਉਹਨੂੰ ਪੱਲੇ ਬੰਨੀਏ। ਗੁਰੂ ਸਾਹਿਬ ਦਾ ਇੱਕ ਬਚਨ ਬੜਾ ਅਨਮੋਲ ਹੈ, ਪਰ ਉਹਨੂੰ ਜੇ ਪੱਲੇ ਕੋਈ ਬੰਨੇ ਤਾਂ, ਜੇ ਨਾ ਬੰਨੇ ਫਿਰ ਤੇ ਨਹੀਂ ਨਾ ਕੋਈ ਗੱਲ ਬਣਦੀ। ਉਹ ਕਹਿਣ ਲੱਗਾ ਦੇਖ ਤੁਹਾਨੂੰ ਪਤਾ ਹੈ ਰੋਟੀ ਪਾਣੀ ਪ੍ਰਸ਼ਾਦ ਘਰਾਂ 'ਚ ਪੱਕਦਾ ਏ, ਸ਼ਮਸ਼ਾਨ ਭੂਮੀ 'ਚ ਨਹੀਂ। ਮੇਰਾ ਘਰ ਸ਼ਮਸ਼ਾਨ ਭੂਮੀ ਬਣ ਗਿਆ, ਤੇਰਾ ਘਰ ਜੀ। ਉਹ ਕਿਵੇਂ? ਕਹਿੰਦੇ ਉਹਦਾ ਕਾਰਨ ਹੈ ਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਬੀਰ ਜਾ ਘਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਾਖੇ। ਤੇ ਘਰ ਮਰਕਟ ਸਾਰ ਕੇ ਭੂਤ ਬਸੈ ਤਿਨ ਮਾਖੇ। ਜਿਸ ਘਰ ਅੰਦਰ ਸਿਮਰਨ ਨਹੀਂ ਤੇ ਸਿਮਰਨ ਵਾਲਿਆਂ ਦੀ ਗੁਰੂ ਤੇ ਗੁਰੂ ਕੀ ਸੰਗਤ ਦੀ ਅਦਬ ਤੇ ਸਤਕਾਰ ਨਹੀਂ ਹੈ, ਉਹ ਘਰ ਸ਼ਮਸ਼ਾਨ ਘਾਟ ਵਰਗਾ ਬਣਦਾ ਹੈ। ਤੇ ਕਹਿੰਦੇ ਮੇਰਾ ਘਰ ਸਿਮਰਨ ਘਰ ਹੋਇਆ, ਉਹਨੂੰ ਘਰੋਂ ਕੱਢਿਆ, ਕਰਨ ਵਾਲਿਆਂ ਤੋਂ ਨੂੰ ਉਹਨਾਂ ਨੂੰ ਘਰੋਂ ਤੋਰਿਆ। ਤੂੰ ਦੱਸ ਉਹ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਰੋਟੀ ਖਾਵਾਂ ਕਿ ਘਰ ਵਿੱਚ ਖਾਵਾਂ? ਸਤ ਸੰਗਿਓ, ਰੱਬ ਨਹੀਂ ਕਿਸੇ ਦੇ ਘਰ ਨੂੰ ਸ਼ਮਸ਼ਾਨ ਭੂਮੀ ਬਣਾਉਂਦਾ। ਰੱਬ ਚਾਹੁੰਦਾ ਏ ਘਰ ਮੰਦਰ ਬਣਨ। ਰੱਬ ਨਹੀਂ ਚਾਹੁੰਦਾ ਵੀ ਸ਼ਮਸ਼ਾਨ ਘਾਟ ਵਿੱਚ ਭੂਤ ਵਸਦੇ ਤੇ ਸਾਡੀ ਜ਼ਿੰਦਗੀ ਸਾਨੂੰ ਭੂਤ ਦੀ ਤਰ੍ਹਾਂ ਦੁੱਖ ਦੇਈ ਜਾਵੇ। ਇਹ ਬਣੇ ਫਰਿਸ਼ਤਿਆਂ ਦੇਵਤਿਆਂ ਵਰਗੇ, ਇਹ ਬਣੇ ਰੱਬ ਤੇ ਗੁਰੂ ਵਰਗੇ। ਕੌਣ ਬਣਾਏਗਾ? ਜਿਨ੍ਹਾਂ ਦੇ ਅੰਦਰੋਂ ਨਿਕਲੇਗਾ ਵਾਹਿਗੁਰੂ 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 ਜੀਓ ਵਾਹਿਗੁਰੂ 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 ਜੀਓ ਵਾਹਿਗੁਰੂ 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 ਜੀਓ ਵਾਹਿਗੁਰੂ 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 ਜੀਓ ਵਾਹਿਗੁਰੂ 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 ਤੇਰਾ ਖੇਲ ਅਪਾਰ ਹੈ, ਤੇਰਾ ਖੇਲ ਅਪਾਰ ਹੈ, ਤੇਰਾ ਖੇਲ ਅਪਾਰ ਹੈ, ਤੇਰਾ ਖੇਲ ਅਪਾਰ ਹੈ। ਜਨ ਨਾਨਕ ਇਹ ਖੇਲ ਕਠਨ ਹੈ, ਜਨ ਨਾਨਕ ਇਹ ਖੇਲ ਕਠਨ ਹੈ। ਮਹਾਂਪੁਰਖ ਬਚਨ ਕਰਦੇ ਸਨ, ਕਹਿੰਦੇ
ਜਿਹੜੀ ਨਾ ਦੁਨਿਆਵੀ ਗੱਲਾਂ ਤਾਰਿਆਂ ਵਰਗੀਆਂ ਹੁੰਦੀਆਂ ਤੇ ਮਹਾਰਾਜ ਦੇ ਬਚਨ ਹੁੰਦੇ ਚੰਨ ਵਰਗੇ, ਚੰਦਰਮਾ ਵਰਗੇ। ਰਾਤ ਤਾਰੇ ਕਿੰਨੇ ਹੁੰਦੇ ਗਿਣੇ ਨਹੀਂ ਜਾਂਦੇ, ਚੰਦਰਮਾ ਇੱਕ ਹੁੰਦਾ। ਚੰਦਰਮਾ ਧਿਆਨ ਖਿੱਚਦਾ, ਤਾਰੇ ਨਹੀਂ। ਦੁਨਿਆਵੀ ਗੱਲਾਂ ਤਾਰਿਆਂ ਵਰਗੀਆਂ ਨੇ, ਮਹਾਰਾਜ ਦੇ ਗੱਲਾਂ, ਮਹਾਰਾਜ ਦੇ ਬਚਨ ਚੰਨ ਵਰਗੇ ਨੇ। ਸਭ ਤੋਂ ਵੱਧ ਦੁਨੀਆ ਵਿੱਚ ਮਾਂ ਬੱਚੇ ਨੂੰ ਪਿਆਰ ਕਰਦੀ। ਇਹੀ ਮੰਨਿਆ ਨਾ, ਮਾਂ ਜਦੋਂ ਬੱਚੇ ਨੂੰ ਪਿਆਰ ਕਰਦੀ ਏ ਤੇ ਗੁਰੂ ਸਾਨੂੰ ਪਿਆਰ ਕਰਦਾ, ਕਦੇ ਤੁਲਨਾ ਕਰਿਆ ਜੇ। ਕਿੰਨਾ ਚਾਹੁੰਦੇ ਨੇ, ਸਾਡਾ ਤੇ ਮਨ ਕਵੇਗਾ ਨਾ, ਘੜੀ ਮੁੜੀ ਸਾਨੂੰ ਕਿਉਂ ਸੇਵਾ ਸਿਮਰਨ ਲਈ ਕਹਿੰਦੇ ਨੇ, ਧੱਕਾ ਕਿਉਂ ਕਰਦੇ ਨੇ? ਮਰਜ਼ੀ ਹੈ ਮੇਰੀ, ਮੈਂ ਜਾਣਦਾ ਪੜ੍ਹਿਆ ਲਿਖਿਆ ਮੈਂ ਕੀ ਕਰਨਾ ਤੇ ਕੀ ਨਹੀਂ। ਮਹਾਰਾਜ ਫਿਰ ਸਾਨੂੰ ਕਹੀ ਜਾਂਦੇ ਹਨ, ਅਸੀਂ ਵੀ ਸਪੋਰਟ ਕਰਦੇ ਹਾਂ ਬਾਲ ਬੱਚਿਆਂ ਦੀ। ਬੱਚੇ ਸੁੱਖ ਨਾਲ, ਇਹਨਾਂ ਨੂੰ ਕੁਝ ਨਹੀਂ ਕਹਿਣ ਦੀ ਲੋੜ, ਕਿਉਂਕਿ ਪੜ੍ਹੇ ਲਿਖੇ ਨੇ। ਉਹ ਪੜ੍ਹਾਈਆਂ ਦੁਨੀਆ 'ਚ ਪਿਆਰਿਓ ਪੇਟ ਵਾਸਤੇ, ਰੋਟੀ ਕਮਾਉਣ ਦੀ ਕੰਮ ਆਉਂਦੀਆਂ ਨੇ। ਜ਼ਿੰਦਗੀ ਨੂੰ ਸੁੱਖ ਨਾਲ ਭਰਨ ਤੇ ਕੇਵਲ ਸਤਿਗੁਰੂ ਕੰਮ ਆਉਂਦੇ ਨੇ। ਇਹ ਪੜ੍ਹਾਈ ਹੋਰ ਹੁੰਦੀ ਏ। ਮੈਂ ਬੇਨਤੀ ਕਰ ਲੱਗਾ ਸਾਂ, ਮਾਂ ਕੋਲ ਬੱਚਾ ਖੇਡੇ ਨਾ ਤੇ ਮਾਂ ਬੱਚੇ ਨੂੰ ਕਹੇ, ਪੁੱਤਰ ਵੇਖੀ ਕਿਧਰੇ ਡਿੱਗ ਨਾ ਪਵੀ, ਡਿੱਗ ਕੇ ਕਿਧਰੇ ਗੋਡਾ ਤੇ ਗਿੱਟਾ ਨਾ ਭੁਲਾ ਲਵੇਂ। ਪਰ ਜਦੋਂ ਸਤਿਗੁਰੂ ਜੀ ਬਚਨ ਕਰਦੇ ਨੇ, ਕਹਿੰਦੇ ਬੱਚਿਓ ਵੇਖਿਓ, ਡਿੱਗ ਕੇ ਕਿਧਰੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਲਿਓ। ਕਿਧਰੇ ਸ਼ਰਾਬ ਤੇ ਡਿੱਗ ਪਾਓ, ਮਾਸ ਤੇ ਡਿੱਗ ਪਾਓ, ਨਿੰਦਾ 'ਚ ਡਿੱਗ ਪਾਓ, ਗੱਲਾਂ 'ਚ ਡਿੱਗ ਕੇ ਰਹੋ। ਤੁਹਾਨੂੰ ਕੁਝ ਹੁਕਮ ਹੈ, ਉਹਨੂੰ ਜ਼ਿੰਦਗੀ ਦਾ ਫਿਕਰ ਹੈ। ਪਤਾ ਕਿਉਂ? ਸਤਿਗੁਰੂ ਧੱਕਾ ਨਹੀਂ ਕਰਦੇ। ਇੱਕ ਨਿੱਕੀ ਜਿਹੀ ਕੀੜੀ ਤੁਰੀ ਜਾ ਰਹੀ ਸੀ ਤੇ ਸਾਹਮਣੇ ਸੀ ਖੂਹ, ਨੇ ਡਿੱਗ ਪੈਣਾ ਨੂੰ ਪਤਾ ਨਹੀਂ, ਤੇ ਤੁਸੀਂ ਉਹਨੂੰ ਘੜੀ ਮੁੜੀ ਮੋੜਦੇ ਹੋ, ਸੱਜਿਓ ਖੱਬਿਓ, ਫੇਰ ਖੂਹ ਵੱਲ ਜਾਂਦੀ ਏ। ਕੀ ਤੁਸੀਂ ਕੀੜੀ ਨਾਲ ਧੱਕਾ ਕਰਦੇ ਹੋ? ਤੁਸੀਂ ਚਾਹੁੰਦੇ ਹੋ ਵਿਚਾਰੀ ਖੂਹ 'ਚ ਡਿੱਗ ਕੇ ਮਰ ਨਾ ਜਾਏ। ਸਤਿਗੁਰੂ ਚਾਹੁੰਦੇ ਨੇ ਮੇਰੇ ਕੋਲ ਆਉਣ ਵਾਲੇ ਇਹ ਬੱਚੀਆਂ ਤੇ ਬੱਚੇ ਦੁਨੀਆ ਦੇ ਜਿਹੜੀ ਮਾੜੀ ਜ਼ਿੰਦਗੀ ਕਿਧਰੇ ਉਹਦੇ 'ਚ ਡਿੱਗ ਕੇ ਬਰਬਾਦ ਨਾ ਹੋਣ, ਉਧਰੋਂ ਧਿਆਨ ਖਿੱਚ ਕੇ ਇੱਧਰ ਲੈ ਕੇ ਆਉਂਦੇ। ਕਹਿੰਦੇ ਦੇਖ ਗੁਰੂ ਕੇ ਪਿਆਰਿਓ, ਕਰਮ ਚੰਗੇ ਹੋਣ। ਪਹਿਲਾਂ ਵੀ ਇਹ ਕੁਝ ਸਿਧਾਂਤ ਸੀ। ਕਹਿੰਦੇ ਬੰਦੇ ਦੇ ਕਰਮ ਚੰਗੇ ਚਾਹੀਦੇ ਨੇ। ਰੱਬ ਵੀ ਕਈ ਕਹਿੰਦਾ, ਨਹੀਂ ਕਹਿੰਦਾ ਮਹਾਰਾਜ, ਇਹ ਨਹੀਂ ਕਹਿੰਦੇ ਇਕੱਲੇ। ਅੱਧੀ ਗੱਲ ਪੜ੍ਹਦੇ ਆ। ਕੁਝ ਲੋਕ ਕਹਿੰਦੇ ਸਨ ਭਗਤੀ ਕਰੋ ਤੇ ਜ਼ਿੰਦਗੀ ਸਫਲ, ਕੁਝ ਕਹਿੰਦੇ ਆਚਰਣ ਚੰਗਾ ਬਣਾਓ ਤੇ ਜ਼ਿੰਦਗੀ ਸਫਲ। ਮਹਾਰਾਜ ਕਹਿੰਦੇ ਨਹੀਂ, ਕੱਲੀ ਤਪੱਸਿਆ ਕਰਨ ਵਾਲੇ ਅਨੰਤ ਤਪੱਸਿਆ ਕਰੇ, ਅਹੰਕਾਰ ਨਰਕ ਸੁਰਗ ਫਿਰ ਅਵਤਾਰ ਬਣਾਉਂਦੇ ਨੇ। ਤੇ ਕਹਿੰਦੇ ਜਿਹੜੇ ਕਰਮ ਚੰਗੇ ਕਰਦੇ ਨੇ, ਆਪਸ ਕੋ ਕਰਮਵੰਤ ਕਹਾ ਹੈ, ਜਨਮ ਕਰੈ ਪਉ। ਪਰਮਾਤਮਾ ਦਾ ਕੀ ਮਤਲਬ? ਕੰਮ ਨਹੀਂ ਚੰਗੇ ਕਰਨੇ ਚਾਹੀਦੇ। ਕੰਮ ਚੰਗੇ ਕਹਿੰਦੇ ਜਿੰਨੇ ਮਰਜ਼ੀ ਕੰਮ ਚੰਗੇ ਕਰ ਲਓ, ਜਨਮ ਮਰਨ ਤੋਂ ਨਹੀਂ ਬਚੋਗੇ। ਭਲਾ ਕਿਉਂ ਜੀ? ਕਿਉਂਕਿ ਕਹਿੰਦੇ ਇਹ ਚੀਜ਼ ਜਦੋਂ ਕਰਮ ਚੰਗਾ ਕਰਦੇ ਆ, ਉਹਨੂੰ ਆਪਣੀ ਮੈਂ ਨਾਲ ਜੋੜਦੇ ਆ। ਮੈਂ ਕੀਤਾ। ਤੁਸੀਂ ਕਿਸੇ ਭਰਾ ਦੀ, ਕਿਸੇ ਮਿੱਤਰ ਦੀ ਮਦਦ ਕਰਦੇ ਹੋ, ਮਦਦ ਕੀਤੀ, ਤੁਹਾਨੂੰ ਚੰਗਾ ਲੱਗਾ, ਕੁਝ ਸਮਾਂ ਗੁਜ਼ਰਿਆ, ਉਸ ਮਿੱਤਰ ਜਾਂ ਭਰਾ ਜਿੱਕੋ ਜਾਂ ਤੁਸੀਂ ਉਹਦੇ ਬਦਲੇ ਵਿੱਚ ਚਾਹੁੰਦੇ ਸੀ ਧੰਨਵਾਦ ਵਾਲੀ ਅੱਖ ਬਣਾ ਕੇ ਰੱਖੇ, ਉਹ ਨਹੀਂ ਮਿਲਿਆ। ਤੁਸੀਂ ਦੂਰ ਹੋ ਕੇ ਉਹਦੇ ਕੱਲ ਨੂੰ ਦੁਸ਼ਮਣ ਬਣਦੇ ਤੇ ਗਿਲੇ ਕਰਦੇ, ਥੱਕਦੇ ਨਹੀਂ। ਮੈਂ ਇੰਨੀ ਮਦਦ ਯਾਰ ਇਹਦੀ ਕੀਤੀ ਤੇ ਇਹ ਮੇਰੇ ਨਾਲ ਕਰਦਾ, ਆਹੀ ਤੇਰੀ ਗਲਤੀ, ਤੂੰ ਮਦਦ ਉਹਦੀ ਨਹੀਂ ਕੀਤੀ, ਆਪਣੀ ਕੌਮੇ ਨੂੰ ਵੱਡਾ ਕੀਤਾ ਹੈ। ਪਰ ਇਹ ਗੱਲ ਕਿਵੇਂ ਘਟੇਗੀ? ਉਹ ਚੀਜ਼ ਜਨਮ ਮਰਨ ਚ ਪਾਉਂਦੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਗਜ ਕੋ ਤਰਾਸ ਮਿਟਿਓ ਜੇ ਸਿਮਰਤ, ਤੈਨੂੰ ਵੀ ਡਰ ਨੇ ਹਾਥੀ ਨੂੰ ਵਿਚੋਂ ਮਿਟਿਆ, ਤੁਮ ਕਾਹੇ ਬਿਸਰਾਓ। ਕਹਿੰਦੇ ਰੱਬ ਨੂੰ ਚੇਤਾ ਕਰੋ। ਸਿਮਰਨ ਕੀ ਕਰਦਾ ਹੈ? ਦੋ ਗੱਲਾਂ, ਗੁਰੂ ਦਾ ਬਚਨ ਸੁਣੋ ਤੇ ਸਿਮਰਨ ਕਰੋ। ਉਹਦੇ ਚੋਂ ਤਿੰਨ ਚੀਜ਼ਾਂ ਨਿਕਲਦੀਆਂ ਨੇ। ਨਾਮ ਤੇ ਸਤਿਗੁਰੂ ਜੀ ਕਹਿੰਦੇ, ਤਜ ਅਭਿਮਾਨ, ਸਿਮਰਨ ਕਰਾਂਗੇ ਤੇ ਨਿਮਰਤਾ ਆਏਗੀ। ਗੁਰੂ ਕੇ ਪਿਆਰੋ, ਮੋਹ ਮਾਇਆ ਪੁੰਨ, ਜਿਹੜੀ ਅਟੈਚਮੈਂਟ ਬਣੀ ਪਕੜ, ਉਹ ਘਟੇਗੀ। ਤੇ ਤੀਜਾ ਬਚੇ ਨੇ ਭਜਨ ਰਾਮ ਚਿਤ ਲਾਵੋ, ਰੱਬ ਨਾਲ ਇਸ਼ਕ ਬਣੇਗਾ, ਪਿਆਰ ਬਣੇਗਾ। ਸਭ ਤੋਂ ਪਹਿਲੀ ਗੱਲ
ਜਦੋਂ ਸਿਮਰਨ ਤੋਂ ਬਗੈਰ ਕਰਮ ਚੰਗਾ ਕਰੀਏ ਹਉਮੈ ਵਿੱਚੋਂ ਹੈ। ਕੋਈ ਵੀ ਕਰੀਏ ਫਿਰ ਅਸੀਂ ਲੋਕਾਂ ਕੋਲੋਂ ਭੀਖ ਜੇ ਮੰਗਦੇ ਫਿਰਦੇ ਹਾਂ, ਮੈਂ ਇਹਨਾਂ ਦਾਨ ਕੀਤਾ ਜੇ ਨਾ ਸੁੱਖ ਨਾਲ ਮੇਰਾ ਤੇ ਨਾ ਚਾਹੀਦਾ ਹੀ ਹੈ ਨਾ। ਕਹਿੰਦੇ ਪੱਟ 'ਚ ਪੈ ਗਿਆ ਉਹ ਸਾਰਾ ਕੁਝ, ਕੋਈ ਫਾਇਦਾ ਨਹੀਂ। ਜਦੋਂ ਸਿਮਰਨ ਕਰਾਂਗੇ ਇਹ ਖਿਆਲ ਹੀ ਨਹੀਂ ਆਏਗਾ ਨਿਰੰਕਾਰ ਤੂੰ ਮੈਨੂੰ ਇੰਨੇ ਜੋਗਾ ਬਣਾ ਦਿੱਤਾ ਤੇ ਮੈਂ ਲੱਖਾਂ ਦਾਨ ਕਰਨ ਜੋਗਾ ਹੋ ਗਿਆ। ਮਹਾਰਾਜ ਮੈਂ ਇੰਨੇ ਜੋਗਾ ਮੈਂ ਕਿਸੇ ਦੂਸਰੇ ਦੀ ਮਦਦ ਕਰ ਦਿੱਤੀ, ਜੇ ਤੂੰ ਨਾ ਦੇਂਦੋ ਤੇ ਕੌਣ ਕਰਦਾ। ਨਿਮਰਤਾ ਆਏਗੀ, ਭਲਾ ਕਰੋਗੇ ਸਿਮਰਨ ਨਾਲ ਤੇ ਨੀਵੇਂ ਹੋਗੇ। ਇੱਕ ਬੰਦੇ ਨੂੰ ਰਾਤੀ ਨੀਂਦ ਨਾ ਆਵੇ, ਅੱਧੀ ਰਾਤ ਗੁਜ਼ਰ ਗਈ, ਹੈ ਸੀ ਤੁਹਾਡੇ ਵਰਗਾ ਪਾਠ ਪੂਜਾ ਵਾਲਾ, ਬੰਦਗੀ ਕਰਦਾ ਸੀ, ਮਹਾਰਾਜ ਦੀ ਮਿਹਰ ਸੀ, ਅੱਜ ਨੀਂਦ ਨਾ ਆਈ, ਬੜਾ ਪਰੇਸ਼ਾਨ, ਯਤਨ ਕੀਤਾ, ਕਹਿੰਦੇ ਚਲੋ ਛੱਡੋ 2 ਵੱਜ ਹੀ ਗਏ ਨੇ, ਘੁਲਦਿਆਂ ਨੂੰ ਇਸ਼ਨਾਨ ਕਰਾਂ, ਅੱਗੇ 4 ਵਜੇ ਪਹੁੰਚਦਾ, 5 ਵਜੇ ਗੁਰੂ ਘਰ, ਅੱਜ ਹੁਣੇ ਚੱਲਣਾ। ਨਿਤਨੇਮ ਕੀਤਾ, 3 ਵਜੇ ਹੀ ਗੁਰਦੁਆਰਾ ਸਾਹਿਬ ਚਲਾ ਗਿਆ। ਬਾਹਰ ਸੀ ਖੜਾ ਅਜੇ, ਉਹਨੂੰ ਇੱਕ ਬੰਦਾ ਦਿਸਿਆ ਹਨੇਰੇ 'ਚ, ਤੇ ਉਹਨੂੰ ਜਾ ਕੇ ਵੇਖਿਆ ਨੇੜੇ, ਉਹ ਰੋ ਰਿਹਾ ਸੀ, ਬਹੁਤ ਰੋ ਰਿਹਾ ਸੀ। ਉਹਨੂੰ ਪੁੱਛਿਆ ਸੱਜਣਾ ਤੂੰ ਰੋਂਦਾ ਕਿਉਂ? ਕਹਿਣ ਲੱਗਾ ਬੱਚਾ ਬਿਮਾਰ ਹੈ, ਡਾਕਟਰ ਕਹਿੰਦੇ ਆਪਰੇਸ਼ਨ ਕਰਨਾ ਹੈ, ਪੈਸਾ ਕੋਲ ਕੋਈ ਨਹੀਂ, ਨਾ ਕੀਤੀ ਸਰਜਰੀ ਤੇ ਮੌਤ ਹੋ ਜਾਵੇ ਤੇ ਪੈਸਾ ਕੋਲ ਕੋਈ ਨਹੀਂ। ਇੱਕਦਮ ਕਿਉਂਕਿ ਰੱਬ ਵਾਲਾ ਬੰਦਾ ਸੀ, ਪਿਆਰ ਵਾਲਾ, ਉਹਦੀ ਹੁਣ ਤਿਆਰੀ ਸੀ, ਮਹਾਰਾਜ ਨੇ ਉਹਨੂੰ ਹੋਰ ਉੱਚਾ ਕਰਨਾ ਸੀ। ਜਦੋਂ ਆਪਾਂ ਨਾ ਜਿੱਥੇ ਵੀ ਆਉਂਦੇ ਹਾਂ ਸੇਵਾ ਸਿਮਰਨ ਕਰਕੇ, ਖਲੋਇਆ ਨਾ ਕਰੋ ਕਦੇ। ਪਾਣੀ ਦਾ ਤੁਪਕਾ ਜਿਹੜਾ ਤੁਰਦਾ ਪਹਾੜਾਂ 'ਚੋਂ ਰੁਕਿਆ, ਜਿੰਨਾ ਚਿਰ ਸਮੁੰਦਰ ਬਣ ਜਾਂਦਾ ਸਾਨੂੰ ਥੋੜਾ ਜਿਹਾ ਆਨੰਦ ਆ ਜੇ ਤੇ ਅਸੀਂ ਕੁਝ ਬਣ ਪੈ ਜਾਂਦੇ ਹਾਂ। ਥੋੜੀ ਜੀ ਸੇਵਾ ਕਰਨੀ, ਥੋੜਾ ਜਿਹਾ ਸਿਮਰਨ ਪਾਠ, ਆਪਾਂ ਤਾਂ ਹੁਣ ਪੱਕੇ ਹੀ ਸਿੱਖ ਆ ਨਾ, ਹੁਣ ਤੇ ਮੈਂ ਮੱਤਾਂ ਦੂਸਰਿਆਂ ਨੂੰ ਦੇਣੀਆਂ ਨੇ, ਨਹੀਂ। ਇਹ ਕਹਾਣੀ ਅੰਤਲੇ ਦਮ ਤੱਕ ਤੁਰਨ ਦੀ ਹੈ, ਕਿਧਰੇ ਰੁਕਣ ਦੀ ਨਹੀਂ ਹੈ। ਸਤਿਗੁਰੂ ਤੋਰੀ ਰੱਖਦੇ ਨੇ ਰੋਜ਼ ਇਧਰੋਂ ਉਧਰੋਂ, ਅਖੀਰ ਤੱਕ ਸੱਤਾ ਬਲਵੰਡ ਕਿੱਥੇ ਪਹੁੰਚੇ ਹੋਏ ਸਨ, ਉਹਨਾਂ ਤੇ ਪਰਚਾ ਪਾ ਕੇ ਦੱਸ ਦਿੱਤਾ, ਅਜੇ ਰਾਹ ਵਿੱਚੋਂ ਤੁਰਿਓ ਮਾਨ ਨਾ ਕਰੋ। ਜਿੱਥੇ ਵੀ ਕੋਈ ਰੋਕ ਦੀ ਪੈਣ ਲੱਗੇ ਉਹਨੂੰ ਤੋਰੀ ਰੱਖਦੇ ਨੇ। ਇਹ ਬੰਦਾ ਆਇਆ, ਇਹਨੂੰ ਪੈਸੇ ਜਿੰਨੇ ਸੀ ਨਾ ਕੱਢ ਕੇ ਪਕੜਾਏ, ਲੈ ਸੱਜਣਾ ਆਪਰੇਸ਼ਨ ਕਰਾ, ਮੁੰਡਾ ਬਚਣਾ ਚਾਹੀਦਾ, ਜਿੰਨੇ ਹੋਰ ਪੈਸੇ ਲੱਗਣਗੇ ਮੈਂ ਦਿਆਂਗਾ। 7 ਬਚਨ। ਉਹਨੇ ਮੱਥਾ ਟੇਕਿਆ ਮਹਾਰਾਜ ਨੂੰ, ਬਾਹਰ ਖੜੇ ਸਨ, ਇਹਦਾ ਧੰਨਵਾਦ ਕੀਤਾ, ਤੁਰਨ ਲੱਗਾ। ਇਹ ਸੱਜਣ ਪੈਸੇ ਦੇਣ ਵਾਲਾ ਜਿਹਨੂੰ ਨੀਂਦ ਨਹੀਂ ਸੀ ਆਉਂਦੀ, ਇਹ ਕਹਿੰਦਾ ਕਿ ਗੱਲ ਇਸ ਤਰ੍ਹਾਂ ਹੈ, ਤੁਰ ਚੱਲਿਆ, ਮੇਰਾ ਪਤਾ ਤੇ ਨੋਟ ਕਰ ਲੈ, ਜਦੋਂ ਹੋਰ ਪੈਸੇ ਦੀ ਲੋੜ ਪਵੇਗੀ ਤੇ ਮੇਰੇ ਨਾਲ ਕਿੱਥੇ ਸੰਪਰਕ ਕਰੇਗਾ। ਉਹ ਕਹਿਣ ਲੱਗਾ ਮੈਨੂੰ ਤੇਰਾ ਪਤਾ, ਐਡਰੈਸ ਦਾ ਪਤਾ ਹੈ, ਤੂੰ ਤੇ ਜਾਣਦਾ ਨਹੀਂ। ਕਹਿਣ ਲੱਗਾ ਨਹੀਂ, ਤੂੰ ਇੱਕ ਭੁਲੇਖੇ ਵਿੱਚ ਮੈਨੂੰ ਤੇਰਾ ਨੰਬਰ ਜਾਂ ਘਰ ਦਾ ਪਤੇ ਦੀ ਲੋੜ ਨਹੀਂ ਹੈ। ਕਿਉਂ ਭਲਾ? ਹੋਰ ਪੈਸੇ ਨਹੀਂ ਚਾਹੀਦੇ ਹੋਣਗੇ। ਕਹਿਣ ਲੱਗੇ ਮੇਰੇ ਕੋਲ ਪਤਾ ਉਸ ਰੱਬ ਦਾ ਜਿਹਨੇ ਤੈਨੂੰ ਰਾਤ ਨੀਂਦ ਨਹੀਂ ਆਉਣ ਦਿੱਤੀ ਤੇ ਅੱਧੀ ਰਾਤੀ ਤੈਨੂੰ ਉਠਾ ਕੇ ਇੱਥੇ ਭੇਜਿਆ। ਤੂੰ ਥੋੜਾ ਹੋਣਾ ਸੀ, ਤੈਨੂੰ ਕਿਸੇ ਨੇ ਭੇਜਿਆ ਏ, ਤੇ ਜਿਹਨੇ ਭੇਜਿਆ ਮੈਂ ਉਹਦੇ ਦਰ ਤੇ ਖਲੋਤਾ ਸਾਂ। ਇਹ ਗੱਲਾਂ ਗੁਰੂ ਕੇ ਪਿਆਰਿਓ, ਜੇ ਸਿਮਰਨ ਨਹੀਂ ਕਰਾਂਗੇ, ਬਾਣੀ ਅੰਦਰ ਨਹੀਂ ਵਸੇਗੀ ਤੇ ਕਰਮ ਚੰਗਾ ਵੀ ਮਾੜਾ ਹੀ ਬਣ ਜਾਂਦਾ ਜੇ। ਕੱਲੀ ਭਗਤੀ ਬੰਦੇ ਨੂੰ ਦੁਨੀਆ ਤੋਂ ਪਰਾਂ ਕਰਕੇ ਨਫ਼ਰਤ ਜੋਗੀਆਂ ਨੇ ਭਰੀ, ਪਰ ਉਹਦੇ ਬੱਚੇ ਸਾਡੇ ਰੌਲਾ ਪਾਉਂਦੇ, ਗ੍ਰਸਤੀ ਨਹੀਂ ਚਾਹੀਦੇ। ਭਜਨ ਸਿਮਰਨ ਆਲਾ ਦੁਨੀਆ ਤੋਂ ਭੱਜੇਗਾ ਨਹੀਂ, ਦੁਨੀਆ ਦੇ ਦੁੱਖ ਦੂਰ ਕਰਨ ਲਈ ਉਹਨਾਂ ਦੇ ਵਿੱਚ ਖਲੋਏਗਾ। ਤੁਹਾਨੂੰ ਪਤਾ ਹੈ, ਜਦੋਂ ਮਹਾਰਾਜ ਕਿਸੇ ਵੀ ਸਿੱਖ ਤੇ ਅੰਤਾਂ ਦੇ ਖੁਸ਼ ਹੁੰਦੇ, ਉਹਦੀ ਡਿਊਟੀ ਕੀ ਲਾਉਂਦੇ ਸੀ? ਕੱਲਾ ਬਹਿ ਜਾ ਘਰ, ਕਹਿੰਦੇ ਤੂੰ ਲੰਗਰ ਲਾ, ਮੰਜੀ ਦਿੱਤੀ ਤੇ ਲੋਕਾਂ ਵਿੱਚ ਬਹਿ ਜਾ ਕੇ। ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਪਹਿਲੀ ਗੱਲ
गुरु के प्यारो ताज अभिमान निम्रता आएगी, मोह माया फन पकड़ कटेगी ते रब का प्यार पैदा होएगा। गल करता सा हुण पूरी करन लई फिर एक मिनट तुहाडा ध्यान महाराज जो सिमरन वाल की करा ते सारे जुड़ के आखो जे वाहेगुरु 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 जियो वाहेगुरु 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 जियो वाहेगुरु 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 जियो वाहेगुरु 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 गरीब नवाज पिता महाराज जी कहते रब नाल प्यार पाओ ते प्यार गुरु के प्यारिओ जी नहीं ना ते पुछो महाराज प्यार पाइए किदां चीज़ां नाल ते आपे पै जांदा है, तेरे वाल नहीं पैंदा। काम करदे ध्यान तुहाडे वल जांदा है कि थल्ले थल्ले ही रह रुक जांदा है। तू मेरी सिफत कर मैं तेरी करांगा, बस मैं तेरी निगाह चंगा तू मेरी। रब ते गुरु नूं कौन पुछदा है? यही कारण दुख दा। सतगुरु जी मेहर करते ने सानू उच्चियां खेडां ते उच्चे वल ध्यान दवांदे। सवेरे आसा दी वार लगदी ते हर जुग जुग भगतों पाया सोदर दी पौड़ी। सवेरे जपजी साहिब उच्चियां चीज़ां वल ध्यान उच्चा वेखो। खैर मैं गल कर लगा सा भगत जी कहंदे पुछया जी प्यार नहीं ते प्यार किवें पैंदा? कहंदे दो काम करो, जिवें शराब बनाउण वाला एक ते भट्ठी च अग बाली रखदा है ते दूसरा गुरु के प्यारिओ वो नाल नाल वो काम करता है। खैर मैं वो शब्द ही नहीं कह सकांगा समा कारण। महाराज कहंदे एक अंदर तांग होवे कि महाराज मैं तेरा प्यार चाहुंदा वां, ये अग कदे बुझणी नहीं चाहिए। अग सदा बले रब जी मैनू तेरा प्यार चाहिए। ते दूसरा कला तवे अनार आ वाहिगुरु वाहिगुरु सिमरन करे करे ते फिर वो प्यार पांदा। ते जदों प्याओ होए ते फिर कारज किवें? एक निक्की जी गल वल ध्यान करो। गुरु अर्जन साहब ने इन्ना ही कहा सी कौड़ी जही भाई सरोवर नूं इट्टां पिल्लियां नहीं लाणियां पक्कियां लाओ जी। पक्कियां नहीं मिलियां किवें पक्कियां बन सकदियां ने? जे मड़ी दी मिल जाए ते ओ अच्छा ठीक है मड़ी नाल पकदियां ने। चले गए इशारा सी सुनिया सारिया ने मन्निया एक ने। भाई बहलो ने टोकरी चुक लई, चुक के उन्होंने वेख के संगत भी लग पई। बहुत मड़ी कट्ठी खोई इट्टां पाइयां ते बिल्कुल पक्कियां निकल आईयां। जदों निकलियां ते सतगुर जी आए इन्नियां सोहणियां इट्टां लाल सुरख किवें? जवाब मिलिया गरीब नवाज भाई बहलो दी करनी करके। अच्छा असी क्या सी क्या ते सारियां नूं सी मन्निया एक ने। कहंदे भाई बहलो ने सुन के उसे वक्त टोकरी चुक के बचन मान लिया ते मिलिया की भला? कहन लगे भाई बहलो रब दी बख्शिश दरगाह तेरे लिए सब तो पहलो तू पहले नंबर ते। असी किथे मार खाने आ? साडा मन आने वाले समय कृपा मंगदा, अज नहीं चाहुंदा ऐतवार। कहंदे शामी पाठ शुरू करांगा
ਕੱਲ ਨੂੰ ਅਰਦਾਸ ਕਰਾਂਗਾ, ਹਾਂ ਮੈਂ ਕਿਧਰੇ ਜਾ ਕੇ ਕਰਾਂਗਾ, ਹੁਣ ਕੀ ਗੱਲ ਹੈ? ਸਤਿਗੁਰ ਜੀ ਕਹਿੰਦੇ ਅਸੀਂ ਨਹੀਂ ਦੇਰ ਕਰਦੇ, ਤੁਸੀਂ ਕਰਦੇ ਹੋ ਦੇਰੀਆਂ, ਦੇਰ ਨਾ ਕਰੋ। ਮੇਰੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਜ ਕੋ ਸਮਝ ਕੱਚ ਬਿਗੜਿਓ, ਨਾ ਕਿਨ ਭੱਜ ਲੇ ਨਾ ਮੁਰਾਰ, ਕੁਛ ਨਹੀਂ ਵਿਗੜਦਾ ਢੁੱਲੀਆਂ ਬੇਰਾਂ ਦਾ। ਜਦੋਂ ਹੀ ਆ ਜਾਏ ਹੋਸ਼ ਉਦੋਂ ਹੀ ਉਹਨੂੰ ਸੰਭਾਲ ਲਈਏ ਤੇ ਮਹਾਰਾਜ ਜੋ ਕਹਿੰਦੇ ਨੇ ਉਹਨੂੰ ਉਸੇ ਵਕਤ ਮੰਨੀਏ। ਅਸੀਂ ਮੰਨਦਿਆਂ ਸੋਚਦਿਆਂ ਦੇਰ ਬੜੀ ਕਰਦੇ ਉਹਨਾਂ ਚਿਰ ਨੂੰ ਘਰ ਵਿੱਚ ਬਹੁਤ ਕੁਝ ਵਿਗਾੜ ਪੈ ਜਾਂਦੇ। ਸਾਹਿਬ ਕਹਿੰਦੇ ਤੂੰ ਛੱਡ ਪਿਛਲੀ ਗੱਲ, ਜਿੱਥੇ ਖਲੋਤਾ ਉੱਥੋਂ ਹੀ ਤੁਰ ਪਵੋ। ਸਤਿਗੁਰੂ ਪਿਛਲੇ ਵੀ ਬਖਸ਼ਦਾ ਹੈ ਤੇ ਅੱਗੋਂ ਪੜ੍ਹਦੇ ਹੋ ਨਾ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੈ। ਸਾਰੇ ਸਤਿਗੁਰੂ ਦੇ ਪਿਆਰ ਵਿੱਚ ਆਓ ਜੁੜੋ। ਹੁਕਮ ਵੀ ਸੀ ਕੱਲ ਵੀ ਭਾਈ ਕਰਵਿੰਦਰ ਸਿੰਘ ਗੁਰਾਂ ਦਾ। ਕੱਲ ਦੋ ਗੱਲਾਂ ਸੀ ਤੇ ਸੰਗਤ ਮੱਥਾ ਟੇਕ ਕੇ ਮੇਲੇ ਵੱਲ ਖਿੱਚ ਬੜੀ ਸੀ, ਸਟਾਲ ਬੜੇ ਸੋਹਣੇ ਸਨ, ਅਸੀਂ ਤਾਂ ਵੈਸੇ ਰਹਿ ਗਏ। ਤੇ ਦੂਜਾ ਸੀ ਵੀ ਸਪੀਕਰ ਸਿਸਟਮ ਕੱਲ ਮੇਰੇ ਲਈ ਬਿਲਕੁਲ ਹੀ ਠੀਕ ਨਹੀਂ। ਅੱਜ ਬਹੁਤ ਕਿਰਪਾ ਹੈ, ਗੁਰੂ ਕੇ ਪਿਆਰਿਓ ਜੁੜੋ ਸਾਰੇ। ਸਮਾਂ ਪੂਰਿਆ, ਮਹਾਰਾਜ ਨੇ ਕਿੱਡਾ ਤਰਸ ਕੀਤਾ ਹੈ। ਕੌਮ ਦੇ ਮਹਾਨ ਕੀਰਤਨੀਏ ਸਾਡੇ ਸਭਨਾਂ ਦੇ ਕਰਮਨ ਪਿਆਰੇ ਡਾਕਟਰ ਗੁਰਨਾਮ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਰਹਿ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ 31 ਰਾਗ ਉਹਨਾਂ ਲਈ, ਜੋ ਕੌਮ ਲਈ, ਦੁਨੀਆ ਨੂੰ ਦੱਸਣ ਲਈ ਜੋ ਮਿਹਨਤਾਂ ਮਸ਼ੱਕਤਾਂ ਕੀਤੀਆਂ ਤੇ ਕਰ ਰਹੇ ਨੇ, ਬੰਦ ਨਹੀਂ ਕੀਤੀਆਂ, ਕਰ ਰਹੇ ਨੇ। ਉਹਦਾ ਰੂਪ ਵਟਾ ਕੇ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਦੁਨੀਆ ਦੇ ਕੋਨੇ ਵਿੱਚ ਇਹਨਾਂ ਦੇ ਵਿਦਿਆਰਥੀ ਗੁਰਮਤਿ ਦੀ ਵਿਦਿਆ, ਸੰਗੀਤ ਦੀ ਵਿਦਿਆ ਤੇ ਜੋ ਮਹਾਰਾਜ ਨਾਲ ਪਿਆਰ ਹੈ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਡਾਕਟਰ ਸਾਹਿਬ ਜੀ ਦੇ ਪਿਤਾ ਜੀ, ਇਹਨਾਂ ਦੇ ਵੱਡੇ ਭਰਾ ਡਾਕਟਰ ਜਗੀਰ ਸਿੰਘ, ਜਿਹੜੇ ਕਿ ਗੁਰੂ ਕੇ ਪਿਆਰਿਓ ਉਹਨਾਂ ਨੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਬਹੁਤ ਵੱਡੀ ਸੇਵਾ। ਖੈਰ ਇਹਨਾਂ ਦੀਆਂ ਸੇਵਾਵਾਂ ਵੱਡੀਆਂ ਨੇ। ਪਹਿਲਾਂ ਉੱਥੇ ਪੜ੍ਹਾਇਆ ਜਾਂਦਾ ਸੀ ਬੱਚਿਆਂ ਨੂੰ ਹਿੰਦੁਸਤਾਨੀ ਰਾਗ, ਜਦੋਂ ਇਹਨਾਂ ਨੇ ਮਿਹਨਤ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਰਾਗਾਂ ਦੀ ਸਾਰੀਆਂ ਪਰਿਭਾਸ਼ਾ ਬਣਾ ਕੇ ਉਹ ਸਕੂਲਾਂ ਵਿੱਚ ਲਵਾਈਆਂ ਨੇ, ਉਹ ਇਹਨਾਂ ਦੀ ਦੇਣ ਹੈ। ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਉਹਨਾਂ ਤੋਂ ਕੀਰਤਨ ਸਰਵਣ ਕਰਨਾ। ਪਾਰਸ ਜੀ ਬੈਠੇ ਨੇ, ਪਰ ਉਸ ਤੋਂ ਪਹਿਲਾਂ 2 ਮਿੰਟ ਜਿਹੜੇ ਰਹਿੰਦੇ ਸਿਮਰਨ ਵਿੱਚ ਜੁੜੋ, ਇਹਨਾਂ ਲਈ ਅਸੀਸਾਂ ਬਣਾਓ। ਇਹਨਾਂ ਦੀ ਰਸਨਾ ਤੇ ਬੈਠ ਕੇ ਗੁਰਮੁਖਾਂ ਦੇ ਤੇ ਇਹ ਗਾਉਣ ਮਹਾਰਾਜ ਦੇ ਪਿਆਰ ਵਿੱਚ ਤੇ ਸਾਡੇ ਅੰਦਰਾਂ ਨੂੰ ਰੰਗਣਗੇ। ਜੀ ਪਿਆਰ ਨਾਲ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
अपने मना अंदर प्यार पाओ, गुरु त्रुट के बख्शिश करेगा। सतगुरु जी मेरा करन, हर हिरदे अंदर अपना प्यार पाओ। दात देन 4 मई नूं अमृत संचार भी महाराज की किरपा नाल इत्थे रखिया। जिन्हां वीरां भैणां ने जी दात नहीं लई वो भी दात प्राप्त करिए। शुक्रगुजार आप सारी संगत का, वीर परोपकार सिंह पुरांदा ਅਤੇ सरदार शमशेर सिंह उन्हां दी समूह प्रबंधक कमेटी दा जी। भुल चुक दी खिमा करनी फतेह बुलाओ। वाहिगुरू जी का खालसा, वाहिगुरू जी की वाहिगुरू जी का खालसा, वाहिगुरू जी की फतेह। सतगुर सच्चे पातशाह जी गोद दा आनंद माण रहे गुरु प्यारे साध संगत जी, साढ़े बहुत वड्डे भाग है। 2-3 दिन तो लगातार असी बहुत ही नामदेव ते रसियां हुई रूहां के मुखारबिन तो बहुत ही प्यारे भजन सुन के गुरु साहब दे ते अपने जीवन का रस्ता जो ही भुले हुए हैं ਉਹਦੇ ਉੱਤੇ ਸਾਨੂੰ ਰਸਤੇ ਤੇ ਲਿਆਉਣ ਦੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ। ਭਾਈ ਸਾਹਿਬ ਸਿੰਘ ਹੁਣਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਦੇ ਬੋਲਾਂ ਦੇ ਵਿੱਚ ਇਹਨਾਂ ਦੀ ਜੋ ਵੀ ਇਹਨਾਂ ਨੇ ਗੁਰੂ ਦੀ ਸਿੱਖਿਆ ਗੁਰਬਾਣੀ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿੰਨੀ ਦੇਰ ਤੱਕ ਸਾਡੀ ਅੰਦਰੋਂ ਮਨ ਕਰਕੇ ਸਾਡੀ ਨੇੜਤਾ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਬਾਣੀ ਦੇ ਨਾਲ ਨਹੀਂ ਬਣਨੀ, ਸਾਡਾ ਭਲਾ ਨਹੀਂ ਜੇ ਹੋਣਾ। जिन्ना मर्जी जतन कर लीए, जिन्ने मर्जी खबी खां बन जाइए, ये सब कुछ व्यर्थ है। गुरु की नेड़ता मानने वास्ते गुरु की गुरबाणी बाणी के नाल जुड़ना ते उन्होंने अमल दे विच लियाओ, ये बहुत ज़्यादा जरूरी आ। मैं भाई साहब हुण दा बहुत बहुत धन्नवाद करदा। हुण मैं जिस प्रथाए ये थोड़ा जिहा प्रोग्राम आपां रखिया सी 10-15 मिनट आप थोड़े जे हम लैने आ। डॉक्टर हरदम सिंह आजाद जी आ गए आ, बाकी साड़ी एक कंस्ट्रक्शन टीम जी है वो जिन्होंने आ सारा स्ट्रक्चर जोड़ा तुहाडे सामने लभ रहा, असी चाहुंदे आ संगतां दे विच ही उन्हां दा मान सन्मान किया जाए। तो मैं बेनती करांगा सारियां संगतां नूं प्लीज़ 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 हाथ जोड़ के बेनती आ कि जे तुम उठ के जाने की कोशिश करोगे ना तो मैसेज पता तुहाडे वालों की आएगा कि जो तुम आ सब कुछ किया ना सानू नहीं चंगा लगा। मैं हाथ जोड़ के बेनती करना जे तुम बैठ के तो इनू वेखोगे, उन्होंने मान सन्मान करोगे, थोड़े मिनट लैने, उस तो बाद डॉक्टर साहब का कीर्तन होना वा, अपने गुरु नाम सिंह जी होना का, भाई पास होना ने एक शब्द पढ़ना वा। मेरी हाथ जोड़ के बेनती आ, अं पूरा टेल ला रहे हैं, दूरों नेड़ियों आप चंगे चंगे मतलब गवईए चंगे चंगे कथावाचक सद के असी कोशिश करिए भी सतगुरु के किदा नेड़े होया जाए। तो प्लीज़ बैठ के जरूर साड़ी झोली में अपना अद्धा पौना घंटा होर पाओ। तुहाडा बहुत बहुत धन्नवाद। हुण मैं 5 मिनट वास्ते डॉक्टर साहब बोल के उस तो बाद इन्हों सन्मानित किया जाएगा। वाहिगुरू जी का खालसा, वाहिगुरू जी की। मैं अपने सन्मान की उड़ीक विच नहीं गा, मैं सन्मान इस संगत का करना चाहना है। असी घड़ी के गुलाम बन चुके हैं। कुछ दिन ऐसे होंगे ने असी इस स्टेज तो सुनिया 3 घंटे कीर्तन सुनना, 6 घंटे कीर्तन, ऐसा 2 मिनट नहीं सुनते। असी जो प्रबंधक अपना उपराला करते हैं, असी क्यों मैनू विचाले क्यों लिया है, राम राम बंद हुई है तो टै टै शुरू हुई है, क्यों करते हैं? असी उन्होंने बन के बहाया कि उन्होंने करके तुम बैठे रहोगे। क्यों फिक्र होवे प्रबंधक कमेटियां नूं इहो जी चीज़ का?
क्यों सानू मिहनत करनी पवे कि भाई गुरु की गल सुन लो? काहदे वास्ते फैसिलिटियां बनाईयां? जे असीं गुरु की गल नहीं सुननी ठरमे दे नाल प्यार दे नाल, सानू कई बारी भार लगता है। अपनी समझ है, उस समझ ने गुरु ने घट्टो घट मैनूं ये सोची बख्शी है। कल ही असीं शब्द सुनिया सी एक, गुर जैसा नाही को देव, जिस मस्तक भाग सो लागा से। कि असी मस्तक साढ़े सारे सखने असी सेवा विच नहीं लगना। मैं गुरुद्वारा मैनेजमेंट प्रबंधक कमेटी दे बारे गल करनी है। वो ये है, कमेटियां असी इत्थे इलैक्शनां नहीं करते। किवें बनदी है कमेटी? तुसी हाथ खड़ा करो, लेडी है जां मैन है, कहना मैं भाई सेवा करनी चाहना। आओ, साडा चैलेंज ये है, जेडे बुढ़े मेरे वर्गे लगे है काफी चिर दे, उन्हें चले भाई तू दस किहड़ी सेवा कर सकदा, किहड़ी दिलचस्पी है। 9 सब कमेटियां हैं जिहड़े 9 काम ने वक्रे वक्रे डिफाइन किए, उन्होंने कोई भी भैन भरा आ सकता है। उन्होंने 9 सब कमेटियां दे विचों ही गुरुद्वारा मैनेजमेंट कमेटी है बनती है। बड़ा किंतु परंतु हो रहा अजे तक भी। देखो जो होरा गुरुद्वारा इलैक्शन होंदियां, तुसीं इलैक्शन क्यों नहीं करते? जिथे इलैक्शन है उत्थे लड़ाई है। नॉर्थ अमेरिका दे विच मैनूं 60 साल रहंदे हो गए। जिथे इलैक्शन है, इलैक्शन इज कैंसर। ननकाना साहब के साके तो पहला कदे गुरुद्वारा इलैक्शन नहीं सी होईयां। कि साडे बड़े वड्डियां नूं पता नहीं सीगा भी किवें असीं कंट्रोल करना। महाराज रणजीत सिंह दा राज दुनिया भर दे विच हुण यह मन्निया जा रहा है कि इस तो चंगा राज कोई भी नहीं होया। पश्चिमी दुनिया यह मन रही है, असी नहीं मान रहे। असी पश्चिमी की कापी करके असी वार्तालाप होंदा। सो जेडे तुसी डेडिकेटेड बैठे हो, तुसी ही चलाउणी है। भावें संस्था कल असी 3000 तो बाद बंदा आया होना इत्थे, उन्हां विचों भी उभरनगे, समा पऊगा। पर साडी जो कमिटमेंट है, सानू जे भार मैं तो जी गुरुद्वारे 4 घंटे लाते, भाई खुशी होनी चाहिए। मैं 4 घंटे घट्टों घट मैंने मिल के मैं गुरु की गल सुनिया, कुछ कुछ मत्थे कुछ पले पऊगी। जो सो जी GMC हैगी है, इस तरीके मैं इस करके दसिया ताकि कुछ लोग पता नहीं ये 2-4 बंदे अपना रन करी जाते हैं। नहीं, जे तुहानू सरदार शमशेर सिंह हुण दा गुरुद्वारे मैनेजमेंट कमेटी का प्रधान है, तुसी बनाया। इन्हां कुछों आजाद ने वो फना फिट करता, तगड़ा फिट करता। आजाद ने कुछ नहीं किया, संगत ने बनाया। जे तुहानू नहीं पसंद जां उहनूं होर सपोर्ट करना, इधर वे तुहाडा फर्ज बनता है कि तुसी साडा गुरुद्वारा साडे गुरु दा द्वारा है, इत्थे हक नहीं मिलते, मेरा हक है। इत्थे फर्ज चलते ने, असी फरजंद बनना है, ना कि सानू हक चाहिए है जी। सो मैं बहुत ठहने ना करा अपने आप मैं कहन दिया इस करके कि ये दिन दिहाड़ां दे विच प्रोग्राम लंबे चलते हैं। तो पहली बारी नहीं, मैं पहला कह चुकिया कि मैं 60 साल हो गए मैनूं इत्थे गुरुद्वारा बनाउंदिआं नूं। डिट्रॉइट तो शुरू किया सन 60 दे विच, शिकागो, उस तो बाद सैन फ्रांसिस्को एरिया, उस तो बाद काफी चिर ह्यूस्टन दे विच हैगा हुणा। मैं देखे सारी थां दे उत्ते साडा वार्तालाप जिहड़ा होना चाहिए वो है नहीं गा ठीक।
ਇਸ ਕਰਕੇ ਅਸੀਂ ਆਪਣੇ ਪ੍ਰਬੰਧਕਾਂ ਨੂੰ ਕਹਿੰਦੇ ਆ ਕਿ ਭਾਈ ਸਾਡਾ ਕਸੂਰ ਹੈ, ਅਸੀਂ ਕਿਉਂ ਨਹੀਂ ਗੁਰੂ ਦਾ ਵਾਰਤਾਲਾਪ, ਕਿਉਂਕਿ ਅਸੀਂ ਆਪ ਗੁਰੂ ਵਾਲੇ ਨਹੀਂ ਬਣੇ। ਜਦੋਂ ਆਪ ਭੇਜਾਂਗੇ ਉਸ ਰਾਸਤੇ ਵਿੱਚ ਤੇ ਫਿਰ ਆਪਣੇ ਆਪ ਹੀ ਉਹ ਪਰਮੇਟ ਹੋਊਗਾ। ਸੋ ਮੈਂ ਇਹ ਖਾਸ ਬੇਨਤੀ ਕਰਨ ਵਾਸਤੇ ਖੜਾ ਹੋਇਆ। ਇਹ ਫੈਸਿਲਿਟੀ ਦੇ ਪਿੱਛੇ ਬਹੁਤ ਕੁਛ ਹੈ। ਸੱਜਣ ਬੈਠੇ, ਮੈਂ 2-4 ਬੰਦਿਆਂ ਦੇ ਨਾਂ ਲੈਣੇ ਆ। ਸੰਗਤ ਦੇ ਬਹੁਤ ਮੈਂਬਰਾਂ ਨੇ ਸੇਵਾ ਕੀਤੀ ਹੈ। ਸਰਾੜ ਗੁਰਚਰਨ ਸਿੰਘ ਜੀ ਧਾਲੀਵਾਲ, ਤੁਸੀਂ ਖੜੇ ਹੋ ਕੇ ਸੰਗਤ ਨੂੰ ਦਿਓ ਜੀ ਦਰਸ਼ਨ। ਇਹਨਾਂ ਨੇ ਆਪ ਖੜੇ ਹੋ ਕੇ ਇੱਥੋਂ ਦੀ ਕੰਕਰੀਟ ਪਵਾਈ ਹੈ। ਕਿੰਨੇ ਸਾਲਾਂ ਦੀ ਗੱਲ ਹੈ। ਕੰਸਟਰਕਸ਼ਨ ਕਮੇਟੀ ਦਾ ਚੇਅਰਮੈਨ ਗੁਰਮੀਤ ਸਿੰਘ ਸੈਣੀ ਹੈ। ਮੇਜਰ ਕੰਸਟਰਕਸ਼ਨ ਕਮੇਟੀ ਇੱਕ ਸੰਸਥਾ ਵਿੱਚ ਸਾਡੀ ਕਮੇਟੀ ਬਣਾਈ ਹੋਈ ਹੈ। ਉਸਨੇ ਇਹ ਪਹਿਲਾਂ ਸੇਵਾ ਇਹਨਾਂ ਦੀ ਹੁੰਦੀ ਸੀਗੀ। ਉਸ ਤੋਂ ਬਾਅਦ ਉਹ ਮੇਜਰ ਕੰਸਟਰਕਸ਼ਨ ਕਮੇਟੀ ਦੇ ਚੇਅਰਮੈਨ ਤੇ ਸੈਣੀ ਸਾਹਿਬ ਨਜ਼ਰ ਨਹੀਂ ਆਉਂਦੇ, ਤੁਹਾਨੂੰ ਜਾਣਦੇ ਹੋ ਗੁਰਮੀਤ ਸਿੰਘ ਸੈਣੀ ਕੌਣ ਹੈ। ਇਹਨਾਂ ਦੀ ਲਗਨ ਹੈ। ਸਾਡੇ ਵਿੱਚ ਇੱਕ ਬਹੁਤ ਭਾਰੀ ਗੁਣ ਹੈ। ਗੁਰੂ ਸਾਨੂੰ ਦੱਸਦਾ ਹੈ, ਸੇਧ ਦਿੰਦਾ ਹੈ, ਗੁਣਾ ਕੇ ਸਾਂਝ ਕਰੀਜੈ ਛੋੜ ਆਪਗਣ ਚੱਲੀਐ। ਅਸੀਂ ਆਪਗਣ ਪੱਲੇ ਬੰਨੇ ਹੁੰਦੇ, ਫਲਾਣੇ ਜਾਓ ਨੁਕਸਿਆ, ਟਿਕੜੇ ਜਾਓ ਨੁਕਸਿਆ, ਕਮੇਟੀ ਉਹ ਨਹੀਂ ਕਰਦੀ, ਆਜ਼ਾਦ ਉਹ ਨਹੀਂ ਕਰਦਾ, ਟਿਕੜਾ ਫਲਾਣਾ ਉਹ ਨਹੀਂ ਕਰਦਾ। ਉਹ ਭਾਈ ਮਾੜੇ ਮੋਟੇ ਗੁਣਾਂ ਦੇ ਨਾਲ ਵੀ ਸਾਂਝ ਪਾ ਲਓ। ਇਹਨਾਂ ਬੰਦਿਆਂ ਦੇ ਵਿੱਚ ਮੈਂ ਤੁਹਾਡਾ ਫਰਜ਼ ਕੀ ਬਣਦਾ, ਭਾਈ ਹੱਲਾਸ਼ੇਰੀ ਦਿਓ ਉਹਨਾਂ ਨੂੰ ਜਿਹੜੇ ਸੇਵਾਦਾਰ ਨੇ। ਕਿੰਨੇ ਨੇ ਸੰਗਤ, ਕੱਲ 3000 ਤੋਂ ਵੱਧ ਸੰਗਤ ਸੀਗੀ। ਆਪਣੇ ਆਪ ਹੀ ਉਸ ਹੋ ਗਿਆ ਸਾਰਾ ਕੁਝ, ਸਾਰੇ ਖੁਸ਼ ਗਏ ਹੈ। ਜੇ ਤੁਸੀਂ ਲੰਗਰ ਦੀ ਲਾਈਨ ਲੱਗੇ ਤੋਂ ਭਾਈ ਤੁਹਾਡਾ ਧੰਨਵਾਦ ਹੈ। ਉਹ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ। ਜੇ ਉਹ ਮੁੜਕੀ ਹੋਇਆ, ਤੁਸੀਂ ਕਹੋ ਮੈਂ ਭਾਈ ਅੱਜ ਤਾਂ ਨਹੀਂ ਮੇਰੇ ਕੋਲ ਟਾਈਮ ਹੈ, ਪਰ ਕੱਲ ਨੂੰ ਆ ਕੇ ਮੈਂ ਤੇਰੇ ਨਾਲ ਹੱਥ ਵਟਾਊਂ। ਅਸੀਂ ਉਹ ਭਾਈਚਾਰਾ ਕ੍ਰੀਏਟ ਕਰਨਾ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਸੀ। ਉਹ 20 ਰੁਪਈਆਂ ਦਾ ਲੰਗਰ ਅਜੇ ਤੱਕ ਚੱਲਦਾ ਹੈ। ਕੱਲ ਸਾਡੇ ਕੋਲ ਕੁਝ ਜੱਜ ਤੇ ਸ਼ਹਿਰ ਵਗੈਰਾ ਆਏ ਸੀਗੇ ਤੇ ਉਹਨਾਂ ਨੂੰ ਅਸੀਂ ਦੱਸਣ ਰਹੇ ਸੀਗੇ। ਉਹ ਕਹਿੰਦੇ ਵੀ ਹਾਊ ਡੂ ਯੂ ਫੀਡ 2000-3000 ਪੀਪਲ। ਅਚੰਭੇ ਵਾਲੀ ਗੱਲ ਹੈ। ਮੈਂ ਵੀ ਆਲਵੇਜ਼ ਮੈਨੇਜ ਇਟ। ਸੋ ਹੋਰ ਸੱਜਣਾ ਦੇ ਨਾਮ ਬਹੁਤ ਨੇ। ਗੁਰਬੀਰ ਸਿੰਘ ਬੋਪਾਰ ਆਏ ਹੈ, ਕੰਸਟਰਕਸ਼ਨ ਦੇ ਵਿੱਚ ਬਹੁਤ ਐਕਟਿਵ ਹੈ। ਕੁਝ ਸੱਜਣ ਜਿਹੜੇ ਸਾਡੇ ਨਾਲ ਅੱਜ ਕੱਲ੍ਹ ਰੁੱਸੇ ਹੋਏ ਆ, ਮੈਂ ਉਹ ਭੁੱਲਦਾ ਨਹੀਂ ਉਹਨਾਂ ਨੂੰ, ਮੈਨੂੰ ਪੂਰਾ ਯਾਦ ਹੈ। ਉਹਨਾਂ ਦੀ ਦੇਣ ਵੀ ਹੈ ਅਰਲੀ ਔਨ ਕੰਸਟਰਕਸ਼ਨ ਦੇ ਵਿੱਚ। ਮੇਰੇ ਗੁਰਮੀਤ ਸਿੰਘ ਸੈਣੀ ਹੁਣੇ ਵਾਕ ਨਹੀਂ ਕੀਤਾ, ਜਿਹਨਾਂ ਸੰਗਤ ਨੇ ਨਹੀਂ ਦਰਸ਼ਨ ਕੀਤੇ ਇਹਨਾਂ ਦੇ ਪਹਿਲਾਂ। ਇਹਦੀ ਬਹੁਤ ਦੇਣ ਹੈ। ਦਿਨ ਰਾਤ ਝਿੜਕਾਂ ਵੀ ਖਾਂਦੇ ਹੈ। ਉਹ ਨਹੀਂ ਕੀਤਾ ਤੂੰ, ਉਹ ਠੀਕ ਨਹੀਂ ਹੋਇਆ। ਬੜਾ ਸੌਖਾ ਜੇ ਕ੍ਰਿਟਿਸਿਜ਼ਮ ਕਰਨਾ, ਪਰ ਇੰਨੇ ਕੰਮਾਂ ਦੇ ਵਿੱਚ ਸਾਡੇ ਜਿਹੜੇ ਜਲੰਧਰ ਪੰਜਾਬ ਤੋਂ ਆਏ ਹੋਏ ਆ ਕੋਹਲੀ ਸਾਹਿਬ, ਉਹ ਵੀ ਪਿੱਛੇ ਬੈਠੇ। ਕੋਹਲੀ ਸਾਹਿਬ ਤੁਸੀਂ ਵੀ ਖੜੇ ਹੋਏ। ਕੱਲ ਮੈਂ ਕਿਹਾ ਇਹਨਾਂ ਨੂੰ ਅਸੀਂ ਸਨਮਾਨ ਕੀਤਾ ਸੀਗਾ। ਤੇ ਇਹਨਾਂ ਦਾ ਜਿਹੜੇ ਇੰਟੀਰੀਅਰ ਡਿਜ਼ਾਈਨ ਵਗੈਰਾ ਕੀਤਾ ਸਾਰਾ ਬਿਲਡਿੰਗ ਦਾ, ਕਿਵੇਂ ਤੇ ਕਿਹੜਾ ਰੰਗ ਲੱਗਣਾ ਚਾਹੀਦਾ, ਕਿਹੜਾ ਉਹ ਹੈ। ਸੋ ਨਾ ਹੋਰ ਬਹੁਤ ਨੇ। ਤੇ ਹਰਜੀਤ ਸਿੰਘ ਗਲੋਤਰਾ ਸ਼ੁਰੂ ਤੋਂ ਸੇਵਾ ਦੇ ਵਿੱਚ ਲੱਗਿਆ, ਤੁਸੀਂ ਸਾਰਿਆਂ ਨੂੰ ਦੇਖਿਆ ਹੋਣਾ। ਤੇ ਕਈ ਵਾਰੀ ਅਸੀਂ ਬੰਦਿਆਂ ਦੇ ਸੁਭਾਅ ਵੇਖ ਕੇ ਗਲੋਤਰਾ ਸਾਹਿਬ ਦੇ ਵਿੱਚ ਆਏ ਉਹ ਇਹ ਕਰਦਾ ਹੈ, ਪਰ ਵਨ ਥਿੰਗ ਜੇ ਗੁਣਾ ਕੇ ਸਾਂਝ ਕਰੀ ਕਰਨੀ ਹੈ, ਉਹਦੇ ਜਿੰਨਾ ਕੰਮ ਕਿਸੇ ਹੋਰ ਨੇ ਕੀਤਾ ਇੱਥੇ। ਕਿੰਨੇ ਸਾਲਾਂ ਤੋਂ ਇਹ 20 ਸਾਲਾਂ ਦਾ ਪ੍ਰੋਜੈਕਟ ਹੈਗਾ, 20 ਸਾਲਾਂ ਦੇ ਲੱਗੇ।
ਸੋ ਗੁਰਬੀਰ ਸਿੰਘ ਗੋਪਾ ਰਾਏ ਦੀ ਆਪਣਾ ਤੀਰ ਸਿੰਘ ਖਹਿਰਾ ਜੇ ਤੁਸੀਂ ਜਾਣਦੇ ਹੋ। ਹੁਣ ਇਹ ਸੱਜਣ ਆਉਂਦੇ ਨੇ ਹਰ ਹਫ਼ਤੇ, ਪਿਛਲੇ ਕੁਝ ਹਫ਼ਤੇ ਦੇ ਮੀਟਿੰਗਾਂ ਮੁਰਗਾ ਕਰਦੇ। ਹੁਣ ਇਹ ਗੱਲਾਂ ਪਿਛੋਕੜ ਦੇ ਵਿੱਚ ਨੇ, ਅਸੀਂ ਕਿਹਨੂੰ ਦੱਸੀਏ ਜੇ ਤੁਹਾਨੂੰ ਨਾ ਦੱਸੀਏ? ਤੁਹਾਡੇ ਵਿੱਚੋਂ ਹੀ ਇਹ ਬੰਦੇ ਕੱਲ ਨੂੰ ਆਉਣੇ ਨੇ ਜਿਨ੍ਹਾਂ ਨੇ ਗੁਰਦੁਆਰੇ ਸੰਭਾਲਣੇ ਨੇ। ਮੇਰਾ ਪਿੱਛਾ ਦੂਰ ਹੈ ਤੇ ਅੱਗਾ ਨੇੜੇ ਆਇਆ ਹੋਇਆ, ਮੈਨੂੰ ਇਹਦਾ ਅਹਿਸਾਸ ਹੈ। ਮੈਂ ਚਾਹੁੰਦਾ ਕਿ ਮੇਰੀ ਥਾਂ ਦੇ ਉੱਤੇ ਕੋਈ ਹੋਰ ਸੱਜਣ ਉੱਭਰਨ ਤਾਂ ਕਿ ਇਹ ਸੰਗਤ ਦੀ ਜਿਹੜੀ ਇੱਕ ਕੌਮ ਦੀ ਜਾਇਦਾਦ ਹੈ, ਇਹ ਕਿਸੇ ਕਮੇਟੀ ਅੱਜ ਆਉਂਦੀ ਹੈ, ਕੱਲ ਨੂੰ ਕੋਈ ਹੋਰ ਕਮੇਟੀ ਹੋਊਗੀ, ਗੁਰੂ ਸੇਵਾ ਲਊਗਾ। ਜਿਸ ਮਸਤਕ ਭਾਗ ਸੋ ਲਾਗਾ ਸੇਵ। ਮਸਤਕ ਭਾਗ ਇੱਥੇ ਜਦੋਂ ਅਸੀਂ ਮੱਥਾ ਟੇਕਦੇ ਹਨ ਕਹਿ ਸਕਦੇ ਗੁਰੂ ਸਾਨੂੰ ਬਖਸ਼, ਸਾਨੂੰ ਸੇਵਾ ਬਖਸ਼ ਕੇ ਸੇਵਾ ਬਖਸ਼ੂਗਾ। ਗੁਰੂ ਬਖਸ਼ਾਂਦੇ ਆ। ਜਿੰਨੀਆਂ ਮਰਜ਼ੀ ਭੁੱਲਾਂ ਕਰੀਆਂ, ਮੇਰੇ ਵਰਗੇ ਦਾੜੀ ਕੇਸ ਕਤਲ ਹੁੰਦੇ ਸੀਗੇ ਸੰਨ 82 ਦੇ ਵਿੱਚ। ਅਸੀਂ ਆਏ ਹਾਂ, ਮੁੜ ਕੇ ਆਏ ਹਾਂ ਜਦੋਂ 84 ਵਿੱਚ, ਜਿੰਨਾ ਮੈਂ ਰੌਲਾ ਪਾਇਆ 84 ਵਿੱਚ ਹੋਰ ਕਿਸੇ ਨੇ ਨਹੀਂ ਪਾਇਆ। ਉਸ ਤੋਂ ਬਾਅਦ ਲਗਨ ਲੱਗਦੀ ਹੈ, ਗੁਰੂ ਦੇ ਮਸਤਕ ਲਿਖਤਾ ਭਾਈ ਤੇਰੇ ਸਿਰ ਦੇ ਵਿੱਚ ਆਹ ਸੁਪਨਾ ਪਾਇਆ, ਇਹਨੂੰ ਸਾਕਾਰ ਕਰ। ਹੋ ਗਿਆ, ਗੁਰੂ ਆਪ ਕਰਦਾ ਹੈ। ਫਿਰ ਉਸ ਤੋਂ ਬਾਅਦ ਮੇਰੀ ਬੈਂਕਰਪਸੀ ਹੋ ਚੁੱਕੀ ਹੈ। ਮੈਂ ਕਈ ਵਾਰੀ ਕਹਿੰਦਾ ਤੁਸੀਂ ਮੁੜ ਕੇ ਆਪਣੀ ਗੱਲ ਬੈਂਕਰਪਸੀ ਕਿਉਂ ਕਰਦੇ ਹੋ? ਇਸ ਕਰਕੇ ਜੇ ਗੁਰੂ ਦੇ ਭਰੋਸਾ ਹੈ, ਬੈਂਕਰਪਸੀ ਡਜ਼ਨਟ ਸਟਾਪ ਯੂ ਫਰਮ ਐਨੀਥਿੰਗ। ਗੁਰੂ ਨੇ ਬਹੁਤ ਬਖਸ਼ ਕੀਤੀ। ਹੁਣ ਕਈ ਲੋਕ ਗੱਲਾਂ ਕਰਦੇ ਆਜ਼ਾਦ ਨੇ ਜੀ ਇੰਨਾ ਪੈਸਾ ਦਾਨ ਕੀਤਾ ਜਾਂ ਇੰਨਾ ਪੈਸਾ ਲਾਇਆ। ਉਹ ਜੇ ਗੁਰੂ ਨੇ ਨਾ ਦਿੱਤਾ ਉਹਨਾਂ ਤੇ ਆਜ਼ਾਦ ਕੋਲ ਕਿੱਥੋਂ ਲਾਉਣਾ ਸੀ ਉਹਨੇ? ਗੁਰੂ ਦਾ ਸ਼ੁਕਰਾਨਾ ਹੀ ਕਰਨਾ ਸਾਡਾ ਫਰਜ਼ ਬਣਦਾ ਹੈ। ਤੇ ਸਾਰੇ ਉਹਨਾਂ ਭੈਣਾਂ ਭਰਾਵਾਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਹੈ, ਮੈਂ ਇੰਨੇ ਸ਼ਬਦਾਂ ਦੇ ਨਾਲ ਕਿਹਨਾਂ ਦੇ ਨਾਂ ਲਏ। ਬਹੁਤ ਸੱਜਣਾਂ ਨੇ ਸੇਵਾ ਕੀਤੀ ਹੈ ਤੇ ਜਿਨ੍ਹਾਂ ਨੇ ਅਜੇ ਨਹੀਂ ਕੀਤੀ ਉਹਨਾਂ ਦਾ ਕੀ ਫਰਜ਼ ਬਣਦਾ? ਅਜੇ ਕਿਹੜਾ ਗੁਰਦੁਆਰੇ ਕਦੇ ਖਤਮ ਨਹੀਂ ਹੁੰਦੇ। ਇੱਥੇ ਹੋਰ ਸਾਪਣ ਦੀਆਂ ਚੀਜ਼ਾਂ ਹੋਰ ਅਸੀਂ ਸ਼ਹੀਦ ਫਾਊਂਟਨ ਬਾਹਰ ਪਿਆ, ਉਹ ਲਾਉਣਾ ਅਗਲਾ ਪ੍ਰੋਜੈਕਟ ਹੈ। ਇਸ ਤੋਂ ਬਾਅਦ ਜਿਹੜੀ ਮੇਜਰ ਕੰਸਟਰਕਸ਼ਨ ਕਮੇਟੀ ਹੈ, ਉਹਨਾਂ ਨੇ ਸਕੂਲ ਸ਼ੁਰੂ ਕਰਨਾ, ਸਕੂਲ ਦੀ ਬਿਲਡਿੰਗ ਡਰੈਗਾਂ ਵਗੈਰਾ ਬਣਾਉਣਾ। ਸੋ ਜਿਹੜਾ ਬੋਰਡ ਹੈ, ਬੋਰਡ ਆਫ ਡਾਇਰੈਕਟਰਸ, ਉਹਨਾਂ ਦਾ ਕੰਮ ਹੈਗਾ ਕਿ ਜਿਹੜੇ 7-8 ਹੋਰ ਪ੍ਰੋਜੈਕਟ ਬਣਨੇ ਹੈ ਤੇ ਉਹਨਾਂ ਦੇ ਉੱਤੇ ਹੋਰ ਫੋਕਸ ਕਰਨ। ਗੁਰਦੁਆਰੇ ਮੈਨੇਜਮੈਂਟ ਕਮੇਟੀ ਦਾ ਕੰਮ ਜਿਹੜੀ ਤੁਸੀਂ ਬਣਾਉਣੀ ਹੈਗੀ ਆ, ਉਹਨਾਂ ਨੇ ਇਸ ਗੁਰੂ ਘਰ ਦਾ ਪ੍ਰਬੰਧ ਕਰਨਾ। ਤੇ ਸਾਡੇ ਜਿਹੜੇ ਗੁਣੀ ਗਿਆਨੀ ਸਾਡੇ ਧੰਨਵਾਦ ਨੇ, ਜਦੋਂ ਅਸੀਂ ਸਾਦੇ ਆਉਂਦੇ ਆ ਤੇ ਮੈਂ ਬਹੁਤ ਟਾਈਮ ਲੈ ਗਿਆ, ਪਰ ਤੁਹਾਡਾ ਧੰਨਵਾਦ ਹੈ। ਮੈਂ ਕੋਈ ਬਹੁਤੇ ਨਹੀਂ, ਇੱਕ ਦੋ ਬੀਬੀਆਂ ਦੇ ਇੱਕ ਕਹਿੰਦੇ ਇੰਦਰਪਾਲ ਦਾ ਨਾਮ ਲਓ। ਇੰਦਰਪਾਲ ਜੋ ਦਿਨ ਰਾਤ ਸੇਵਾ ਕਰਦਾ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ, ਜ਼ਰੂਰੀ ਨਹੀਂ ਕਿ ਤੁਸੀਂ ਜਿਵੇਂ ਇੰਦਰਪਾਲ ਕਰਦਾ ਵੀ ਉਹਦਾ ਬਹੁਤ ਹੀ ਜ਼ਿਆਦਾ ਸੇਵਾ ਕਰਦਾ, ਤੁਸੀਂ 2 ਘੰਟੇ ਕੱਢੋ। ਇਹ ਫੈਸਲਾ ਕਰੋ ਮੈਂ ਭਾਈ 1 ਘੰਟਾ ਜ਼ਰੂਰ ਸੇਵਾ ਕਰਨੀ ਆ, ਅੱਧਾ ਘੰਟਾ ਕਰਨੀ, ਕੁਝ ਨਾ ਕੁਝ ਤੇ ਪਾਓ ਆਪਣਾ ਹਿੱਸਾ। ਜੇ ਤੁਹਾਡੇ ਕੋਲ ਪੈਸੇ ਘੱਟ ਆ, ਗੁਰੂ ਸਾਹਿਬ ਨੇ ਨੁਕਸਾ ਬੜਾ ਚੰਗਾ ਦੱਸਿਆ, ਦਸਵੰਧ ਕੱਢੋ। ਜੇ ਕੋਈ 10 ਆ ਉਹ 1 ਦੇ ਦੇ, ਜੇ ਕੋਈ 100 ਆ ਉਹ 10 ਦੇ ਦੇ। ਤੇ ਜੇ ਮੇਰੇ ਵਰਗੇ ਨੂੰ ਕਿਸੇ ਨੇ ਗੁਰੂ ਨੇ ਬਹੁਤਾ ਬਖਸ਼ਿਆ ਤੇ ਉਹ ਇਹ ਨਾ ਕਹੇ ਕਿ ਮੈਂ ਵੱਡਾ, ਮੈਂ ਲੱਖ ਦਿੱਤਾ ਹੈ। ਦਸਵੰਧ ਇਜ਼ ਇਕੁਐਲਿਟੀ। ਮੇਰੇ ਮਨ 'ਚ ਕਦੇ ਨਹੀਂ ਆਉਂਦਾ ਕਿ ਮੈਂ ਵੀ ਤੇ ਵੱਡਾ ਚੈੱਕ ਲਿਖਿਆ, ਉਹ ਭਾਈ ਤੈਨੂੰ ਤੇਰਾ ਫਰਜ਼ ਬਣਦਾ, ਤੈਨੂੰ ਬਹੁਤਾ ਦਿੱਤਾ ਹੈ ਤੇ ਕਾਹਦੇ ਵਾਸਤੇ? ਸੋ ਦਸਵੰਧ ਬ੍ਰੇਕਸ ਤਾਂ ਹੀ ਅਸੀਂ ਕੌਡੀ, ਕਈ ਲੋਕ ਅਜੇ ਵੀ ਰੱਖਦੇ ਆ 25 ਸੈਂਟ। ਮੈਂ ਹੈਰਾਨ ਹੁੰਦਾ ਵੀ
ਜੇ ਡਾਲਰ ਮੱਥਾ ਅੱਜ ਤੋਂ 50 ਸਾਲ ਪਹਿਲਾਂ ਵੀ ਡਾਲਰ ਦਾ ਮੱਥਾ ਟੇਕਦੇ ਸੀ, ਹੁਣ ਵੀ ਡਾਲਰ ਦਾ ਮੱਥਾ ਟੇਕਦੇ। ਹੁਣ ਜਿਹੜੇ ਇਹ ਸਾਹਿਬਾਨ ਲੋਕ ਜਿਨ੍ਹਾਂ ਨੇ ਜ਼ਿੰਦਗੀ ਲਾਈ ਹੈ ਇਸ ਪਾਸੇ, ਇਹ ਕਹਿੰਦੇ ਟੋਕਰੀ ਵਿੱਚ ਵੀ ਡਾਲਰ ਪੈਂਦਾ। ਕਦੋਂ ਅਸੀਂ ਸਮਝਾਂਗੇ ਕਿ ਇੱਥੇ ਇਨਫਲੇਸ਼ਨ ਦਾ ਅਸਰ ਹੈਗਾ? ਸਾਡੀ ਇਹ ਕੌਮ ਦਾ ਸਰਮਾਇਆ ਬੈਠਾ ਹੈ। ਹੁਣ ਡਾਕਟਰ ਗੁਰਨਾਮ ਸਿੰਘ ਵਰਗੇ, ਭਾਈ ਪਾਰਸ ਵਰਗੇ ਜੇ ਸਾਡੀ ਸੰਗਤ ਦੀ ਕਿੰਨੇ ਚਿਰ ਤੋਂ ਸੇਵਾ ਕਰ ਰਹੇ ਹੈ। ਇਹ ਕੌਮੀ ਸਰਮਾਇਆ ਦੇ ਕੀ ਹੈ? ਸਿਰਫ ਆ ਬਿਲਡਿੰਗਾਂ ਕੌਮੀ ਸਰਮਾਇਆ ਨਹੀਂ, ਇਹਨਾਂ ਬਿਲਡਿੰਗਾਂ ਵਿੱਚ ਜੋ ਪ੍ਰੋਗਰਾਮ ਹੋਣੇ ਆ ਉਹ ਸੱਚਾ ਸਰਮਾਇਆ ਹੈਗਾ। ਤੇ ਮੈਂ ਅਗੇਨ ਇੱਥੇ ਹੀ ਬਸ ਕਰਦਾ। ਮੈਂ ਤੁਹਾਡਾ ਕਾਫੀ ਸਮਾਂ ਲਿਆ। 2 ਕਾਰਨ ਸਮਰੀ ਦੇ ਵਿੱਚ, ਇੱਕ ਤੇ ਆਇਡੈਂਟੀਫਾਈ ਕਰਨਾ ਸੀ ਕਿ ਸੇਵਾਦਾਰਾਂ ਦਾ ਮਾੜੀ ਮੋਟੀ ਹੌਸਲਾ ਅਫਜ਼ਾਈ ਕਰੋ। ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਸਕਿਆ ਉਹਨਾਂ ਤੋਂ ਮੈਂ ਮਾਫੀ ਮੰਗ ਲੈਣਾ। ਤੇ ਦੂਸਰੀ ਗੱਲ ਸੀ ਦੱਸਾਂ ਵੀ ਇਹ ਤੁਹਾਡੀ ਕਮੇਟੀ ਹੈ, ਤੁਸੀਂ ਬਣਾਉਣੀ ਹੈ, ਤੁਹਾਡੀ ਜ਼ਿੰਮੇਵਾਰੀ ਹੈ। ਜੇ ਇੱਥੇ ਕਮੇਟੀ ਪੁੱਠੇ ਕੰਮ ਕਰਦੀ ਹੈ, ਤੁਸੀਂ ਕਹੋਗੇ ਸਾਡੇ ਵਿਹੜੇ ਵਿੱਚ, ਮੇਰੇ ਗੁਰੂ ਦੇ ਵਿਹੜੇ ਵਿੱਚ ਤੁਸੀਂ ਕੌਣ ਇਹ ਜਿਹਾ ਪੁੱਠਾ ਕੰਮ ਕਰਨ ਵਾਲੇ? ਜੇ ਤੁਸੀਂ ਚੁਕੰਨੇ ਰਹੋਗੇ, ਸਾਵਧਾਨ ਰਹੋਗੇ, ਚੰਗੀਆਂ ਕਮੇਟੀਆਂ ਬਣਦੀਆਂ ਰਹਿਣਗੀਆਂ। ਜਦੋਂ ਤੁਸੀਂ ਵੇਸਲੇ ਹੋਗੇ, ਨਹੀਂ ਪੁੱਛਣਾ ਤਾਂ ਸਾਨੂੰ ਕੀ, ਅਸੀਂ ਤਾਂ ਜੀ ਕਿਸੇ ਗੱਲ ਚਾਹੁੰਦੇ ਨਹੀਂ। ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ, ਜਿਹੜੇ ਸੱਜਣ ਇਹ ਕਹਿੰਦੇ ਅਸੀਂ ਕਿਸੇ ਗੱਲ 'ਚ ਨਹੀਂ ਆਉਂਦੇ, ਉਹ ਕਿਸੇ ਆਪਣਾ ਫਰਜ਼ ਨਹੀਂ ਸੰਭਾਲ ਰਹੇ। ਉਹਦਾ ਫਰਜ਼ ਬਣਦਾ ਹੈ ਕਿ ਭਾਈ ਆਹ ਕੰਮ ਗੁਰੂ ਦੇ ਆਸ਼ੇ ਦੇ ਅਨੁਕੂਲ ਹੈ ਨਹੀਂਗਾ, ਇਹ ਨਹੀਂ ਕਰਨਾ। ਤੂੰ ਮੇਰਾ ਗੁਰੂ ਘਰ ਹੈਗਾ, ਭਾਵੇਂ ਇਸ ਤੁਹਾਡੇ ਸਾਰਿਆਂ ਦਾ ਹੱਕ ਹੈ। ਫੜ ਲਓ, ਮੈਨੂੰ ਫੜ ਲਓ, ਕਿਸੇ ਹੋਰ ਨੂੰ। ਜੇ ਕੋਈ ਇੱਥੇ ਗੁਰੂ ਘਰ ਦੇ ਵਿੱਚ ਵੱਡਾ ਛੋਟਾ ਹੈ ਨਹੀਂਗਾ। ਸਾਨੂੰ ਬਰਾਬਰਤਾ ਦਾ ਸਭ, ਭਾਵੇਂ ਜਿਹਨੇ ਮਰਜ਼ੀ ਸੇਵਾ ਕੀਤੀ, ਜਿਹਨੇ ਘੱਟ ਕੀਤੀ ਹੈ। ਮੈਂ ਜੀ 40 ਸਾਲ ਸੇਵਾ ਕੀਤੀ ਹੈ। ਭਾਈ ਤੂੰ ਕਿਸੇ ਦੇ ਆਸਾਨ ਥੋੜਾ ਕੀਤਾ। ਗੁਰੂ ਦਾ ਤੇਰੇ ਮਸਤਕ ਦੇ ਵਿੱਚ ਲਿਖਿਆ, ਤੂੰ ਸੇਵਾ ਕੀਤੀ, ਚੰਗੀ ਗੱਲ ਹੈ। ਮੈਂ ਇੰਨੇ ਸ਼ਬਦਾਂ ਨਾਲ ਕਿਸੇ ਦੀ ਭੁੱਲ ਚੁੱਕ ਲਈ ਮੈਂ ਸਮਾਨਾ ਜਾ ਚੱਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Once again, ਜਿਹੜੇ ਹੁਣ ਉੱਠਣ ਦੇ ਪਾਏ ਕੜਵੇਂ ਹੋਏ ਬੋਰਿੰਗ ਹੈ, ਟੈਂਡੇ ਹਟਦੀ ਨਹੀਂ ਗੀ, ਨਾਲੇ ਕਈ ਜਾਂਦਾ ਟੈਂਡੇ ਕਰਦੇ ਆ। ਨਾਲੇ ਦੇਖੋ ਤੁਹਾਡੀ ਹਾਜ਼ਰੀ ਜ਼ਰੂਰੀ ਹੈ। ਇਹਨਾਂ ਸੱਜਣਾਂ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈ, ਉਹਨਾਂ ਨੇ ਗੁਰਬੀਰ ਸਿੰਘ, ਗੋਪਾ ਰਾਏ, ਹੁਣ ਕੱਲ ਜਿਹੜੇ ਸਟਾਲਸ ਜੋ ਲੱਗੇ ਹੈ, ਇਹਨਾਂ ਕੁਝ ਉੱਤੇ ਦੇਖਿਆ ਤੁਸੀਂ, ਗੁਰਬੀਰ ਉਹਦਾ ਜ਼ਿੰਮੇਵਾਰ ਹੈਗਾ। ਸਨਮਾਨਿਤ ਕਰਨਾ ਇਹਨਾਂ ਦੀ ਹਉਮੈ ਨੂੰ ਪੱਠੇ ਪਾਉਣਾ ਨਹੀਂਗਾ। ਸਨਮਾਨਿਤ ਕਰਨਾ ਇਹਨਾਂ ਹੌਸਲਾ ਦੇਣਾ ਹੈਗਾ ਦੂਜਿਆਂ ਨੂੰ ਜਿਹੜੇ ਇਹਨਾਂ ਨੇ ਕੀਤਾ ਅਜੇ ਤੱਕ। ਭਾਈ ਇਹ ਸੇਵਾ 'ਚ ਲੱਗੋ। ਹਰਜੀਤ ਸਿੰਘ ਭਾਈ
ਖੈਰਾ ਸਾਹਿਬ ਨੂੰ ਸੁਣੀ ਹੋਣੀ हाँ जी, वाहिगुरू जी का खालसा वाहिगुरू जी की फतेह। सरदार हरजीत सिंह जी गलोत्रा जी साड़ी मेजर कंस्ट्रक्शन जी हैगी सी टीम वो सीनियर मैंबर ने ते उन्होंने सन्मानित करनगे डॉक्टर साहब। साध संगत जी, ये वो मैंबर साड़ी टीम के जिन्होंने ना मेरे हिसाब से मैं वेख्या भी सब तो वध खिंचा जाता वा भी इनका साइज वधा घटा दीए, पर बहुत ज़्यादा ये डेडिकेशन जी इन्होंने ना तो सुभाव में कोई फर्क पाती है ना इन्हें शरीर च पिया वा, बहुत ही ज़्यादा मेहनती। गुरु प्यारे साध संगत जी, मैं अपने आप को बहुत शुभकिस्मत समझना कि मैनू ये मौका मिला इत्थे जो भी किया वा वो बाबा जी की बख्शिश के नाल बच्चे के सिर पर हाथ रख के उन्होंने आप करवाया, नहीं तो एज ए ह्यूमन बीइंग थोड़ी की कैपेसिटी है कि तुसी एक पत्ता भी हिला सको। सो मेरी अपॉर्चुनिटी है, उस करके मैं बहुत खुश हाँ जो गुरुद्वारा साहब खुलिया हुआ। मेरा ड्रीम सीगा 20 साल तो। सो मैं सारी संगत का बहुत धन्यवादी हाँ कि मैनू ये मौका मिला सेवा करने का। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। हुण असीं डॉक्टर हरदम सिंह आजाद जी नूं महाराजा रणजीत सिंह अवार्ड नाल सम्मानित करना चाहुंदे हैं, क्योंकि जिस तरह महाराजा रणजीत सिंह ने अपने राज के समय किसी विच कोई फर्क नहीं किया, इन्ना इंसाफ पसंद राज किया कि उन्होंने जो कोई मुसलमानों जो कोई हक बनता उन्होंने सी उन्होंने भी अपने राज के विच उन्होंने बराबर दिता। जो सिख कौम वास्ते कर सकते उन्होंने भी किया, जो हिंदू समाज लिए कर सकते उन्होंने भी किया। उस तरीके दे नाल डॉक्टर साहब इस वेले जिहड़ियां अपनियां सेवावां वा हर किसी किस्म की जथेबंदी जिहड़ी भी साडी मतलब संघर्ष है इस वेले मतलब जिहड़ी आ वो ह्यूमन राइट्स वास्ते अपनियां कर रहीआं वा, हर एक नूं हर ढंग नाल मतलब माइक तौर के उत्ते भी उन्हां दे जिथे किते भी सदे आउंदे आ उत्थे जाके भी हर ढंग नाल उन्हां नूं सन्मानित करदे आ, उन्हां नूं मान दिंदे आ। ते इस गुरु घर दे विच जिहड़ा इन्हां दा योगदान आ लगभग सारा इकट्ठा करके वेखीए तो 10 मिलियन डॉलर तो तकरीबन उपर ही जाता वा। इन्नी इन्हां दी देन आ सानू अज इस जगह ते आपां बैठे आ इहदे दर्शन करने का जिहड़ा मौका करवाया वा। सो इस करके असीं इन्हां नूं उस वड्डे मान दे नाल वड्डे सत्कार दे नाल इन्हां नूं सन्मान देना चाहुंदे आ। जयकारा छड्डो सन्मान सारी संगत का सन्मान है। थोड़े संयोग तो बगैर गुरु साहब की कृपा तो बगैर कोई आसरा कुछ नहीं कर सकता। असी चाहते हैं कि ये आने वाले समय दे विच ये सन्मान किसी होर दे हक जिहड़ा करे। मेरी ख्वाहिश ये है कि ये जो प्रथा है सिख पंथ की ये चलती रहे। इस बिल्डिंग ने बड़ा चिर संगत की सेवा करनी है। जे 200 मील की रफ्तार का हवा
ਚੱਲੇ ਝੱਖੜ ਆਉਂਦੇ ਆ ਇੱਥੇ ਤੇ ਇਹ ਬਿਲਡਿੰਗ ਨੇ ਕਾਇਮ ਰਹਿਣਾ। ਅਸੀਂ ਸਟੀਲ ਦੀ ਬਿਲਡਿੰਗ ਬਣੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਗੁਰੂ ਘਰ ਦੇ ਵਿੱਚ ਤਕਰੀਬਨ 30 ਏਕੜ ਥਾਂ ਸਾਡੇ ਟੋਟਲ 20 ਏਕੜ ਦੀ ਰਜਿਸਟਰੀ ਸਿੱਖ ਨੈਸ਼ਨਲ ਸੈਂਟਰ ਦੇ ਨਾਂ ਹੈ, ਪਰ 10 ਏਕੜ ਆਲੇ ਦੁਆਲੇ ਈਜ਼ਮੈਂਟਾਂ ਹੈਗੀਆਂ। ਅਜੇ ਵੀ ਥਾਂ ਥੋੜੀ ਪੈਣੀ ਹੈ। ਕੱਲ ਜਦੋਂ ਦੇਖਦਾ ਸੀ ਮੈਂ ਆਲੇ ਦੁਆਲੇ ਕਿ ਹੁਣ ਕੀ ਸਾਨੂੰ ਸੋਚਣਾ ਪੈਣਾ ਕਿ ਅਸੀਂ, ਕਿਉਂਕਿ ਸਮਾਂ ਲੱਗਦਾ ਹੈ ਚੀਜ਼ ਨੂੰ ਬਣਾਉਣ ਵਾਸਤੇ, ਕਿ ਜੇ ਹੁਣੇ ਖੋਲਿਆ ਤੇ ਹੁਣੇ ਛੋਟਾ ਲੱਗਣ ਲੱਗ ਪੈਣਾ। ਸੋ ਐਨੀਵੇ ਮੈਂ ਹੋਰ ਬਹੁਤ ਸਮਾਂ ਲਵਾਂ। ਭਾਈ ਭੁਪਿੰਦਰ ਸਿੰਘ ਜੀ ਪਾਰਸ ਸਾਡੇ ਪੁਰਾਣੇ ਇੱਥੇ ਕਿੰਨੇ ਚਿਰ ਦੇ ਸਿੱਖ ਸੈਂਟਰ ਦੇ ਵਿੱਚ ਅਸੀਂ ਇਕੱਠੇ ਹੁੰਦੇ ਸੀਗੇ। ਇੱਥੇ ਵੀ ਜਦੋਂ ਨੀਂਹ ਪੱਥਰ ਰੱਖਿਆ ਉਦੋਂ ਇਹਨਾਂ ਨੇ ਆਪਣਾ ਸਾਡੇ ਇਹਨਾਂ ਦੀ ਸੀ ਸਾਡੇ ਨਾਲ ਸੀ। ਸੋ ਹੋਰ ਵਿਦਆਊਟ ਫਰਦਰ ਡਿਊ ਪਾਰਸ ਜੀ ਕੀਰਤਨ ਨਾਲ ਨਿਹਾਲ ਕਰਨਗੇ। ਤੁਹਾਡਾ ਸਾਰਿਆਂ ਦਾ ਅਗੇਨ ਬੈਠੇ ਰਹਿਣ ਦਾ, ਸਮਾਂ ਕੱਢਣ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਲੱਖਾਂ ਲੱਖਾਂ ਵਧਾਈਆਂ ਹਨ ਕਿ ਇਹ ਅਸਥਾਨ ਦੀ ਸੰਪੂਰਨਤਾ ਹੋਈ ਹੈ ਔਰ ਗੁਰੂ ਘਰ ਜਿਹੜੇ ਹਨ ਬੜੇ ਹੀ ਸੁੰਦਰ, ਜਿੰਨਾ ਘੱਟ ਜਿੰਨਾ ਕਹਿ ਸਕਦੇ ਹਾਂ ਉਹਨਾਂ ਘੱਟ, ਮਤਲਬ ਇਤਨੇ ਸੁੰਦਰ ਗੁਰੂ ਘਰ ਬਣੇ ਹਨ। ਤੇ ਮੈਨੂੰ ਉਹ ਸਮਾਂ ਯਾਦ ਆਉਂਦਾ ਹੈ, ਆਜ਼ਾਦ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਇਹ ਜਗ੍ਹਾ ਲਈ ਹੈ, ਡਿਸਾਈਡ ਕੀਤਾ ਕਿ ਗੁਰੂ ਘਰ ਇੱਥੇ ਬਣਨੇ ਨੇ, ਤਾਂ ਸਭ ਤੋਂ ਪਹਿਲਾਂ ਅਰਦਾਸ ਉਸ ਵੇਲੇ ਦਾਸ ਗ੍ਰੰਥੀ ਸੀ ਇੱਥੇ, ਦਾਸਾਂ ਨੇ ਕੀਤੀ ਸੀ। ਫਿਰ ਉਸ ਤੋਂ ਬਾਅਦ ਜਦੋਂ ਨਿਸ਼ਾਨ ਸਾਹਿਬ ਲੱਗੇ ਉਦੋਂ ਵੀ ਦਾਸ ਨੇ ਅਰਦਾਸ ਕੀਤੀ ਤੇ ਫਿਰ ਇੱਥੇ ਕੀਰਤਨ ਸ਼ੁਰੂ ਕੀਤੇ ਸਨ। ਇੱਕ ਛੋਟਾ ਜਿਹਾ ਕੈਂਪ ਰੱਖ ਕੇ, ਡਾਕਟਰ ਸਾਹਿਬ ਨੂੰ ਪਤਾ ਇਹ ਆਉਂਦੇ ਹੁੰਦੇ ਸੀ, ਉੱਥੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਆਉਣਾ, ਇੱਥੇ ਆ ਕੇ ਕੀਰਤਨ ਕਰਨੇ, ਲੰਗਰ ਵੀ ਬਣਾ ਕੇ ਲੈ ਕੇ ਆਉਣਾ ਤੇ ਹੌਲੀ ਹੌਲੀ ਕਰਕੇ ਸੰਗਤਾਂ ਜੁੜਦੀਆਂ ਗਈਆਂ ਤੇ ਅੱਜ ਇਹ ਅਸਥਾਨ ਬੜੇ ਹਨ। ਤੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿਉਂਕਿ 28 ਸਾਲ ਹੋ ਗਏ ਹਨ ਤੁਹਾਡੀ ਸੇਵਾ ਵਿੱਚ ਇਸ ਸ਼ਹਿਰ ਵਿੱਚ ਹਾਂ ਤੇ ਹਮੇਸ਼ਾ ਜੋ ਸੰਗਤਾਂ ਪੁਰਾਣੀਆਂ ਨੇ ਉਹ ਸਾਰੇ ਜਾਣਦੇ ਨੇ ਤੇ ਆਪ ਨੇ ਮਿਲ ਕੇ ਜੋ ਇਹ ਉਪਰਾਲਾ ਕੀਤਾ ਹੈ ਬਹੁਤ ਵਧੀਆ ਹੈ। ਬਹੁਤ ਬਹੁਤ ਤੁਹਾਨੂੰ ਇਸ ਗੱਲ ਦੀ ਵਧਾਈ ਹੈ। ਸ਼ਾਇਦ ਮੈਂ 7-8 ਮਿੰਟ ਦਾ ਹੀ ਪੜ੍ਹਨਾ ਹੈ ਕਿਉਂਕਿ ਜ਼ਿਆਦਾ ਟਾਈਮ ਨਹੀਂ ਹੈ ਔਰ 10 ਤੋਂ ਬਾਅਦ ਪੰਥ ਦੇ ਵਿਦਵਾਨ, ਮਹਾਨ ਵਿਦਵਾਨ ਕੀਰਤਨੀਏ ਡਾਕਟਰ ਸਾਹਿਬ ਜੀ ਨੇ ਆਪ ਜੀ ਨੂੰ ਨਿਹਾਲ ਕਰਨਾ ਹੈ। ਸੋ ਆਓ ਬੜੇ ਪਿਆਰ ਦੇ ਨਾਲ, ਇੱਕੋ ਹੀ ਬੰਦਿਸ਼ ਦੇ ਨਾਲ, ਇਹ ਪ੍ਰਾਤਨ ਰੀਤ ਹੈ ਡਾਕਟਰ ਗੁਰਨਾਮ ਸਿੰਘ ਜੀ, ਕਿਉਂਕਿ ਪ੍ਰਾਤਨ ਰੀਤਾਂ ਨੂੰ ਬੜਾ ਉਜਾਗਰ ਕੀਤਾ ਹੈ, ਰਾਗ ਵਿਦਿਆ ਨੂੰ। ਸੋ ਦਾਸ ਇਹਨਾਂ ਦਾ ਵੀ ਬਹੁਤ ਹੀ ਮੰਨਣ ਵਾਲਾ ਹੈ, ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ। ਸੋ ਬਹੁਤ ਹੀ ਨਿਹਾਲ ਕਰਦੇ ਹਨ ਪੰਥ ਨੂੰ। ਸੋ ਇੱਕ ਬੰਦਿਸ਼ ਬਹੁਤ ਪ੍ਰਾਤਨ 2 ਰਾਗਾਂ ਵਿੱਚ ਸੀਮਤ ਹੈ, ਆਪ ਨਾਲ ਸਾਂਝ ਪਾਵਾਂਗੇ ਤੇ ਸਾਰੀ ਕਮੇਟੀ ਦਾ ਧੰਨਵਾਦੀ ਹਾਂ ਕਿਉਂਕਿ ਕੱਲ ਦਾਸ ਨੂੰ ਸਮਾਂ ਨਹੀਂ ਮਿਲ ਸਕਿਆ, ਪਰ ਅੱਜ ਸਰਦਾਰ ਸ਼ਮਸ਼ੇਰ ਜੀ ਨੇ ਕਿਹਾ ਅੱਜ ਤੁਹਾਨੂੰ ਜ਼ਰੂਰ ਦਿਆਂਗੇ। ਸਰਦਾਰ ਆਜ਼ਾਦ ਸਾਹਿਬ ਜੀ ਨੇ, ਹਰਦਮ ਸਿੰਘ ਜੀ ਆਜ਼ਾਦ ਜੀ ਨੇ ਵੀ ਕਿਹਾ ਕਿ ਤੁਹਾਡਾ ਤੇ ਅੱਜ ਜ਼ਰੂਰ ਹੈ ਕਿਉਂਕਿ ਸਤਸੰਗ ਜੀ ਸੰਸਥਾਨ ਤੇ ਬਹੁਤ ਸਮਾਂ ਦਾਸ ਨੇ ਸੇਵਾ ਕੀਤੀ ਹੈ। ਸੋ ਉਸ ਵੇਲੇ ਇੱਥੇ ਕੈਂਪਰ ਹੁੰਦਾ ਸੀ, ਪਰ ਹੌਲੀ 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 ਦੇਖੋ ਕਿੰਨੇ ਭਾਗ ਲੱਗੇ ਹਨ। ਇਹ ਧਰਤੀ ਭਾਗਾਂ ਵਾਲੀ ਹੋਈ ਹੈ। ਇਸ ਲਈ ਸ਼ਬਦ ਪੜ੍ਹ ਰਹੇ ਹਾਂ, ਸਭ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਇਹ ਸ਼ਬਦ ਕਹਿ ਕੇ ਸਮਾਪਤੀ ਕਰਾਂਗੇ।
ਵਾਕਿਆ ਹੀ ਇਹ ਮਹਾਨ ਧਰਤੀ ਹੈ ਜਿਸ ਉੱਤੇ ਇੰਨੇ ਸੁੰਦਰ ਗੁਰੂ ਘਰ ਬਣੇ ਹਨ ਔਰ ਸੇਵਾਵਾਂ ਤਾਂ ਬਹੁਤ ਸਾਰੀਆਂ ਸੰਗਤਾਂ ਨੇ ਕੀਤੀਆਂ ਹਨ ਇੱਥੇ ਔਰ ਬੜੇ ਸਮੇਂ ਤੋਂ ਮੈਂ ਦੇਖ ਰਿਹਾ ਹਾਂ ਔਰ ਜਿਨ੍ਹਾਂ ਦੇ ਨਾਮ ਉਹਨਾਂ ਨੇ ਲਏ ਹਨ ਡਾਕਟਰ ਸਾਹਿਬ ਨੇ ਵਾਕਈ ਵੱਡੇ ਭਾਗਾਂ ਵਾਲੇ ਸੇਵਾ ਹੋਈ ਹੈ। ਸੋ ਦਾਸ ਨੂੰ ਆਪਨੇ ਸਮਾਂ ਬਖਸ਼ਿਆ, ਮੈਂ ਬਹੁਤ ਰੀਣੀ ਹਾਂ ਜੀ। ਔਰ ਇਸ ਸਥਾਨ 'ਤੇ ਸਮਾਂ ਮਿਲਣਾ ਬੜੀ ਵੱਡੀ ਗੱਲ ਹੈ ਕਿ ਕਿਉਂਕਿ ਇੱਥੇ ਜ਼ਿੰਦਗੀ ਸਾਡੀ ਵੀ ਥੋੜ੍ਹੀ ਨਾਲ ਜੁੜੀ ਹੋਈ ਹੈ। ਸ਼ੁਰੂਆਤ ਵਿੱਚ ਜਦੋਂ ਕੋਈ ਕੰਮ ਸ਼ੁਰੂ ਕਰਦਾ ਹੈ ਤੇ ਉਹ ਕੰਮ ਪੂਰਾ ਹੋ ਜਾਏ ਤਾਂ ਬੜੀ ਖੁਸ਼ੀ ਹੁੰਦੀ ਹੈ। ਸੋ ਗੁਰੂ ਕਿਰਪਾ ਕਰੇ। ਤਬਲੇ ਵਾਲੇ ਸਾਡੇ ਸਿੰਘ ਰਜਿੰਦਰ ਸਿੰਘ ਬਹੁਤ ਗੁਣੀ ਨੇ, ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਸਰਦਾਰ ਪ੍ਰਭਜੋਤ ਸਿੰਘ ਜੀ ਇਹਨਾਂ ਨੇ ਨਾਲ ਸਾਥ ਦਿੱਤਾ, ਅਕਾਲ ਸਿੰਘ ਜੀ, ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਸੋ ਇਹ ਜਕਾਰਾ ਛੱਡ ਦਿਓ ਜੀ, ਜਾ ਕੇ ਫਤਿਹ ਬੁਲਾਈ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜਿਹੜੀ ਲੰਗਰ ਹਾਲ 'ਚ ਬੈਠੀ, ਮੇਰੀ ਹੱਥ ਜੋੜ ਕੇ ਉਹਦੇ ਚਰਨਾਂ 'ਚ ਬੇਨਤੀ ਆ। ਡਾਕਟਰ ਗੁਰਨਾਮ ਸਿੰਘ ਜੀ ਲੱਗੇ ਹੁਣ ਆਪਣੇ ਕੀਰਤਨ ਕਰਨ। ਪਲੀਜ਼ ਜਿੰਨੇ ਵੀ ਸਰੀਰ ਥੱਲੇ ਹੈਗੇ ਉੱਪਰ ਆਉਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जप मन निर्भय। जप मन निर्भय, निर्भय जप मन, जप मन सत सत सदा सत निर्वैर अकाल मूरत आजुनी संभव। जप मन निर्भय सत सत सदा सत निर्वैर अकाल मूरत मेरे मन मेरे मन अनुदिनों ध्याए निरंकार निराहारी जप मन निर्भय। जप मन निर्भय सत सत सदा सत, सत सत सदा सत निर्वैर अकाल मूरत आजुनी संभाल। मेरे मन अनदिनो ध्याए, मेरे मन अनदिनो ध्याए निरंकार निराहारी, निरंकार निराहारी जप मन निर्भय। जप मन निर्भय सत सत सदा सत, सत सत सदा सत निर्वैर अकाल मूरत आजुनी संभाल। मेरे मन अनदिनो ध्याए, मेरे मन अनदिनो ध्याए, मेरे मन अनदिनो ध्याए निरंकार निराहारी, निरंकार निराहारी, निरंकार निराहारी जप मन निर्भय। जप मन निर्भय, जप मन निर्भय, जप मन निर्भय। आने दर्शन को, आने दर्शन को, आने दर्शन को, आने दर्शन को। कोट कोट तेरीस सिद्ध जति जाई, कोट कोट तेरीस सिद्ध जति जोगी। कट तीरथ पर भवन करत रहत निराहारी। कट तीरथ पर भवन करत रहत निराहारी, करत रहत निराहारी, करत रहत निराहारी। जन की सेवा साए भाई, जन की सेवा, जन की सेवा, जन की सेवा, जन की सेवा
ਇਸੇ ਕਰਕੇ ਸਾਧ ਧਰਤ ਪਈ ਹਰਿਆਵਲੀ ਗ੍ਰੈਂਡ ਓਪਨਿੰਗ ਹੈ। ਤਿੰਨ ਜਨ ਕੀ ਸੇਵਾ ਆਏ ਪਈ। ਆ ਜਿਹੜੇ ਜਨ ਬੈਠੇ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਸਾਡੇ ਪਰਮ ਸਤਿਕਾਰਯੋਗ ਆਜ਼ਾਦ ਸਾਹਿਬ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਗਿਆ, ਬੜੀ ਵੱਡੀ ਗੱਲ ਹੈ। ਉਹਨਾਂ ਦੀ ਲਾਈਫ ਲੌਂਗ ਲਾਈਫ ਟਾਈਮ ਅਚੀਵਮੈਂਟ ਹੈ। ਔਰ ਮੇਰੇ ਮਾਨਯੋਗ ਸਾਰੇ ਸੇਵਾਦਾਰ, ਸਾਰਿਆਂ ਦੇ ਲਈ ਇੱਕ ਜੈਕਾਰਾ ਬੋਲੇ ਸੋ ਨਿਹਾਲ। ਤਿੰਨ ਜਨ ਕੀ ਸੇਵਾ ਥਾਏ ਪਈ, ਤਿੰਨ ਜਨ ਕੀ ਸੇਵਾ ਥਾਏ ਪਈ। ਇਹ ਸੇਵਾ ਜੇ ਸ਼ੁਰੂ ਹੋਈ ਹੈ ਤੁਹਾਡੀ, ਕਿਉਂ ਸੇਵਾ ਕਿਉਂ ਮਿਲੀ? ਤਿੰਨ ਜਨ ਕੀ ਸੇਵਾ ਥਾਏ ਪਈ। ਸੇਵਾ ਕਿਹਨਾਂ ਨੂੰ ਮਿਲਦੀ ਹੈ? ਜਿਨ ਕੋ ਕਿਰਪਾਲ ਹੋਵਤ ਬਨਵਾਰੀ, 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 ਬਨਵਾਰੀ 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 बनवारी बनवारी, जिनको कृपाल होवत बनवारी, जिनको कृपाल होवत बनवारी। जिन जन की सेवा आए पई, जिन जन की सेवा आए पई, जिन जन की सेवा आए पई, सेवा जिन जन की सेवा आए पई। जिनको कृपाल होवत बनवारी, कृपाल जिनको कृपाल होवत बनवारी, 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 होवत बनवारी, होवत बनवारी। जब मन मेरे हो, जब मन मेरे हो, सत सत सदा सत, निर्वैर अकाल मूरत अजुनी समा। मेरे मन अनगिनो ध्याए, मेरे मन अनगिनो ध्याए, कार निराहारी निरंकार निराहारी, निरंकार निराहारी। जब मन मेरे हो, जब मन मेरे हो, सत सदा सत, निर्वैर अकाल मूरत अजुनी समा। मेरे मन अनगिनो ध्याए, मेरे मन अनगिनो ध्याए, निरंकार निराहारी, निरंकार निराहारी, निरंकार निराहारी। जब मन मेरे हो, मन के हो संग भले, उत्तम भगत भले। मन के हो संत भले, उत्तम भगत भले। जो पावत हार राम मुरारी, जो पावत हार राम मुरारी, राम मुरारी राम
जिनका अंग करे मेरा स्वामी, 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 जिनका अंग करे, जिनका जिनका अंग करे, अंग करे, जिनका अंग करे मेरा स्वामी, जिनका अंग करे मेरा स्वामी, मेरा स्वामी, मेरा स्वामी, मेरा स्वामी, मेरा स्वामी, जिनका अंग करे मेरा स्वामी, जिनका अंग करे मेरा स्वामी, जिनका अंग करे मेरा मेरा, जिनका अंग करे मेरा स्वामी, मेरा स्वामी, मेरा मेरा स्वामी, मेरा स्वामी, मेरा स्वामी, मेरा स्वामी, मेरा स्वामी, मेरा स्वामी, जिनका अंग करे मेरा स्वामी, जिनका अंग करे मेरा स्वामी, जिनका जिनका अंग अंग करे, अंग करे, अंग करे, अंग करे, जिनका अंग करे मेरा मेरा, जिनका अंग करे मेरा स्वामी, जिनका अंग करे मेरा स्वामी, जिनकी नानक हर पैज सवारी, जिनकी नानक हर पैज सवारी, पैज सवारी, पैज सवारी, जिनकी नानक, जिनकी नानक हर पैज सवारी, जिनकी जिनकी नानक हर पैज सवारी, पैज सवारी, पैज सवारी, जिनका अंग करे मेरा मेरा स्वामी, जिनका अंग करे मेरा स्वामी, जिनका अंग करे मेरा स्वामी, जिनकी नानक हर पैज सवारी, जिनकी नानक हर पैज सवारी, पैज सवारी, जिनकी नानक हर पैज सवारी, जिनका अंग करे मेरा स्वामी, जिनकी नानक हर पैज सवारी, 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 जिनका अंग करे मेरा स्वामी, जिनका अंग करे मेरा स्वामी, जिनकी नानक हर पैज सवारी, 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 जिनकी नानक पैज सवारी, जिनकी नानक हर पैज सवारी, जब मन नीर हो, जब मन नीर हो, सत सत सदा सत, निर वैर अकाल मूरत
ਤੁਸੀਂ ਸਾਰੇ ਤਾਂ ਸਾਡੇ ਪਿਆਰ ਵਾਲੇ ਬੈਠੇ ਹੋ। ਸਮਾਂ ਬਹੁਤ ਹੋ ਗਿਆ, ਜਿਸ ਤਰ੍ਹਾਂ ਤੁਹਾਡਾ ਹੁਕਮ ਹੋਏਗਾ ਅਸੀਂ ਉਨੀ ਦੇਰ ਕੀਰਤਨ ਕਰਾਂਗੇ। ਮਨ ਤਾਂ ਕਰਦਾ ਕਿ ਅਸੀਂ ਕੀਰਤਨ ਕਰੀ ਜਾਈਏ, ਤੁਸੀਂ ਸੁਣੀ ਜਾਓ, ਪਰ ਸਮੇਂ ਦੀ ਸੀਮਾ ਹੈ। ਸੂਹੀ ਰਾਗ ਦੇ ਵਿੱਚ ਸ਼ਬਦ ਦਾ ਗਾਇਨ ਕਰਾਂਗੇ। ਸੂਹੀ ਮਹੱਲਾ ਪਹਿਲਾ। ਪਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਪਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਈ ਸੀ। ਤੁਸੀਂ ਸਾਡੇ ਸਾਰੇ ਮਿਹਰਬਾਨ ਬੈਠੇ ਹੋ। ਕਰਕੇ ਗੁਰੂ ਘਰ ਬਣਦੇ ਨੇ ਸੋਝੀ ਪ੍ਰਾਪਤ ਕਰਨ ਲਈ। ਫਿਰ ਸਾਡੀ ਕੌਮ ਦੇ ਵਿਜ਼ਨਰੀ ਲੋਕ ਬੈਠਦੇ ਨੇ, ਡਿਫਰੈਂਟ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ। ਤੁਸੀਂ 9 ਪ੍ਰੋਗਰਾਮ ਬਣਾਏ ਨੇ, 9 ਪ੍ਰੋਗਰਾਮਸ ਦੱਸ ਰਹੇ ਸੀ, 9 ਪ੍ਰੋਜੈਕਟਸ। ਕਿਉਂ?
ਆਉਣ ਵਾਲੀ ਜਨਰੇਸ਼ਨ ਸਾਡੀ ਇਸ ਸੋਝੀ ਨੂੰ ਪ੍ਰਾਪਤ ਕਰ ਜਾਏ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਏਕ ਦੁਆਰੇ ਹੋਏ ਅੱਛਾ ਹੋਏ ਸੀ, मैले अच्छे का विचार, मैले अच्छे का विचार आप बरताए सी, मत को जाने जाए, मत को जाने जाए अग्गे पाए सी, जेहे कर्म कमाए। सब बाड़ी विच वर्णन कर दिता है, जेहे कर्म कमाए तेहा होए सी, अमृत हर का नाम आप वरताए सी, चलिया पद स्यों जन्म सवार वाजावाए से, चलिया पद स्यों जन्म सवार वाजावाए से, मानस क्या
मोहन तेरे सोहन द्वार जियो मोहन तेरे सोहन द्वार जियो संत धर्मशाला संत धर्मशाला संत धर्मशाला संत धर्मशाला धर्मशाला अपार धर्मशाला अपार दयाल ठाकुर सदा कीर्तन गावगे धर्मशाला अपार दयाल ठाकुर सदा कीर्तन गावगे कीर्तन गावगे कीर्तन कीर्तन गावगे जह साधु संत एकत्र होवे जह साधु संत एकत्र होवे तबा तुझे ध्यावगे तबा तुझे ध्यावगे तबा तुझे ध्यावगे तबा तुझे ध्यावगे मोहन तेरे तुझे मंगल मोहन तेरे तुझे मंगल महल अपारा महल अपारा महल अपारा महल अपारा मोहन तेरे तुझे मंगल मोहन तेरे तुझे मंगल कर दया मया दयाल स्वामी कर दया मया दयाल स्वामी 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 कर दया मया दयाल स्वामी ओ दीन कृपाला दयाल स्वामी दयाल स्वामी ओ दीन कृपाला बिनवंत नानक दरस प्यासे बिनवंत नानक दरस प्यासे मिल दर्शन सुख सारा बिनवंत नानक दर्श प्यासे दर्श दर्श प्यासे बिनवंत नानक दर्श प्यासे मिल दर्शन सुख सारा सुख सारा सुख सारा बिनवंत नानक दर्श प्यासे मिल दर्शन सुख सारा
ਧਰਮਸ਼ਾਲਾ ਸੰਤ ਧਰਮਸ਼ਾਲਾ ਸੰਤ ਧਰਮਸ਼ਾਲਾ ਸੰਤ ਧਰਮਸ਼ਾਲਾ ਗਨ ਤੇਰੇ ਪੂਜੇ ਮੰਡਲ ਗਨ ਤੇਰੇ ਪੂਜੇ ਮੰਡਲ ਗਨ ਤੇਰੇ ਪੂਜੇ ਮੰਡਲ ਪੂਜੇ ਮੰਡਲ ਪੂਜੇ ਮੰਡਲ ਸਰਦਾਰ ਸ਼ਮਸ਼ੇਰ ਸਿੰਘ ਜੀ ਆਜ਼ਾਦ ਸਾਹਿਬ, ਸਾਰੀ ਕਮੇਟੀ ਨੇ ਜੋ ਇਹ ਮਾਹੌਲ ਸਿਰਜਿਆ, ਮੇਰੇ ਵੀਰ ਪਰਉਪਕਾਰ ਜੀ ਔਰ ਸਾਡਾ ਬਹੁਤ ਹੀ ਪਿਆਰਾ ਹਰਦੀਪ, ਇਹਨਾਂ ਨੇ ਪਿਆਰ ਨਾਲ ਸਾਨੂੰ ਬੁਲਾਇਆ ਔਰ ਸਾਡਾ ਪਰਿਵਾਰ ਹੈ ਇੱਥੇ ਨਾਗਰਾ ਸਾਹਿਬ ਦਾ, ਬਹੁਤ ਸਾਰੇ ਹੀ ਤੁਸੀਂ ਪਿਆਰ ਕਰਦੇ ਹੋ ਔਰ ਬੜੇ ਪਿਆਰ ਨਾਲ ਸੁਣ ਰਹੇ ਹੋ। ਸਾਡਾ ਵੀ ਜੀ ਕਰ ਰਿਹਾ ਹੈ। ਪੈਸਾ ਨੇ ਬਹੁਤ ਦੇਰ ਪਹਿਲਾਂ ਇੱਥੇ ਗੁਰਮਤਿ ਸੰਗੀਤ ਦਾ ਪ੍ਰਵਾਹ ਚਲਾਇਆ ਪੰਜਾਬੀ ਯੂਨੀਵਰਸਿਟੀ ਨਾਲ। ਆਜ਼ਾਦ ਸਾਹਿਬ ਇਹਨਾਂ ਨੇ ਮੋਟੀ ਸਾਹਿਬ ਵਾਂਗੂ 5 ਸਾਲ ਦਾ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਔਰ ਸੈਂਟਰ ਬਣਾਇਆ ਸੀ ਪੰਜਾਬੀ ਯੂਨੀਵਰਸਿਟੀ ਦਾ ਬੜਾ ਵੱਡਾ ਆਨਲਾਈਨ ਸਟੱਡੀ ਸੈਂਟਰ। ਸੋ ਉਸ ਦਾ ਵੀ ਬਹੁਤ ਅੱਛਾ ਰਿਜ਼ਲਟ ਸਾਨੂੰ ਮਿਲਿਆ। ਇੱਥੋਂ ਬਹੁਤ ਸਾਰੇ ਵਿਦਿਆਰਥੀ ਨੇ, ਸਾਡੇ ਵਿਦਿਆਰਥੀ ਮਨਜੀਤ ਸਿੰਘ ਜੀ, ਇਹ ਇੱਥੇ ਪੜ੍ਹਾਉਣ ਦੇ ਲਈ ਆਏ ਨੇ। ਸੋ ਸਾਡੀ ਬੇਟੀ ਹਰਲੀਨ ਜੀ, ਹਰਲੀਨ ਕੌਰ ਬੈਂਸ, ਰੂਬਨ ਹੋਰਾਂ ਦੀ ਬੇਟੀ ਸਾਡੇ ਨਾਲ ਵਾਦਨ ਕਰੇਗੀ ਵਾਇਲਨ। ਇਹ ਅਗਲੀ ਜਨਰੇਸ਼ਨ ਹੈ ਸਾਡੀ ਜਿਹੜੀ ਸਾਨੂੰ ਸਕੂਨ ਦਿੰਦੀ ਹੈ ਕਿ ਅਸੀਂ ਜੋ ਕਰ ਰਹੇ ਹਾਂ ਸ਼ਾਇਦ ਉਹ ਸੇਵਾ ਸਾਡੀ ਕਾਲ ਥਾਂ ਪੈ ਰਹੀ ਹੈ। ਔਰ ਇੱਕ ਸ਼ਬਦ ਅਸੀਂ ਗਾਇਨ ਕਰਾਂਗੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰ ਹੈ ਮਿਲਾਓ।
दर्शन की मन आस करे कोई ऐसा संग वफा फिर है मिलाए खंभ बिकंदड़े जे लगा खंभ बिकंदड़े सज्जन बोल दर्शन की मन दर्शन की मन आस कनेरी आस कनेरी कोई ऐसा संत
मिलते कल युग होता हुण कब मिलिए प्रिय तुझ भगवंता साग पहर जो तुझ है समाने रैन परी अल्प लगाने रैन परी अल्प लगाने
दर्शन की मत आस मेरे कोई ऐसा संग मिल है मेरा कोई ऐसा संग मिल है मेरा कोई ऐसा संग मिल है मिला फिर है मिला फिर है मिला फिर है मिला फिर है मिलावे ਰਾਗ ਰਾਮਕਲੀ ਵਿੱਚ ਗਾਈਏ। ਦੇਖੋ ਜਦੋਂ ਸਤਿਗੁਰ ਨੇ ਕੀਰਤਨ ਕਰਵਾਉਣਾ ਹੁੰਦਾ ਹੈ ਉਹ ਆਪ ਕਰਵਾ ਲੈਂਦੇ ਨੇ। ਉਹ ਫਿਰ ਕੀ ਕਰਦੇ ਨੇ ਕਿ ਪ੍ਰੋਗਰਾਮ ਲੇਟ ਕਰਾ ਦਿਓ ਇਹਨਾਂ ਨੂੰ, ਜਾਣ ਵਾਲੇ ਚਲੇ ਜਾਣ, ਹੈਨ ਵਿਰਲੇ ਨਾਹੀ ਘੜੇ, ਤੁਹਾਡੇ ਵਰਗੇ ਬੈਠੇ ਰਹਿਣ। ਹੁਣ ਆਪਾਂ ਰਾਗ ਰਾਮਕਲੀ ਦੇ ਵਿੱਚ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਇਸ ਦਾ ਗਾਇਨ ਕਰਾਂਗੇ। ਵਾਗੇ ਵੱਡਾ ਤੇਰਾ ਦਰਬਾਰ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਵਾਮ ਪਾਤਸ਼ਾਹ ਬੋਡੀ ਵਿੱਚ ਗੁਰਦੁਆਰੇ ਨੂੰ ਡਿਫਾਈਨ ਕੀਤਾ ਗਿਆ ਕਿ ਗੁਰਦੁਆਰੇ 'ਚ ਕੀ ਹੁੰਦਾ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ ਸਭ ਦਾ ਮਾਲਿਕ ਹੈ। ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਓ ਜੋ ਭਾਵੈ ਪਾਰ ਬ੍ਰਹਮ ਨਿਥਾਵੇ ਮਿਲੇ ਖਾਓ ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਓ ਜੋ ਭਾਵੈ ਪਾਰ ਬ੍ਰਹਮ ਨਿਥਾਵੇ ਮਿਲੇ ਖਾਓ ਜੋ ਕੀਨੀ ਕਰਤਾਰ ਸਾਈ ਕਰੀ ਗੱਲ ਜੋ ਕੀਨੀ ਕਰਤਾਰ ਸਾਈ ਕਰੀ ਗੱਲ ਜਿਨੀ ਬਜਾਤਾ ਹਸਮ ਸੇ ਦਰਗਾਹ ਮਲ ਜਿਨੀ ਬਜਾਤਾ ਹਸਮ ਸੇ ਦਰਗਾਹ ਮਲ ਸਹੀ ਤੇਰਾ ਫੁਰਮਾਨ ਸਹੀ ਤੇਰਾ ਫੁਰਮਾਨ ਸਹੀ ਤੇਰਾ ਫੁਰਮਾਨ ਇਨੇ ਅਫੇਰੀਏ ਇਨੇ ਅਫੇਰੀਏ ਕਾਰਨ ਕਰਨ ਕਰੀਮ ਕਾਰਨ ਕਰਨ ਕਰੀਮ ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ 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 ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਮਾ ਪਾਤਸ਼ਾਹ ਨੇ ਚਲ ਜੋਰ ਜਤ ਸਿਰ ਸਾਮਾ ਪਾਤਸ਼ਾਹ ਨੇ ਚਲ ਜੋਰ ਜਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਸੱਚਾ
ਤਖਤ ਰਾਮਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਰੀ ਮਨ ਵਜਿਆ ਦਾਗ ਰਤਨ ਪਰਵਾਨ ਬਨਿਆ ਦਾਗ ਰਤਨ ਪਰਵਾਨ ਬਨਿਆ ਸ਼ਬਦ ਗਾਵਣ ਆਇਆ ਸਬਦੋ ਦਾ ਗਾਵ ਹਰੀ ਮੇਰਾ ਮਨ ਜਿਨੀ ਵਸਾ ਕਹੈ ਨਾਨਕ ਅਨੰਦ ਹੋਆ ਕਹੈ ਨਾਨਕ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਰਬ ਮੰਗਾਈ ਨਾਮ ਤੂੰ ਮਨ ਮੇਰੇ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਨ ਸਭ ਸੁਹਾਰ ਸਤਿ ਨਾਮ ਬਿਨਾ ਸਮਾਪ ਸੁਆਮੀ ਸਭ ਤੋਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਰਬ ਮੰਗਾਈ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਾਟਾ ਤੇਰਾ ਸਭ ਕੁਛ ਹੈ ਨਿਸਤੇ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਤੇ ਸਤ ਬਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰ ਸਚ ਨਾਮ ਮੇਰਾ ਆਧਾਰ ਮੇਰਾ ਜਿਨ ਮੁਖਾ ਸਤ ਗਵਾਈਆਂ ਸਿਆਜਨ ਇੱਛਾ ਸਭ ਗੁਨਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀ ਲੈ ਵਡਿਆਈ ਕਹਿ ਨਾਨਕ ਸੁਣੋ ਸਤਿ ਸਤਿਗੁਰੂ ਪਿਆਰੋ ਸੱਚਾ ਨਾਮ ਬਾਜੇ ਬੱਚੋ ਤਨ ਸੁਭਾਗੈ ਕਨ ਸੁਭਾਗੈ ਸਤਿ ਬਾਜੇ ਕਲਾ ਮਤ ਦੂਤ ਤੁਧ ਵਸ ਕੀਤੇ ਕਾਰਨ ਤੁਮਾਰੀਆ ਤੂੰ ਕਰਮ ਪਾਇਆ ਮੇਰੇ ਪਾਸੇ ਨਾਮ ਲਾਗੇ ਕਹਿ ਨਾਨਕ ਤੈ ਸੁਣੋ ਵਤ ਕਰੇ ਅੰਤ ਸੁਣੋ ਵਡ ਪਾਵਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੁਮਰੇ ਸਗਲ ਵਿਸੂ ਉਗਲ ਸੰਤਾਨ ਉਤਰੇ ਸੁਣੀ ਸੱਚੀ ਬਾਣੀ ਸਤ ਸਤ ਪੈ ਸੱਚੇ ਪੂਰੇ ਗੁਰਮੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ ਨਿਰਮਤ ਨਾਨਕ ਗੁਰ ਚਰਨ ਲਾਗੇ ਬਾਜੇ ਸ਼ੋਕ ਪਵਨ ਨੂੰ ਪਨੇ ਪਿਤਾ ਮਾਤਾ ਦੰਤ ਮਹਤ ਵਿਸਰਾਂਤ ਦਾਈ ਲਾਇਆ ਕੇ ਲੈ ਸਭ ਜਗਤ ਜਗਿਆ ਮੁਨਾਇਆ ਵਾਜੇ ਤਰਵੇ ਰੂ ਧਰਮੀ ਆਪੋ ਆਪਣੀ ਜਿਨੀ ਨਾਮ ਗਾਇਆ ਗਏ ਮਸਕਤ ਬਾਰੀ ਨਾਨਕ ਤੇ ਗੁਰੂ ਜਲੇ ਜਿਨੀ ਛੁਟੇ ਨਾਮ ਜਿਨੀ ਨਾਮ ਗਾਇਆ ਗਏ ਮਸਕਤ ਬਾਰੀ ਨਾਨਕ ਤੇ ਗੁਰੂ ਜਲੇ ਜਿਨੀ ਛੁਟੇ ਨਾਮ ਜਿਨੀ ਨਾਮ ਧਿਆਇਆ ਗਏ ਮਸਕਤ ਬਾਰੀ ਨਾਨਕ ਤੇ ਗੁਰੂ ਜਲੇ ਇਹ ਸਾਰੇ ਪ੍ਰੋਗਰਾਮ ਦੌਰਾਨ ਸਾਡੇ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਆਪ ਸਭ ਦੇ ਸਾਨੂੰ ਅਸੀਸ ਦੇਣਾ ਇਸੇ ਤਰ੍ਹਾਂ ਤੁਹਾਡੇ ਚਰਨ ਪਰਸਤੇ ਰਹੀਏ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸਾਜਨਾ ਦਿਵਸ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਔਰ ਇੱਥੇ ਅਸੀਂ ਸਿੱਖ ਨੈਸ਼ਨਲ ਸੈਂਟਰ ਖੜੇ ਹਾਂ ਜਿੱਥੇ ਅੱਜ ਉਹਨਾਂ ਦੀ ਇਨੋਗ੍ਰੇਸ਼ਨ ਹੋਈ ਹੈ ਤਾਂ ਹਿਊਸਟਨ ਦੀ ਸੰਗਤ ਨੂੰ ਵੀ ਉਹਦੇ ਵੀ ਲੱਖ ਲੱਖ ਵਧਾਈ ਹੋਵੇ ਇੰਨਾ ਵਧੀਆ ਮਾਹੌਲ ਬਣਾਇਆ ਇਹਨਾਂ ਨੇ ਕੀਰਤਨ ਦੀ ਰਾਹੀਂ ਸੰਗਤ ਦੀ ਰਾਹੀਂ ਸਾਂਝ ਪਾਉਣ ਦੀ ਅਤੇ ਬਹੁਤ ਬਹੁਤ ਜਿਹੜਾ ਉਪਰਾਲਾ ਕੀਤਾ ਆਪ ਜੀ ਨੂੰ ਬਹੁਤ ਵਧਾਈ ਹੋਵੇ ਅਸੀਂ ਇੱਥੇ ਉਸੇ ਮੌਕੇ ਨੂੰ ਲੈ ਕੇ ਉਸੇ ਵਿਸ਼ੇ ਨੂੰ ਲੈ ਕੇ ਅਤੇ ਇੱਥੇ ਉਹਨਾਂ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਜਿਹੜੀ ਸਿੱਖ ਐਗਜ਼ੀਬਿਸ਼ਨ ਹੈਗੀ ਹੈ ਸਿੱਖ ਰਾਜ ਦੀ ਐਗਜ਼ੀਬਿਸ਼ਨ ਅਸੀਂ ਉਹਨਾਂ ਨੂੰ ਇੱਥੇ ਲਗਾਇਆ ਸੀ
ਤੇ ਉਹ ਜਿਹੜੀ ਐਗਜ਼ੀਬਿਸ਼ਨ ਹੈਗੀ ਹੈ ਉਹ 1708 ਤੋਂ ਲੈ ਕੇ 1849 ਤੱਕ ਦੀ ਪੀਰੀਅਡ ਸੀਗਾ, ਟਾਈਮ ਪੀਰੀਅਡ ਸੀਗਾ, ਜੋ ਕਿ ਅਸੀਂ ਪਿਛਲੇ ਸਮਰ ਨੌਜਵਾਨ ਬੱਚਿਆਂ ਨੂੰ ਇੱਥੋਂ ਲੈ ਕੇ, ਜਿਹੜੇ ਇੱਥੋਂ ਦੇ ਜੰਪਲ ਸੀਗੇ ਸਿੱਖ ਬੱਚੇ 10 ਬੱਚੇ ਚੰਡੀਗੜ੍ਹ ਦੇ ਵਿੱਚ ਜਿੱਥੇ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਆਫਿਸ ਹੈਗਾ, ਅਸੀਂ 1 ਮਹੀਨੇ ਲਈ ਉੱਥੇ ਲੈ ਕੇ ਗਏ। ਅਸੀਂ ਉਹਨਾਂ ਨੂੰ ਇਹ ਟੌਪਿਕ ਦਿੱਤਾ ਤੇ ਸਾਰਾ ਜਿਹੜਾ ਖਜ਼ਾਨਾ ਸੀਗਾ ਪੰਜਾਬ ਡਿਜੀਟਲ ਲਾਇਬ੍ਰੇਰੀ ਕੋਲ ਸਿੱਖ ਰਾਜ ਬਾਰੇ, ਅਸੀਂ ਉਹਨਾਂ ਨੂੰ ਬੁੱਕਸ, ਮੈਨੂਸਕ੍ਰਿਪਟਸ, ਨਿਊਜ਼ਪੇਪਰ ਆਰਟੀਕਲਸ, ਲਿਥੋਗ੍ਰਾਫ, ਜੋ ਵੀ ਸਾਨੂੰ ਮਿਲਿਆ ਸੀਗਾ ਅਸੀਂ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ ਇਹ ਜਿਹੜਾ ਸਿੱਖ ਰਾਜ ਐਗਜ਼ੀਬਿਸ਼ਨ ਲਗਾਈ ਸੀ ਇੱਥੇ, ਉਹਨਾਂ ਨੇ ਇਹ ਪ੍ਰੋਡਿਊਸ ਕੀਤੀ, ਕਿਊਰੇਟ ਕੀਤੀ। ਸੋ ਅਸੀਂ ਸਮਰ ਦੇ ਵਿੱਚ ਤੁਹਾਨੂੰ ਪਤਾ ਹੈ ਨੌਜਵਾਨ ਬੱਚਿਆਂ ਨੂੰ 13 ਤੋਂ ਲੈ ਕੇ 19-20 ਸਾਲਾਂ ਤੱਕ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਸਮਰ ਦੇ ਵਿੱਚ ਲੈ ਕੇ ਕਿੰਨੀ ਸਾਨੂੰ ਥੋੜ੍ਹਾ ਜਿਹਾ ਸੀਗਾ ਹੈਜ਼ਿਟੇਸ਼ਨ ਵੀ ਸਰਵਾਈਵ ਕਰਨਗੇ ਕਿ ਨਹੀਂ, ਪਰ ਲੇਕਿਨ ਉਹਨਾਂ ਨੇ ਸਾਨੂੰ ਬਹੁਤ ਹੀ ਸਹਿਯੋਗ ਦਿੱਤਾ। ਦੇ ਇੰਜੋਇਡ ਦੀ ਐਕਸਪੀਰੀਅੰਸ ਐਂਡ ਐਕਚੁਅਲੀ ਇਟ ਵਾਜ਼ ਅ ਲਾਈਫ ਚੇਂਜਿੰਗ ਐਕਸਪੀਰੀਅੰਸ, ਜੋ ਕਿ ਹੁਣ ਵੀ ਉਹ ਬੱਚੇ ਯਾਦ ਕਰਦੇ ਨੇ ਐਂਡ ਵਾਂਟਡ ਟੂ ਸ਼ੇਅਰ ਵਿਦ ਦ US ਸੰਗਤ। ਇਹ ਸਾਡਾ 13ਵੀਂ ਸਿਟੀ ਸੀਗੀ ਜਿੱਥੇ ਅਸੀਂ ਇਹ ਸਿੱਖ ਐਗਜ਼ੀਬਿਸ਼ਨ ਲਗਾਈ ਹੈ ਤੇ ਸਾਨੂੰ ਬਹੁਤ ਹੀ ਮਾਣ ਹੁੰਦਾ ਸਾਡੇ ਬੱਚਿਆਂ ਤੇ ਕਿ ਦੇ ਟੇਕ ਇੰਟਰਸਟ ਇਨ ਸਿੱਖ ਹਿਸਟਰੀ ਐਂਡ ਉਹ ਸੰਭਾਲਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਸੋ ਜਿਹੜੀ ਐਗਜ਼ੀਬਿਸ਼ਨ ਦੇ ਵਿੱਚ ਜਿਹੜਾ ਕੰਟੈਂਟ ਸੀਗਾ, ਇਹ ਕਿਉਂਕਿ ਬੱਚੇ ਜੰਪਲ ਬਾਹਰੋਂ ਨੇ, ਇੱਥੋਂ ਦੇ ਨੇ, US ਦੇ ਨੇ, ਤੇ ਉਹਨਾਂ ਦਾ ਕਹਿਣ ਦਾ ਸੀਗਾ ਵੀ ਅਸੀਂ ਆਪਣੀਆਂ ਜੋ ਅਸੀਂ ਆਪਣੇ ਬਾਰੇ ਕਹਿੰਦੇ ਹਾਂ ਅਸੀਂ ਉਹ ਨਹੀਂ ਦੇਖਣਾ, ਅਸੀਂ ਜਿਹੜਾ ਫੋਰਨ ਆਥਰਸ, ਫੋਰਨ ਆਰਟਿਸਟ ਜਿਹੜਾ ਲਿਖ ਰਹੇ ਨੇ, ਦੱਸ ਰਹੇ ਨੇ ਦੁਨੀਆ ਦੇ ਉਹਨਾਂ ਦੇ ਬਾਹਰਲੇ ਰੂਪਾਂ ਤੋਂ, ਤੇ ਵੀ ਵਾਂਟ ਟੂ ਪੋਰਟਰੇ ਦੈਟ। ਸੋ ਜਿਹੜੀਆਂ ਵੀ ਤੁਸੀਂ ਇੱਥੇ ਕੋਟਸ ਦੇਖ ਰਹੇ ਹੋ ਜਾਂ ਪਿਕਚਰਸ ਦੇਖ ਰਹੇ ਹੋ, ਇਹ ਦੇਅਰ ਫਰਮ ਫੋਰਨ ਆਰਟਿਸਟ। ਕੀ ਕਰਦੇ ਹੁੰਦੇ ਸੀਗੇ 100 ਸਾਲ ਪਹਿਲੇ ਬਿਫੋਰ ਦ ਰਾਜ, ਜਿਹੜਾ ਉਹਨਾਂ ਨੇ ਬ੍ਰਿਟਿਸ਼ ਆਏ ਉੱਥੇ, ਇਹ ਆਏ, ਇਹਨਾਂ ਨੇ ਆਪਣੇ ਜਨਰਲਸ ਭੇਜੇ, ਇਹਨਾਂ ਨੇ ਆਪਣੇ ਆਰਟਿਸਟ ਭੇਜੇ, ਇਹਨਾਂ ਨੇ ਜਿਹੜੇ ਮੈਪ ਬਣਾਉਣ ਵਾਲੇ ਬੰਦੇ ਐਕਸਪਰਟ ਸੀਗੇ ਉਹ ਭੇਜੇ ਕਿ ਵੀ ਇਹਨਾਂ ਦੀ ਧਰਤੀ, ਪੰਜਾਬ ਦੀ ਧਰਤੀ ਕਿਹੋ ਜਿਹੀ ਹੈ, ਉਹਨਾਂ ਦੇ ਪ੍ਰੋਫੈਸ਼ਨਸ ਕਿਹੋ ਜਿਹੇ ਨੇ ਤੇ ਉਹਨਾਂ ਦੇ ਲੋਕ ਕੀ ਖਾਂਦੇ ਨੇ, ਕਿਹੋ ਜਿਹਾ ਕਿੱਦਾਂ ਵਿਚਰਦੇ ਨੇ। ਸੋ ਉਹੋ ਜਿਹੀਆਂ ਜਿਹੜੀਆਂ ਪੇਂਟਿੰਗ ਸੀਗੀਆਂ ਨਾ ਤੁਸੀਂ ਇੱਥੇ ਦੇਖੋਗੇ ਕਿ ਐਂਡ ਕਈ ਬੈਟਲ ਸੀਨਸ ਵੀ ਹੈਗੀਆਂ ਨੇ ਜਿਹੜਾ ਕਿ ਉਹਨਾਂ ਨੇ ਡਿਪਿਕਟ ਕੀਤਾ। ਸੋ ਸਾਰੇ ਜਿਹੜੇ ਤੁਸੀਂ ਦੇਖੋਗੇ ਇਹ ਫੋਰਨ ਲੈਂਸ ਦੇ ਵਿੱਚੋਂ ਹੈ ਕਿ ਜਿਹੜੇ ਬਾਹਰ ਦੇ ਜਿਹੜੇ ਆਥਰਸ ਜਾਂ ਆਰਟਿਸਟ ਸੀਗੇ ਉਹ ਸਾਡੇ ਬਾਰੇ ਕੀ ਕਹਿੰਦੇ ਸੀ ਤੇ ਕੀ ਸੋਚਦੇ ਸੀ। ਸੋ ਬੱਚਿਆਂ ਨੇ ਜਦੋਂ ਇਹ ਦੇਖਿਆ ਉਹਨਾਂ ਨੇ ਕਾਫੀ ਇੰਸਪਾਇਰਿੰਗ, ਉਹਨਾਂ ਨੂੰ ਕਾਫੀ ਇਹ ਚੀਜ਼ ਇੰਸਪਾਇਰਿੰਗ ਲੱਗੀ ਕਿ ਵੀ ਐਕਚੁਅਲੀ ਜਿਹੜੇ ਵੈਸਟਰਨ ਜਰਮਨ ਸਕਾਲਰਸ ਜਾਂ ਐਮਿਲੀ ਈਡਨ ਵਰਗੇ ਆਰਟਿਸਟ, ਪੇਂਟਰ ਸੀਗੇ ਵੀ ਕਿਸ ਤਰ੍ਹਾਂ ਉਹ ਸਾਨੂੰ ਐਕਚੁਅਲੀ ਮਾਣ ਰੱਖਦੇ ਸੀ, ਵੀ ਕਿਸ ਤਰ੍ਹਾਂ ਇਹਨਾਂ ਦਾ ਜਜ਼ਬਾ ਹੈਗਾ, ਕਿਸ ਤਰ੍ਹਾਂ ਇਹ ਸਿੱਖਾਂ ਦੀ ਪਤਾ ਨਹੀਂ ਕੀ ਖਾਂਦੇ ਪੀਂਦੇ ਨੇ ਕਿ ਜਿਹੜਾ ਇੰਨੀ ਸਟਰੈਂਥ ਉਹਨਾਂ ਨੂੰ ਇੰਟਰਨਲ ਸਟਰੈਂਥ ਮਿਲਦੀ ਹੈਗੀ ਆ। ਸੋ ਦੇ ਵਰ ਕੁਆਇਟ ਇੰਸਪਾਇਰਡ ਤੇ ਸਾਨੂੰ ਵੀ ਇਹ ਇੰਸਪੀਰੇਸ਼ਨ ਮਿਲੀ ਕਿ ਬੱਚੇ ਵੀ ਇਹੀ ਚੀਜ਼ ਸੋਚਦੇ ਨੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੋਧਾ ਸਿੰਘ ਹੈ ਤੇ ਮੈਂ ਇੱਕ ਇੰਟਰਨ ਹੈਗਾ ਸੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਨਾਲ ਚੰਡੀਗੜ੍ਹ 'ਚ ਲਾਸਟ ਸਮਰ, ਐਂਡ ਉੱਥੇ ਆਪਾਂ ਐਗਜ਼ੀਬਿਸ਼ਨ ਬਣਾਈ ਸੀ ਸਿੱਖ ਰਾਜ ਦੀ ਫਰਮ ਦ ਵਿਊ ਆਫ ਫੋਰਨਰਸ। ਜਿਹੜੇ ਬਾਹਰੋਂ ਦੇ ਬੰਦੇ ਆਉਂਦੇ ਨੇ ਉਹਨਾਂ ਦੀ ਜਿਹੜੀ ਵਿਊ ਪੁਆਇੰਟ ਹੈਗੀ ਆ ਪੰਜਾਬ ਦੀ। ਇਹ ਸਿੱਖ ਰਾਜ ਹੈਗੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਟਾਈਮ, ਤੇ ਉਹਦੇ ਨਾਲ ਆਪਾਂ ਲਿਥੋਗ੍ਰਾਫਸ, ਪੇਂਟਿੰਗਸ, ਆਰਟਿਸਟ ਤੇ ਮਿਊਜ਼ੀਸ਼ੀਅਨਸ ਨੂੰ ਦੇਖਿਆ ਸੀ ਤੇ ਵੋਟ ਕੀਤਾ ਸੀ ਕੀ ਪਾਉਣਾ ਇਸ ਐਗਜ਼ੀਬਿਸ਼ਨ ਦੇ ਵਿੱਚ, ਕਿਉਂਕਿ ਜਦੋਂ ਬੰਦੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਕੋਲ ਚੀਜ਼ਾਂ ਹੈਗੀਆਂ ਨੇ ਹਾਊ ਟੂ ਡਿਸਕ੍ਰਾਈਬ ਵਾਟ ਦੇ ਆਰ ਸੀਇੰਗ। ਸੋ ਜਦੋਂ ਡਿਸਕ੍ਰਾਈਬ ਹੁੰਦਾ, ਜੇ ਮੈਂ ਆਥਰ ਹੈਗਾ ਫਿਰ ਮੈਂ ਲਿਖਣਾ ਮੈਂ ਕੀ ਦੇਖਦਾ ਪਿਆ, ਜੇ ਮੈਂ ਆਰਟਿਸਟ ਹੈਗਾ ਫਿਰ ਮੈਂ ਪੇਂਟ ਕਰਨਾ ਜਾਂ ਲਿਥੋਗ੍ਰਾਫ ਕਰਨਾ ਮੈਂ ਕੀ ਦੇਖਦਾ ਪਿਆ। ਸੋ ਪੰਜਾਬ ਜੀ ਦੀ ਜਿਹੜੀ ਵਿਊ ਪੁਆਇੰਟ ਹੈਗੀ ਸੀ ਫਰਮ foreigners, we were able to experience it through the archives of Punjab Digital Library. Going into this internship, I did not know what was going to happen, ki karan, or even design elements, but learning from Devinder uncle, from Dalveer uncle and Gitanjali ma'am, they taught me a lot. They othe vi Chandigarh in the garmiyaan, you know, it's hot. We learned a lot. Learning that the Sikh Raj is still around us, being in Punjab for a whole summer, and that Sikh Raj is like hawa de vich udddi hai. Jadon storm ਆਉਂਦੀ ਹੈ, ਜਦੋਂ ਤੂਫਾਨ ਆਉਂਦੀ ਹੈ, ਫਿਰ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਪਰ ਸਿੱਖ ਰਾਜ ਆਪਣੇ ਲਾਗੇ ਹੈਗੀ ਹੈ, ਹਵਾ ਦੇ ਵਿੱਚ ਹੈਗੀ ਹੈ, ਤੇ
it's with all of us. So when you go around, you read the signs in Punjabi, when you see the people at Gurdwara, they're still with their faith. They're very connected to Vaheguru, as you can say, and it's a very amazing experience. You get to put your phone down, you get no data, and you get to really look up around the world. And then coming back here with this exhibition, being proud of my work, watching everybody kind of amazed. I went to the exhibition in Seattle, and a lot of the kids in Seattle were very amazed to see this. And that's what really makes you proud, not the work that you put in, but the work that other people are able to see and watching their faces light up. The Gurdwara opening at Sikh National Center. It's amazing to see all these people. They're watching this exhibition at this grand opening. They're looking at these new lithographs that they've never seen before, and they're learning new information, which is the main part. You get to spread awareness and preserve our history. People bhulde ne apni history and bhulde ne apni preservation, Punjab Digital Library will preserve it, because there will always be a place you can go to with database and archives. They like papers and these things, they mold, they get holes in them. And that's one of the main things I learned, that we need to stay ahead of the curve. Everybody else has digitized all their things. We need to digitize ours. And coming back here, this is how we spread awareness. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਸਿੱਖ ਨੈਸ਼ਨਲ ਸੈਂਟਰ ਦਾ ਅੱਜ ਜੋ ਗ੍ਰੈਂਡ ਓਪਨਿੰਗ ਹੋ ਰਹੀ ਹੈ, ਉਹਦੀ ਸਾਰੇ ਸਿੱਖ ਜਗਤ ਨੂੰ ਵਧਾਈ ਹੋਵੇ। ਇਹ ਇੱਕ ਸਿੱਖ ਕੌਮ ਦਾ ਕੇਂਦਰ ਬਣਿਆ ਹੈ, ਜਿਸ ਦੀ ਬੁਨਿਆਦ ਇਸ ਦਾਸਰੇ ਦੇ ਸਿਰ ਦੇ ਵਿੱਚ ਸੰਨ 84 ਦੇ ਵਿੱਚ ਉਪਜੀ ਸੀ ਕਿ ਸਾਨੂੰ ਇੱਥੇ ਆਪਣੇ ਅਦਾਰੇ ਕਾਇਮ ਕਰਨੇ ਚਾਹੀਦੇ ਹੈ, ਕਿਉਂਕਿ ਉੱਥੋਂ ਦੇ ਸਿੱਖ ਅਦਾਰੇ, ਪੰਜਾਬ ਦੇ ਸਿੱਖ ਅਦਾਰੇ ਸੁਰੱਖਿਅਤ ਨਹੀਂ ਹਿੰਦੁਸਤਾਨ ਦੀ ਸਰਕਾਰ ਦੇ ਅੰਦਰ। ਇਹ ਜ਼ਮੀਨ ਖਰੀਦੀ ਗਈ 1999 ਦੇ ਵਿੱਚ ਖਾਲਸਾ ਸਾਜਨਾ ਦਿਵਸ ਦੇ ਉੱਪਰ, ਤੇ ਅੱਜ ਅਸੀਂ ਮਨਾ ਰਹੇ ਹਾਂ ਦੀ ਗ੍ਰੈਂਡ ਓਪਨਿੰਗ 25 ਸਾਲਾਂ ਬਾਅਦ। ਸੋ ਇਹਦੀ ਸਾਰੇ ਜਿਨ੍ਹਾਂ ਨੇ ਵੀ ਹਿੱਸਾ ਪਾਇਆ ਉਹਨਾਂ ਦਾ ਧੰਨਵਾਦ। ਜਿਹੜੇ ਅਜੇ ਹਿੱਸਾ ਪਾ ਨਹੀਂ ਸਕੇ ਉਹਨਾਂ ਨੂੰ ਬੇਨਤੀ ਹੈ ਕਿ ਅਜੇ ਕੁਝ ਸਮਾਂ ਨਹੀਂ ਬੀਤਿਆ ਕਿ ਹੁਣ ਨਹੀਂ ਤੁਸੀਂ ਪਾ ਸਕਦੇ, ਹੁਣ ਤੁਸੀਂ ਜ਼ਰੂਰ ਆਓ। ਅਸੀਂ ਚਾਹੁੰਦੇ ਹਾਂ ਕਿ ਇਹਦੀ ਵਿਜ਼ਨ ਇਹ ਹੈ ਕਿ ਇੱਥੋਂ ਸਿੱਖੀ ਬੁਲੰਦ ਹੋਵੇ, ਸਿੱਖ ਸਾਹਿਤ ਬਾਰੇ ਜਾਣੂ ਕਰਵਾਇਆ ਜਾਵੇ ਸੰਗਤਾਂ ਨੂੰ, ਸਿੱਖੀ ਦੇ ਬਾਰੇ ਸੂਝ ਦਿੱਤੀ ਜਾ ਸਕੇ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਗੁਰਦੁਆਰੇ ਪਾਏ ਸੋਝੀ, ਗੁਰਦੁਆਰੇ ਹੋਏ ਸੋਝੀ ਪਾਏ ਸੀ, ਅਤੇ ਉਹ ਸੋਝੀ ਦੇਣ ਵਾਸਤੇ ਅਸੀਂ ਸਟਾਫ ਦਾ ਪ੍ਰੋਗਰਾਮ ਕਰ ਰਹੇ ਹਾਂ ਹੁਣ, ਤਾਂ ਕਿ ਇੱਥੇ ਅਗਲਾ ਪੜਾਅ ਹੈਗਾ ਉਹਦੇ ਵਿੱਚ ਅਸੀਂ ਸਕੂਲ ਦੀ ਬਣਤਰ ਕਰ ਸਕੀਏ। ਇਹ ਵੱਡਾ ਪ੍ਰੋਜੈਕਟ ਹੈਗਾ, 20 ਏਕੜਾਂ ਦੇ ਉੱਪਰ ਰੀਜਨਲ ਸੈਂਟਰ ਹੈਗਾ ਪਹਿਲਾਂ, ਅਤੇ ਬਾਅਦ ਦੇ ਵਿੱਚ ਇਹਨੇ ਸਮਾਂ ਪਾ ਕੇ ਨੈਸ਼ਨਲ ਇਹਦਾ ਨਾਂ ਹੀ ਇਸ ਕਰਕੇ ਰੱਖਿਆ ਸਿੱਖ ਨੈਸ਼ਨਲ ਸੈਂਟਰ। ਅਤੇ ਮੈਂ ਹੋਰ ਬਹੁਤਾ ਲੰਮਾ ਚੌੜਾ ਵਿਸਥਾਰ ਵਿੱਚ ਨਾ ਜਾਵਾਂ, ਅਤੇ ਇਹਦੀ ਵਿਜ਼ਨ ਇਹੀ ਹੈ ਕਿ ਇੱਥੇ ਇੱਕ ਸਿੱਖਾਂ ਦਾ ਗੜ੍ਹ ਬਣ ਸਕੇ, ਜਿੱਥੇ ਨਿਧੜਕ ਹੋ ਕੇ ਸਿੱਖ ਸਿੱਖੀ ਦੀਆਂ ਗੱਲਾਂ ਕਰ ਸਕਣ, ਸਿੱਖਾਂ ਦੇ ਉੱਤੇ ਅਤਿਆਚਾਰ ਦੇ ਵਿਰੁੱਧ ਆਵਾਜ਼ਾਂ ਉਠਾ ਸਕਣ, ਅਤੇ ਇੱਥੇ ਜੋ ਆਚਰਣ ਸਿੱਖੀ ਦੇ ਅਨੁਕੂਲ ਬਣਨਾ ਚਾਹੀਦਾ ਉਹ ਬਣ ਸਕੇ। ਅਤੇ ਸਾਡੀਆਂ ਇਹ ਉਮੀਦਾਂ ਨੇ। ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਅੱਜ ਕਿ ਸਾਡੇ ਸੁਪਨੇ ਸਾਕਾਰ ਹੋਏ ਹੈ, ਅਤੇ ਅਸੀਂ ਇਹ ਪ੍ਰੋਜੈਕਟ ਦੀ ਕਾਫੀ ਹੱਦ ਤੱਕ ਬੁਨਿਆਦ ਰੱਖੀ ਹੈ। ਅਜੇ 5-6 ਬਿਲਡਿੰਗਾਂ ਹੋਰ ਬਣਨੀਆਂ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਅਤੇ ਇਹਨਾਂ ਸਾਰਿਆਂ ਦਾ ਕਰਕੇ ਇੱਕ ਸਿੱਖ ਕੈਂਪਸ ਬਣਨਾ, ਜਿੱਥੇ ਮੀਟਿੰਗਾਂ ਹੋਣ ਹੋਰ ਆਉਣ ਵਾਲੇ ਸਮੇਂ ਦੇ ਵਿੱਚ। ਅਸੀਂ ਜਿਹੜੇ ਪਿੱਛੇ ਪੰਜਾਬ ਦੇ ਵਿੱਚ ਸਾਡੇ ਸਿੱਖ ਜਿਹੜੇ
ਚੰਗੇ ਸਾਹਿਤਕਾਰ ਨੇ ਉਹਨਾਂ ਦੀ ਸੇਵਾ ਸੰਭਾਲ ਅਸੀਂ ਕਰ ਸਕੀਏ ਤੇ ਸਾਨੂੰ ਉਹ ਸਾਡੇ ਝੋਲੀ ਦੇ ਵਿੱਚ ਪਾ ਸਕਣ ਜੋ ਉਹਨਾਂ ਨੇ ਸਿੱਖੀ ਦੇ ਵਿਰਸੇ ਦੇ ਵਿੱਚ ਪਾਉਣਾ। ਸੋ ਇੰਨੇ ਹੀ ਸ਼ਬਦਾਂ ਦੇ ਨਾਲ ਤੁਹਾਡੇ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਸਰੋਤਿਆਂ ਦੇ ਰੂਬਰੂ ਮੈਂ ਗੁਰਤੇਜ ਸਿੰਘ ਅੱਜ ਹੂਸਟਨ ਟੈਕਸਸ ਤੋਂ ਹੋ ਰਿਹਾ। ਅਸੀਂ ਜੋ ਤੁਸੀਂ ਮੇਰੇ ਪਿਛਲੇ ਪਾਸੇ ਐਂਟਰੀ ਗੇਟ ਦੇਖ ਰਹੇ ਹੋ, ਇਹ ਸਟੋਰੀ ਆਫ ਸਿੱਖ ਜੈਨੋਸਾਈਡ, ਉਹ ਇੱਕ ਐਗਜ਼ੀਬਿਸ਼ਨ ਲੱਗੀ ਹੋਈ ਹੈ ਇੱਥੇ। ਇਹਦੇ ਵਿੱਚ ਉਹ ਸਾਰੇ ਬਿਰਤਾਂਤ ਨੂੰ ਜੋ ਸਾਡੇ ਨਾਲ ਬੀਤਿਆ 1984 ਮੈਂ ਕਹਾਂ 1982 ਤੋਂ, ਜਿਹਦਾ ਛੜਯੰਤਰ ਸ਼ੁਰੂ ਕੀਤਾ ਗਿਆ ਹਿੰਦੁਸਤਾਨ ਦੀ ਸਰਕਾਰ ਵੱਲੋਂ, ਤੇ ਉਹਦਾ ਇੰਤਜ਼ਾਮ ਜੋ ਉਹਨੂੰ ਅੰਜਾਮ ਦਿੱਤਾ ਗਿਆ 84 ਦੇ ਵਿੱਚ, ਤੇ ਉਸ ਤੋਂ ਬਾਅਦ 84 ਤੋਂ ਤੇ ਫਿਰ ਗਾਂ 94 ਤੱਕ ਉਹ ਵੱਖਰੇ ਵੱਖਰੇ ਸੈਕਸ਼ਨਸ ਦੇ ਵਿੱਚ ਇਹ ਸਾਰੀ ਐਗਜ਼ੀਬਿਸ਼ਨ ਹੈ। ਨਵੰਬਰ ਦੇ ਵਿੱਚ ਜੋ ਸਾਰੇ ਹਿੰਦੁਸਤਾਨ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਸਾਡਾ ਕਤਲੇਆਮ ਹੋਇਆ, ਉਹਦਾ ਵੀ ਇਹਦੇ ਵਿੱਚ ਜ਼ਿਕਰ ਹੈ। ਬੜੇ ਲੋਕ ਇੱਥੇ ਆ ਰਹੇ ਨੇ ਜਿਹੜੇ ਸਨ 2000 ਤੋਂ ਬਾਅਦ ਜਿਨ੍ਹਾਂ ਦੀ ਪੈਦਾਇਸ਼ ਹੈ, ਤੇ ਉਹਨਾਂ ਨੂੰ ਇੱਕ ਸਾਡਾ ਦੁਖਾਂਤ ਹੈ ਬਈ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਵੀ ਕੁਝ ਨਹੀਂ ਪਤਾ। ਜੇ ਇਹਨਾਂ ਤਸਵੀਰਾਂ ਵਿੱਚੋਂ ਜੋ ਕਿਸੇ ਨੂੰ ਪਛਾਣਦੇ ਹੈ ਤੇ ਕੇਵਲ ਇੱਕ ਸ਼ਖਸੀਅਤ ਨੂੰ ਪਛਾਣਦੇ ਹੈ, ਉਹ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਦੀ। ਹੁਣ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹੜਾ ਕੰਮ ਕੀਤਾ ਉਹਦੀ ਪਰ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਸੋ ਸਾਡੇ ਵਾਸਤੇ ਬੜਾ ਜ਼ਰੂਰੀ ਹੈ ਕਿ ਅਸੀਂ ਜੇ ਆਪਣੇ ਇਤਿਹਾਸ ਨੂੰ ਨਾ ਸਾਂਭਿਆ, ਇਹ ਦੁਹਰਾਇਆ ਜਾਊਗਾ। ਸੋ ਆਪਣੇ ਨੌਜਵਾਨਾਂ ਨੂੰ, ਜੋ ਅਗਲੀ ਪੀੜ੍ਹੀ ਹੈ, ਸੋ ਉਹਨਾਂ ਵਾਸਤੇ ਇਹ ਐਗਜ਼ੀਬਿਸ਼ਨ ਦੇਖਣੀ ਬਹੁਤ ਜ਼ਰੂਰੀ ਹੈ। ਇਹਦੇ ਨਾਲ ਹੀ ਇਸ ਐਗਜ਼ੀਬਿਸ਼ਨ ਦੇ ਵਿੱਚ ਉਹਨਾਂ ਸੂਰਮਿਆਂ ਨੂੰ ਵੀ ਅਸੀਂ ਸ਼ਾਮਲ ਕੀਤਾ ਹੈ ਜਿਨ੍ਹਾਂ ਨੇ ਸਿਰ ਧਰ ਦੀ ਬਾਜੀ ਲਾ ਕੇ ਸਿੱਖਾਂ ਦੀ ਆਨ ਤੇ ਸ਼ਾਨ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। ਤੇ ਅਜੋਕੇ ਸਮੇਂ ਦੇ ਵਿੱਚ ਜੋ ਸਿੱਖਾਂ ਨਾਲ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ, ਭਾਵੇਂ ਉਹ ਜੋ ਆਪਣੇ ਰਾਜਸੀ ਕੈਦੀ ਨੇ, ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੋ ਜੇਲ੍ਹਾਂ ਵਿੱਚ ਬੰਦ ਨੇ, ਜਾਂ ਫਿਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਕਿਸੇ ਨਾ ਕਿਸੇ ਆਨੇ ਬਹਾਨੇ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ। ਕਿਸ ਢੰਗ ਨਾਲ ਹਿੰਦੁਸਤਾਨ ਦੇ ਵਿੱਚ ਅੱਜ ਵੀ 2 ਕਾਨੂੰਨ ਲਾਗੂ ਹੋ ਰਹੇ ਨੇ, ਇੱਕ ਜੋ ਉਥੋਂ ਦੀ ਬਹੁਗਿਣਤੀ ਹਿੰਦੂ ਸਮਾਜ ਹੈ ਉਹਨਾਂ ਵਾਸਤੇ ਹੈ, ਤੇ ਇੱਕ ਜੋ ਸਿੱਖਾਂ ਵਾਸਤੇ ਹੈ। ਬ੍ਰਾਡਕਾਸਟ ਤੇ ਸਾਰੀ ਰਿਕਾਰਡਿੰਗ ਕਰਦੇ ਹਨ। ਬ੍ਰਾਡਕਾਸਟ ਤੇ ਸਾਰੀ ਰਿਕਾਰਡਿੰਗ ਕਰਦੇ ਹਨ। ਦਾਸ ਦਾ ਨਾਂ ਹਰਜੀਤ ਸਿੰਘ ਗਲੋਤਰਾ ਹੈ। ਮੈਨੂੰ ਇੱਥੇ ਅਮਰੀਕਾ 'ਚ ਰਹਿੰਦੇ ਹਿਊਸਟਨ 'ਚ ਕੋਈ 45 ਸਾਲ ਦੇ ਕਰੀਬ ਹੋ ਚੁੱਕੇ ਹਨ। ਮੈਂ ਬੇਸਿਕਲੀ ਪਹਿਲਾਂ ਇੰਜੀਨੀਅਰਿੰਗ ਕੀਤੀ ਹੋਈ ਹੈ, ਹੁਣ ਅੱਜ ਕੱਲ੍ਹ ਮੇਰਾ ਆਪਣਾ ਬਿਜ਼ਨਸ ਹੈਗਾ। ਪਰ ਮੈਂ ਗੁਰਦੁਆਰਾ ਸਾਹਿਬ ਤੋਂ ਇਨਸੈਪਸ਼ਨ ਤੋਂ ਇਨਵੋਲਵਡ ਹਾਂ। ਜਦੋਂ ਪਹਿਲੇ ਦਿਨ ਤੋਂ ਇੱਥੇ ਲੈਂਡ ਖਰੀਦੀ ਗਈ ਸੀ 20 ਏਕੜ, ਉਹਦੇ ਬਾਅਦ ਮੇਰੀ ਸੇਵਾ ਲੱਗੀ ਐਜ਼ ਏ ਆਰਕੀਟੈਕਚਰਲ ਕਮੇਟੀ ਦੇ ਵਿੱਚ। ਗੁਰਦੁਆਰਾ ਸਾਹਿਬ ਨੂੰ ਆਪਣੀ ਟੀਮ ਦੇ ਨਾਲ ਡਿਜ਼ਾਈਨ ਕੀਤਾ, ਤੇ ਅਸੀਂ ਇਹ ਗੁਰਦੁਆਰਾ ਦਾ ਡਿਜ਼ਾਈਨ ਜੋ ਹੈ ਬਹੁਤ ਡਿਫਰੈਂਟ ਕਨਸੈਪਟ ਨਾਲ ਡਿਜ਼ਾਈਨ ਕੀਤਾ ਹੈ। ਵੱਡਾ ਹਾਲ ਐਡਾ ਵੱਡਾ ਨਹੀਂ ਹੈ, ਪਰ ਅਸੀਂ ਐਕਸਟੈਂਸ਼ਨ ਹਾਲ ਐਡ ਕੀਤੇ ਹੈ ਉਹਦੇ। ਤੇ ਜਿਹੜਾ ਸਾਡਾ ਸਾਰਾ ਆਰਕੀਟੈਕਟ ਹੈਗਾ, ਆਰਕੀਟੈਕਚਰ ਹੈ ਗੁਰਦੁਆਰੇ ਦਾ ਪੂਰਾ ਅਲਟਰਾ ਮਾਡਰਨ ਕੰਟੈਂਪਰੇਰੀ ਆਰਕੀਟੈਕਚਰ ਹੈ। ਕੋਈ ਚੀਜ਼ ਦੇਖ ਲਓ ਤੁਸੀਂ, ਰੇਲਿੰਗ ਤੋਂ, ਫਲੋਰ ਤੋਂ, ਵਾਲ ਤੋਂ। ਪਰ ਜਿਹੜਾ ਸਾਡਾ ਸਿੱਖ ਆਰਕੀਟੈਕਚਰ ਹੈ ਉਹ 100% ਦਰਬਾਰ ਸਾਹਿਬ ਤੋਂ ਆਇਆ ਹੈ। ਉਹ ਕਿਰਪਾ ਹੈ ਮਿਸਟਰ ਮਨਦੀਪ ਸਿੰਘ ਕੋਹਲੀ ਜਲੰਧਰ ਵਾਲਿਆਂ ਦੀ। ਉਹਨਾਂ ਨੇ ਇੱਕ ਕਰਵ, ਆਰਚ, ਡੋਮ, ਬਾਹਰ ਬਾਲਕੋਨੀਆਂ, ਡਿਪਰੈਸ਼ਨ, ਜੋ ਵੀ ਤੁਸੀਂ ਦੇਖ ਸਕਦੇ ਹੋ, ਕਾਲਮ, ਉਹਨਾਂ ਦੇ ਫਲੋਰਲ ਡਿਜ਼ਾਈਨ ਐਟ ਦਾ ਬਾਟਮ, ਸਭ ਹਰਿਮੰਦਰ ਸਾਹਿਬ ਤੋਂ ਇੰਸਪਾਇਰਡ ਹੈਗੇ ਆ। ਸੋ ਵੀ ਆਰ ਵੈਰੀ ਪ੍ਰਾਊਡ ਕਿ ਅਸੀਂ 10 ਸਾਲ ਦੀ ਮਿਹਨਤ ਦੇ ਬਾਅਦ ਇਹ ਗੁਰਦੁਆਰਾ ਸਾਹਿਬ ਖੋਲ੍ਹਿਆ ਹੈ ਸੰਗਤਾਂ ਦੇ ਲਈ। ਇਹਦੀ 38,000 ਸਕੁਆਇਰ ਫੁੱਟ ਇਹਦੀ ਸਾਈਜ਼ ਹੈਗਾ, ਤੇ ਹਰ ਚੀਜ਼ ਨਾਲ ਗੁਰਦੁਆਰਾ ਇਕੁਇਪਡ ਹੈਗਾ। ਤੇ ਅੰਦਰ ਬਹੁਤ ਸ਼ਾਨਦਾਰ ਲੰਗਰ ਹਾਲ ਹੈ, ਥੱਲੇ ਕਮਰਸ਼ੀਅਲ ਕਿਚਨ ਹੈਗੀ ਹੈ, ਤੇ ਸੈਪਰੇਟ ਲੰਗਰ ਹਾਲ ਹੈ। ਸਾਡੇ ਕੋਲ ਬਹੁਤ ਵੱਡਾ ਕਾਨਫਰੰਸ ਹਾਲ ਵੀ ਹੈ। ਆਪਣੀ ਸਿੱਖ ਕੋਈ ਵੀ ਸੈਮੀਨਾਰ ਵਗੈਰਾ ਕਰਨਾ ਹੋਵੇ, ਅਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ 'ਚ ਹੀ ਕਰ ਸਕਦੇ ਹਾਂ। ਤੇ ਸਾਡੀ ਟੀਮ ਨੇ ਕਾਫੀ ਬਹੁਤ ਹਾਰਡ ਵਰਕ ਕਰਕੇ ਗੁਰਦੁਆਰਾ ਇੱਥੇ ਸਭ ਪਹੁੰਚਾਇਆ ਹੈ। ਸਾਡੇ ਚੇਅਰਮੈਨ ਡਾਕਟਰ ਆਜ਼ਾਦ ਬਹੁਤ ਜੈਨਰਸ ਨੇ, ਉਹਨਾਂ ਦੀ ਕਾਫੀ ਡੋਨੇਸ਼ਨ ਤੇ
ਸਾਨੂੰ ਇੰਸਪਾਇਰ ਕੀਤਾ ਤੇ ਇੱਥੋਂ ਤੱਕ ਲੈ ਕੇ ਆਏ ਹਨ। ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਅੱਜ ਗੁਰਦੁਆਰਾ ਸਾਹਿਬ ਦੀ ਗ੍ਰੈਂਡ ਓਪਨਿੰਗ ਦੇ ਵਿੱਚ ਅੱਜ ਸਾਰੀਆਂ ਸੰਗਤਾਂ ਇੱਥੇ ਆਈਆਂ ਹਨ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਜਾ ਕੇ ਅੰਦਰ ਤੇ ਬਾਹਰ ਦਰਸ਼ਨ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ, ਅਸੀਂ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਟੈਕਸਸ ਦੇ ਵਿੱਚ ਪਹੁੰਚੇ ਹਾਂ ਤੇ ਮੇਰੇ ਨਾਲ ਇਸ ਵਕਤ ਡਾਕਟਰ ਹਰਦਮ ਸਿੰਘ ਆਜ਼ਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ, ਅਸੀਂ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਟੈਕਸਸ ਦੇ ਵਿੱਚ ਪਹੁੰਚੇ ਹਾਂ ਤੇ ਮੇਰੇ ਨਾਲ ਇਸ ਵਕਤ ਡਾਕਟਰ ਹਰਦਮ ਸਿੰਘ ਆਜ਼ਾਦ, ਜਿਨ੍ਹਾਂ ਦਾ ਅਹਿਮ ਯੋਗਦਾਨ ਹੈ ਇਸ ਸਿੱਖ ਨੈਸ਼ਨਲ ਸੈਂਟਰ ਦੀ ਜਿਹੜੀ ਨਵੀਂ ਬਿਲਡਿੰਗ ਦੀ ਇਨੋਗ੍ਰੇਸ਼ਨ ਦੇ ਲਈ ਅਸੀਂ ਪਹੁੰਚੇ ਹਾਂ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦੇ ਹਾਂ, ਜਿੱਥੇ ਸਮਾਗਮ ਹੋਏ ਨੇ ਇਸ ਨਵੀਂ ਬਿਲਡਿੰਗ ਦੇ ਵਿੱਚ। ਇਹਨਾਂ ਦੇ ਯਤਨ ਸਦਕਾ ਇਸ ਵਕਤ ਚੇਅਰਮੈਨ ਵੀ ਨੇ ਇਸ ਸੰਸਥਾ ਦੇ, ਸਿੱਖ ਨੈਸ਼ਨਲ ਸੈਂਟਰ ਦੇ। ਸੋ ਇਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਨ ਦਾ ਸਾਡਾ ਹੈ ਕਿ ਇਹਨਾਂ ਦਾ ਜਿਹੜਾ ਵਿਜ਼ਨ ਹੈ, ਜਿਸ ਕਿਸਮ ਨਾਲ ਇੱਕ ਆਲੀਸ਼ਾਨ ਇਮਾਰਤ ਉਸਾਰੀ ਗਈ ਹੈ, ਗੁਰਦੁਆਰਾ ਸਾਹਿਬ ਤਾਮੀਰ ਹੋਏ ਆ, ਇਹਨਾਂ ਦਾ ਵਿਜ਼ਨ ਕੀ ਸੀ ਇਸ ਦੇ ਪਿੱਛੇ, ਤੇ ਨਾਲ ਹੀ ਨਾਲ ਜਿਹੜੀ ਇਹਨਾਂ ਦੀ ਇੱਕ ਲੀਡਰਸ਼ਿਪ ਦੇ ਥੱਲੇ ਇਹ ਇੱਕ ਸੰਸਥਾ ਹੋਣ ਦੇ ਵਿੱਚ ਆਈ ਹੈ ਤੇ ਹੁਣ ਇੱਕ ਨਵੀਂ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਉਸਾਰੀ ਗਈ ਹੈ। ਇਹ ਸਾਰੇ ਬਾਬਤ ਵਿਚਾਰ ਚਰਚਾ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਵੀ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸਾਹਿਬ, ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ, ਜਿਵੇਂ ਅਸੀਂ ਪਰਸਨਲੀ ਵੀ ਗੱਲ ਕਰਦੇ ਹਾਂ ਜਾਂ ਤੁਸੀਂ ਉੱਪਰ ਸਟੇਜ ਦੇ ਉੱਪਰੋਂ ਵੀ ਜ਼ਿਕਰ ਕਰ ਰਹੇ ਸੀ, ਥੋੜ੍ਹਾ ਜਿਹਾ ਮੈਂ ਚਾਹੂੰਗਾ ਵੀ ਸਿੱਖ ਨੈਸ਼ਨਲ ਸੈਂਟਰ ਦਾ ਜਿਹੜਾ ਤੁਹਾਡਾ ਵਿਜ਼ਨ ਹੈ ਜਾਂ ਥੋੜ੍ਹਾ ਜਿਹਾ ਪਿਛੋਕੜ ਹੈ, ਉਸ ਬਾਬਤ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ, ਕਿਉਂਕਿ ਅਸੀਂ ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਦੀ ਆਮਦ ਤੋਂ ਲੈ ਕੇ ਜਾਂ ਪਹਿਲੇ ਗੁਰਦੁਆਰਾ ਸਾਹਿਬ ਜਿਹੜਾ ਕਿ ਸਟਾਕਟਨ ਦੀ ਧਰਤੀ 'ਤੇ ਇਸਟੈਬਲਿਸ਼ ਹੋਇਆ ਸੀ, ਅਸੀਂ ਉਹਦੇ ਤੋਂ ਤਕਰੀਬਨ 120-25 ਸਾਲ ਬਾਅਦ ਅੱਜ ਗੱਲ ਕਰ ਰਹੇ ਹਾਂ। ਤੇ ਉਸ ਸਮੇਂ ਦੇ ਵਿੱਚ ਜਿਹੜੀ ਸਿੱਖਾਂ ਦੀ ਇੱਕ ਸਟਰਗਲ ਹੈਗੀ ਹੈ ਜਾਂ ਜਿਹੜਾ ਸਿੱਖਾਂ ਦਾ ਰੋਲ ਹੈ ਅਮਰੀਕਾ ਦੀ ਧਰਤੀ 'ਤੇ ਐਜ਼ ਅ ਡਾਇਸਪੋਰਾ ਸਿੱਖ, ਉਹ ਮਤਲਬ ਅਸੀਂ ਪੜਾਅਵਾਰ ਅੱਗੇ ਵਧ ਰਹੇ ਹਾਂ। ਸੋ ਤੁਸੀਂ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸਟੇਜ ਤੋਂ ਵੀ ਜ਼ਿਕਰ ਕੀਤਾ ਕਿ ਤੁਹਾਡਾ ਇੱਕ ਵਿਜ਼ਨ ਹੈ ਕਿ ਸਿੱਖ ਨੈਸ਼ਨਲ ਸੈਂਟਰ ਨੂੰ ਤੁਸੀਂ ਐਸਟੈਬਲਿਸ਼ ਕੀਤਾ ਤੇ ਜਿਹੜੀ ਇੱਥੇ ਇੱਕ ਟੀਮ ਹੋਵੇ, ਕਿਸ ਕਿਸਮ ਦਾ ਉਹ ਵਿਜ਼ਨ ਹੈ? ਦੇਖੋ ਜੀ, ਸੰਨ 84 ਦੇ ਵਿੱਚ ਜਦੋਂ ਹਿੰਦੁਸਤਾਨ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਆਪਣੀ ਆਰਮੀ ਦੇ ਨਾਲ, ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਲੱਗੀ। ਉਸ ਵੇਲੇ ਉਹਨਾਂ ਸਿੱਖਾਂ ਵਿੱਚੋਂ ਮੈਂ ਵੀ ਇੱਕ ਸਿੱਖ ਸੀਗਾ ਜਿਹਨੇ ਬਹੁਤ ਰੌਲਾ ਪਾਇਆ ਹਿੰਦੁਸਤਾਨ ਸਰਕਾਰ ਦੇ ਖਿਲਾਫ ਕਿ ਸਰਕਾਰਾਂ ਕੋਲ ਹੋਰ ਵੀ ਤਰੀਕੇ ਹੁੰਦੇ ਨੇ ਟੂ ਫਲਸ਼ ਆਊਟ ਸੋ ਕਾਲਡ ਏ Sant Bhindranwala who was doing some wrong thing inside the। ਤੇ ਮੈਨੂੰ ਇਹ ਲੱਗਾ ਵੀ ਇਹ ਬਹਾਨਾਬਾਜ਼ੀ ਜਿਹੜੀ ਹੈਗੀ ਹੈ ਗਲਤ ਹੈ। ਉਹ ਰੌਲੇ ਪਾਉਣ ਤੋਂ ਬਾਅਦ ਮੇਰੇ ਸਿਰ ਦੇ ਵਿੱਚ ਇਹ ਗੱਲ ਉਪਜੀ ਕਿ ਅਸੀਂ ਤੇ ਗਦਰੀ ਬਾਬਿਆਂ ਦੀ ਧਰਤੀ ਤੇ ਬੈਠੇ ਹਾਂ ਤੇ ਸਾਨੂੰ ਚਾਹੀਦਾ ਤੇ ਮੈਂ ਪਰਸਨਲੀ ਬੈਠਾ ਚੌਥਾ ਨੰਬਰ ਦੇ ਉੱਤੇ ਜਿਹੜੀ ਆਬਾਦੀ ਦੇ ਹਿਸਾਬ ਨਾਲ ਸ਼ਹਿਰ ਦੇ ਵਿੱਚ, ਹਿਊਸਟਨ ਦੇ ਵਿੱਚ, ਵੀ ਕਿਉਂ ਨਾ ਹੋਵੇ ਕਿ ਅਸੀਂ ਕਿਸੇ ਵੱਡੇ ਕੇਂਦਰ ਦੀ ਉਸਾਰੀ ਕਰੀਏ ਜਿੱਥੋਂ ਸਿੱਖੀ ਦਾ ਬੋਲਬਾਲਾ ਹੋ ਸਕੇ। ਤੇ ਉਹ ਸੁਪਨਾ ਪਹਿਲਾਂ ਤਾਂ ਧੁੰਦਲਾ ਸੀ, ਜਿਉਂ-ਜਿਉਂ ਸਮਾਂ ਬੀਤਿਆ ਉਹ ਸ਼ੇਪ ਫੜਦਾ ਗਿਆ ਵੀ ਕਿਹੋ ਜਿਹਾ ਹੋਵੇ। ਜੇ ਇੱਕ ਤੇ ਸਾਈਜ਼ ਦੀ ਗੱਲ ਸੀ ਵੀ ਜਿੱਥੇ ਸਾਈਜ਼ ਹੋਊਗਾ ਉੱਥੇ ਸਿਆਸੀ ਤਾਕਤ ਵੀ ਆ ਜਾਂਦੀ ਹੈ, ਕਿਉਂਕਿ ਉੱਥੇ ਬਹੁਤੇ ਸੱਜਣ ਇਕੱਠੇ ਹੁੰਦੇ ਆ ਤੇ ਪੋਲੀਟੀਸ਼ੀਅਨ ਹਮੇਸ਼ਾ ਇੱਕ ਚੀਜ਼ ਨੂੰ ਤਰਜੀਹ ਦਿੰਦੇ ਆ, ਯਾਦ ਰੱਖਦੇ ਆ, ਤੇ ਉਹ ਇਹ ਹੈ ਕਿ ਕਿੰਨੀ ਗਿਣਤੀ ਹੈ ਵੋਟਰਾਂ ਦੀ, ਤੇ ਉੱਥੋਂ ਪੈਸੇ ਵੀ ਉਹਨਾਂ ਨੂੰ ਮਿਲਣਗੇ। ਫੰਡ ਕੈਂਪੇਨ ਭਾਵੇਂ ਗੁਰਦੁਆਰਿਆਂ ਦੇ ਹਾਤਿਆਂ ਵਿੱਚ ਨਹੀਂ ਫੰਡ ਰੇਜ਼ਿੰਗ ਹੋ ਸਕਦੀ ਬਾਏ ਲਾ, ਪਰ ਅਖੀਰ ਨੂੰ ਉੱਥੇ ਜਿਵੇਂ ਚਰਚਾਂ ਵਿੱਚ ਹੁੰਦੇ ਆ ਉਹ ਭਾਵੇਂ ਉੱਥੇ ਹਾਮੀ ਮਿਲਦੀ ਹੈ। ਸੋ ਇਸ ਕਰਕੇ ਇੱਕ ਤਾਂ ਸਾਈਜ਼ ਦਾ ਮੇਰੇ ਇਹ ਗੱਲ ਕਲੀਅਰ ਹੁੰਦੀ ਗਈ ਕਿ ਸਾਈਜ਼ ਘੱਟੋਂ ਘੱਟ 20-25 ਏਕੜਾਂ ਦੀ ਜ਼ਮੀਨ ਹੋਵੇ। ਤੇ ਦੂਸਰਾ ਇਹ ਪਤਾ ਲੱਗਦਾ ਰਿਹਾ ਮਨ ਦੇ ਕਿ ਜ਼ਮੀਨ ਹੋਵੇ ਕਿਸੇ ਵੱਡੇ ਫਰੀਵੇ ਦੇ ਉੱਪਰ, ਤਾਂ ਕਿ ਅਸੀਂ ਆਪਣੀ ਕਹਾਣੀ ਇਹਨਾਂ ਲੋਕਾਂ ਤੱਕ ਪਹੁੰਚਾ ਸਕੀਏ ਫਿਜ਼ੀਕਲ ਪ੍ਰੈਜ਼ੈਂਸ ਦੇ ਨਾਲ। ਤੇ
ਤੀਸਰਾ ਸੀਗਾ ਵੀ ਸਿਰਫ ਗੁਰਦੁਆਰਾ ਬਣਾਉਣਾ ਕਾਫੀ ਨਹੀਂਗਾ, ਸਾਨੂੰ ਆਪਣੀ ਅਗਲੀ ਪਨੀਰੀ ਨੂੰ ਦੱਸਣ ਵਾਸਤੇ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਇੱਕ ਸੰਸਥਾ ਵੱਖਰੀ ਚਾਹੀਦੀ ਹੈ। ਜਿਹੜੀਆਂ ਆਮ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਉਹ ਰੌਲੇ ਗੋਲੇ ਦੇ ਵਿੱਚ ਵੱਡੇ ਫੰਕਸ਼ਨ ਕਰ ਲੈਂਦੀਆਂ, ਪਰ ਜਿਹੜਾ ਵਿੱਦਿਆ ਦਾ ਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਉਹਦੇ ਵਿੱਚ ਬਹੁਤੀਆਂ ਕਾਮਯਾਬ ਨਹੀਂ ਹੁੰਦੀਆਂ। ਤੇ ਅਸੀਂ ਚਾਹੁੰਦੇ ਸੀ, ਇਸ ਕਰਕੇ ਜਦੋਂ ਮਨ ਦੇ ਵਿੱਚ ਸੋਚਿਆ ਵੀ ਕਿਹੋ ਜਿਹੀ ਸੰਸਥਾ ਹੋਊਗੀ ਜਿੱਥੇ ਬੱਚਿਆਂ ਵੱਲ ਉਚੇਚਾ ਧਿਆਨ ਦਿੱਤਾ ਜਾ ਸਕੇ। ਉੱਥੋਂ ਫਿਰ ਸਿੱਖ ਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਉਪਜੀ ਤੇ ਅਸੀਂ ਉਹ ਬਾਇਲਾਸ ਦੇ ਵਿੱਚ 2003 ਦੇ ਵਿੱਚ ਇਹ ਬਾਇਲਾਸ ਹੋਣ ਚਾਹੇ। ਪਹਿਲੀ ਗੱਲ ਹੈ ਵੀ ਅਸੀਂ ਜ਼ਮੀਨ ਖਰੀਦੀ 1999 ਵਿੱਚ, ਜਿਹਦੇ ਵਿੱਚ ਉਹ ਨੁਕਤੇ ਜ਼ਰੂਰੀ ਸੀ ਕਿ ਉਹ ਕਿਸੇ ਤਗੜੇ ਫਰੀਵੇ ਦੇ ਉੱਤੇ ਹੋਵੇ, ਜਿੱਥੋਂ ਦੀ ਆਵਾਜਾਈ ਘੱਟੋ ਘੱਟ 2.5 ਲੱਖ ਕਾਰਾਂ ਦਿਹਾੜੀ ਦੀਆਂ ਲੰਘਣ। ਤੇ ਉਹ ਇਹ ਬੈਲਟ ਵੇ ਇਹ ਭਾਵੇਂ ਟੋਲ ਰੋਡ ਹੈ, ਪਰ ਇਹ ਫੀਡਰ ਰੋਡ ਤੇ ਟੋਲ ਨਹੀਂ ਲੱਗਦਾ ਤੇ ਸੋ ਇੱਥੇ ਫੀਡਰ ਰੋਡ ਤੇ ਟੋਲ ਰੋਡ ਬਣਾ ਕੇ ਆਲਰੇਡੀ ਘੱਟੋ ਘੱਟ ਹੁਣ 2 ਲੱਖ ਕਾਰਾਂ ਜਾਂਦੀਆਂ ਦਿਹਾੜੀ ਦੀਆਂ। ਸੋ ਉਹ ਸੁਪਨਾ ਸਾਕਾਰ ਹੋਇਆ। ਅਸੀਂ ਬੜੇ ਖੁਸ਼ ਹਾਂ ਕਿ ਸਾਡੇ ਕੋਲ ਅੱਜ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰਦੁਆਰਾ ਸਾਹਿਬ ਕੰਪਲੀਟ ਹੋਏ ਹੈ, ਪਰ ਇਹ ਸਿਰਫ ਪਹਿਲਾ ਪੜਾਅ ਹੈਗਾ। ਇਹ 6-7 ਬਿਲਡਿੰਗਾਂ ਹੋਰ ਬਣਾਉਣ ਵਾਲੀਆਂ, ਜਿਹੜਾ ਮਾਸਟਰ ਕੰਪਲੈਕਸ, ਜਿਹੜਾ ਸੁਪਨੇ ਦੀ ਗੱਲ ਕੀਤੀ ਹੈ, ਉਸ ਵਿਜ਼ਨ ਦੀ ਗੱਲ ਕੀਤੀ ਹੈ, ਉਹ ਵਿਜ਼ਨ ਦੇ ਵਿੱਚ ਇਹ ਵੀ ਹੈਗਾ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਦਰਬਾਰ ਦੇ ਵਿੱਚ ਕਵੀਆਂ ਦੀ ਸੇਵਾ ਸੰਭਾਲ ਕੀਤੀ ਸੀ ਤੇ ਅਸੀਂ ਵੀ ਇੱਥੇ ਜਿਹੜਾ ਸਾਡਾ ਪੰਜਾਬ ਦੇ ਵਿੱਚ ਰੋੜ ਰਿਹਾ ਵਿਰਸਾ ਹੈ, ਜਿਹੜੇ ਵਿਰਸੇ ਦੇ ਪੱਤਰਕਾਰ ਨੇ, ਸੁਨੇਹਾ ਦੇਣ ਵਾਲੇ ਨੇ, ਉਹਨਾਂ ਨੂੰ ਅਸੀਂ ਇੱਥੇ ਸਰਾਂ ਬਣਾ ਕੇ ਦੇਈਏ ਜਿੱਥੇ ਰੱਖੀਏ ਤੇ ਗੁਰਦੁਆਰੇ ਕੰਪਲੈਕਸ ਦੇ ਵਿੱਚ ਉਹਦੀ ਸ਼ਮੂਲੀਅਤ ਹੋਵੇ। ਬਿਰਧਾਂ ਦੇ ਵਾਸਤੇ ਵੀ ਅਸੀਂ ਕੋਈ ਨਾ ਕੁਝ ਇੱਥੇ ਬਣਾਈਏ ਵੀ ਜਿਹੜੇ ਨਾਰਥ ਵਿੱਚ ਰਹਿੰਦੇ ਲੋਕ, ਉਹ ਕੁਝ ਲੋਕ ਇੱਥੇ ਆ ਕੇ ਰਿਟਾਇਰ ਹੋ ਸਕਣ। ਤੇ ਅਸੀਂ ਚਾਹੁੰਦੇ ਹਾਂ ਕਿ ਸੰਗਤ ਜਿਹੜੀ ਸ਼ਰਧਾ ਭਾਵਨਾ ਪੰਥ ਪ੍ਰਤੀ ਉਹਦੀ ਕ੍ਰੀਏਸ਼ਨ ਦੇ ਵਾਸਤੇ ਮੀਟਿੰਗਾਂ ਜ਼ਰੂਰੀ ਹੈ। ਅਸੀਂ ਚਾਹੁੰਦੇ ਹਾਂ ਕਿ ਆਡੀਟੋਰੀਅਮ ਇੱਕ ਬਣਾਇਆ ਜਾਵੇ ਜਿਹਦੇ ਵਿੱਚ ਚੰਗੀ ਤਰ੍ਹਾਂ ਸੰਸਥਾ ਦੀਆਂ ਮੀਟਿੰਗਾਂ ਹੋ ਸਕਣ ਤੇ ਅਸੀਂ ਪੰਥਕ ਹੋਕਾ ਚੰਗੀ ਤਰ੍ਹਾਂ ਦੇ ਸਕੀਏ। ਤੇ ਲਾਇਬ੍ਰੇਰੀ ਤੇ ਮਿਊਜ਼ੀਅਮ, ਅਸੀਂ ਸ਼ਹੀਦਾਂ ਦਾ ਫਾਊਂਟਨ ਸਾਡੇ ਕੋਲ ਆਇਆ ਪਿਆ ਇਸੇ ਬਿਲਡਿੰਗ ਦੇ ਸਾਹਮਣੇ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਹੁਣ, ਸ਼ਹੀਦਾਂ ਦਾ ਫਾਊਂਟਨ ਲੱਗੂਗਾ। ਪਰ ਅਸੀਂ ਚਾਹੁੰਦੇ ਹਾਂ ਲੰਬੇ ਤੌਰ ਦੇ ਉੱਤੇ ਸਾਡੇ ਪ੍ਰੋਜੈਕਟ ਦਾ ਹਿੱਸਾ ਹੈ ਕਿ ਇੱਥੇ ਕੋਈ ਸ਼ਹੀਦੀ ਵੱਡੀ ਯਾਦਗਾਰ ਬਣੇ। ਤੇ ਇਹਦੇ ਨਾਲ ਜਿਹੜਾ ਸਕੂਲ ਹੈ ਉਹ 8ਵੀਂ ਜਮਾਤ ਤੱਕ ਚਾਰਟਰ ਸਕੂਲ ਹੋਵੇ, ਜਿਵੇਂ ਇੱਥੋਂ ਦੇ ਚਰਚਿਸ ਦੇ ਸਕੂਲ ਨੇ। ਸਾਡਾ ਜਿਹੜਾ ਪੱਧਰ ਹੈ ਐਜੂਕੇਸ਼ਨ ਦਾ ਉਹ ਐਡਾ ਮਿਆਰ ਉੱਚਾ ਹੋਵੇ ਤਾਂ ਕਿ ਅਸੀਂ ਇਹਨਾਂ ਦੇ ਗੋਰਿਆਂ ਦੇ ਤੇ ਹੋਰ ਮੈਕਸੀਕਨਾਂ ਲੋਕਾਂ ਦੇ ਬੱਚੇ ਸਾਡੇ ਕੋਲ ਆ ਕੇ ਪੜ੍ਹਨ, ਸਾਡੇ ਇੱਕ ਤੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਤੇ ਆਪਣੇ ਬੱਚਿਆਂ ਨੂੰ ਅਸੀਂ ਸਿਖਾ ਸਕੀਏ। ਸੋ ਇਹ ਕੁਝ ਗੱਲਾਂ ਹੈਗੀਆਂ ਜਿਹੜੀਆਂ ਅਸੀਂ ਅਜੇ ਨਹੀਂ ਕਰ ਪਾਏ, ਪਰ ਸਾਡੇ ਪਲਾਨ ਦੇ ਵਿੱਚ ਹੈ। ਹੁਣ ਜਿਵੇਂ ਸਾਡੀ ਬੋਰਡ ਆਫ ਡਾਇਰੈਕਟਰਸ ਹੈ ਸੰਸਥਾ ਦੇ ਵਿੱਚ ਬਣਿਆ ਹੋਇਆ, ਉਹਨਾਂ ਦਾ ਕੰਮ ਹੀ ਇਹ ਹੈ ਕਿ ਉਹ ਮੇਜਰ ਫਾਈਨੈਂਸ ਤੇ ਮੇਜਰ ਕੰਸਟਰਕਸ਼ਨ ਜਿਹੜੇ ਪ੍ਰੋਜੈਕਟਸ ਹੈ ਉਹਨਾਂ ਦੀ ਪੂਰਤੀ ਕਰਨ। ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹ ਗੁਰਦੁਆਰੇ ਦੀ ਸੇਵਾ ਸੰਭਾਲ ਕਰੇ। ਜਿਹੜੀ ਸਿੱਖ ਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਹੈ ਸੁਨਾਈ ਮੈਂ ਕਿਹਾ, ਉਹਦਾ ਕੰਮ ਹੈਗਾ ਕਿ ਬੱਚਿਆਂ ਨੂੰ ਵੱਡੇ ਹੋਣ ਤੱਕ ਉਹ ਉਹਨਾਂ ਨੂੰ ਸਿੱਖੀ ਨਾਲ ਜੋੜੀ ਰੱਖੇ। ਕਿ ਹੁਣ ਤੱਕ ਅਸੀਂ ਜੋ ਮੈਂ ਵੇਖਦੇ ਰਹੇ ਹਾਂ ਗੁਰਦੁਆਰਿਆਂ ਦੇ ਵਿੱਚ 5ਵੀਂ 6ਵੀਂ ਜਮਾਤ ਤੱਕ ਤੇ ਬੱਚੇ ਆਪਣੇ ਮਾਂ ਪਿਓ ਨਾਲ ਆਉਂਦੇ ਆ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਲੂਜ਼ ਕਰ ਜਾਂਦੇ ਹਾਂ ਤੇ ਇਹ ਸਾਡੀ ਮਹਾ ਗਲਤੀ ਹੈ। ਅਸੀਂ ਪ੍ਰੋਗਰਾਮ ਗੁਰਦੁਆਰਿਆਂ ਦੇ ਵਿੱਚ ਨਹੀਂ ਦੇ ਰਹੇ ਉਹਨਾਂ ਨੂੰ,
ਜਿਨ੍ਹਾਂ ਦੇ ਨਾਲ ਉਹ ਜੁੜੇ ਰਹਿਣ। ਤੇ ਉਹ ਕੀ ਹੈ ਵੀ ਕਾਲਜ ਪ੍ਰੈਪ ਦੇ ਅਸੀਂ ਕੋਈ ਨਾ ਕੋਈ ਇੱਥੇ ਸੇਵਾ ਵੱਲੋਂ ਆਫਰ ਕਰੀਏ, ਜਿਹੜੇ ਬੱਚੇ ਅੱਗੇ ਹੈ, ਵੱਡੇ ਬੱਚੇ ਛੋਟੇ ਬੱਚਿਆਂ ਨੂੰ ਗਾਈਡ ਕਰਨ। ਇਵੇਂ ਜਿਵੇਂ ਅਸੀਂ ਕਹੀਏ ਵੀ ਜਿਹੜੇ ਕਾਲਜ ਨੂੰ ਜਾਣਦੇ ਵੀ ਕਿਹੜਾ ਕਾਲਜ ਚੰਗਾ ਹੈ, ਕਿਹੜਾ ਡਿਸਪਲਿਨ ਚੰਗਾ ਹੈ, ਕਿਹੜੀਆਂ ਡਿਗਰੀਆਂ ਕਰੀਏ, ਅਸੀਂ ਉਹਨਾਂ ਨੂੰ ਉਹ ਸਲਾਹ ਮਸ਼ਵਰਾ ਦੇਈਏ। ਕਿਉਂਕਿ ਆਮ ਪਿੰਡਾਂ 'ਚੋਂ ਆਏ ਸੰਗਤ ਦੇ ਮੈਂਬਰ, ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਇੱਥੋਂ ਦੇ ਬਾਰੇ ਕਿਹੜਾ ਸਕੂਲ ਚੰਗਾ, ਕਿਹੜਾ ਕਾਲਜ ਫਾਇਦੇਮੰਦ ਹੋਊਗਾ। ਸੋ ਉਹ ਸਾਰੇ ਪ੍ਰੋਗਰਾਮ ਸੁਣਾਈ ਦੇ ਵਿੱਚ ਹੋਣਗੇ। ਜਿੰਨਾ ਚਿਰ ਸੁਣਾਈ ਦੀ ਬਿਲਡਿੰਗ ਆਪਣੀ ਨਹੀਂ ਬਣਦੀ ਉਹਨਾਂ ਚਿਰ ਅਸੀਂ ਜਿਹੜਾ ਟੈਂਪਰੇਰੀ ਜਿੱਥੇ ਗੁਰਦੁਆਰਾ ਚੱਲਦਾ ਰਿਹਾ ਕਈ ਸਾਲ, ਉੱਥੇ ਉਹਨਾਂ ਬਿਲਡਿੰਗਾਂ ਨੂੰ ਅਸੀਂ ਉਹ ਸੰਭਾਲ ਦਿਆਂਗੇ ਵੀ ਭਾਈ ਉੱਥੇ ਤੁਸੀਂ ਉਹ ਕਰੀ ਜਾਓ ਜਿੰਨਾ ਚਿਰ ਤੁਹਾਡੀ ਬਿਲਡਿੰਗ ਨਹੀਂ ਬਣਦੀ ਆਪਣੀ। ਬਿਲਕੁਲ, ਜਿਵੇਂ ਤੁਸੀਂ ਵਿਜ਼ਨ ਦੇ ਤੌਰ ਤੇ ਦੱਸਿਆ, ਬੜਾ ਇੱਕ ਵਿਸ਼ਾਲ ਦਾਇਰਾਕਾਰ ਜਾਂ ਸੋਚ ਦਾ ਵੀ ਤੁਸੀਂ ਇੱਕ ਬੜੇ ਵੱਡੇ ਲੈਵਲ ਤੇ ਉਹਨੂੰ ਪ੍ਰੋਜੈਕਟ ਕਰ ਰਹੇ ਹੋ, ਦੇਖ ਰਹੇ ਹੋ। ਤੁਸੀਂ 1999 ਚ ਕਿਹਾ ਵੀ ਜਿਹੜੀ ਜ਼ਮੀਨ ਹੈਗੀ ਆ ਉਹ ਬਾਏ ਕੀਤੀ ਹੈ, ਤੇ ਅੱਜ ਅਸੀਂ 25 ਸਾਲਾਂ ਬਾਅਦ ਉਹ ਦੇਖ ਰਹੇ ਹਾਂ ਵੀ ਜਿਹੜੀ ਇਹ ਇਮਾਰਤ ਹੈਗੀ ਆ ਉਹ ਉਸਰੀ ਹੈ। ਤੇ ਹੁਣ ਜਿਵੇਂ ਸੁਣਾਈ ਦੀ ਤੁਸੀਂ ਗੱਲ ਕੀਤੀ ਹੈ, ਹੁਣ ਵੀ ਮਤਲਬ ਜਿਵੇਂ ਭਾਈ ਗੁਰਨਾਮ ਸਿੰਘ ਹੋਰੀ ਚੇਚੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਤੋਂ ਤੰਤੀ ਸਾਜ਼ਾਂ ਨਾਲ ਕੀਰਤਨ ਤੇ ਬੱਚਿਆਂ ਨੂੰ ਇਨਵੋਲਵ ਕਰਨ ਦੀ ਜਿਹੜੀ ਲਾਈਨ ਹੈਗੀ ਹੈ, ਤੁਸੀਂ ਉਹਨੂੰ ਉਤਸ਼ਾਹਿਤ ਵੀ ਕੀਤਾ ਤੇ ਯੋਗਦਾਨ ਪਾਉਣ ਦੀ ਵੀ ਲਾਈਨ ਹੈਗੀ ਆ। ਸੋ ਬੜਾ ਚੰਗਾ ਉਪਰਾਲਾ ਹੈਗਾ। ਮੈਂ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਉਹਨਾਂ ਦੇ ਲਈ ਵੀ ਇਹ ਇੱਕ ਮਤਲਬ ਸਿੱਖ ਨੈਸ਼ਨਲ ਸੈਂਟਰ ਜੇ ਉਸ ਕਿਸਮ ਦਾ ਵਿਜ਼ਨ ਲੈ ਕੇ ਅੱਗੇ ਤੁਰਦਾ ਤੇ ਲੋਕਾਂ ਦੇ ਵਿੱਚ ਵੀ ਉਹ ਗੱਲ ਜਿਹੜੀ ਆ ਉਹ ਜਾਂਦੀ ਹੈ, ਤੇ ਮਤਲਬ ਬਹੁਤ ਇੱਕ ਜਿਹਨੂੰ ਕਹਿੰਦੇ ਆ ਵੀ ਇੱਕ ਮੀਲ ਪੱਥਰ ਬਣਦਾ ਆ ਸਿੱਖਾਂ ਦੀ ਜਿਹੜੀ ਅਮਰੀਕਾ ਦੇ ਵਿੱਚ ਹਿਸਟਰੀ ਹੈਗੀ ਆ। ਤੁਸੀਂ 84 ਤੋਂ ਪਹਿਲਾਂ ਦੇ ਇੱਥੇ ਆਏ ਹੋਏ ਹੋ, 84 ਤੋਂ ਬਾਅਦ ਜਾਂ ਪਹਿਲਾਂ ਦੇ ਜਿਹੜੇ ਉਤਾਰ ਚੜ੍ਹਾਅ ਨੇ ਉਹਨਾਂ ਨਾਲ ਵੀ ਤੁਸੀਂ ਫੈਮਿਲੀਅਰ ਹੈਗੇ ਹੋ, ਤੁਸੀਂ ਦੇਖਿਆ ਉਹ ਸਾਰਾ ਸਮਾਂ। ਤੇ ਜੇ ਅੱਜ ਤੁਸੀਂ ਜਿਸ ਮੁਕਾਮ ਤੇ ਇਸ ਹੁਣ ਇਨੋਗ੍ਰੇਸ਼ਨ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਹੇ ਹੋ, ਜਿਹੜਾ ਤੁਹਾਡਾ ਵਿਜ਼ਨ ਸੀ ਜਿੱਥੇ ਤੱਕ ਤੁਸੀਂ ਪਹੁੰਚੇ ਹੋ, ਤੇ ਜਿਵੇਂ ਤੁਸੀਂ ਆਪਣੇ ਅਗਲੇ ਵਿਜ਼ਨ ਦਾ ਵੀ ਉਹ ਕਰ ਰਹੇ ਹੋ, ਸੋ ਓਵਰਆਲ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਇਸ ਮੁਕਾਮ ਤੇ ਖਲੋਤੇ? ਮੈਂ ਬਹੁਤ ਗੁਰੂ ਸਾਹਿਬ ਦਾ ਸ਼ੁਕਰਾਨੇ ਦੇ ਵਿੱਚ ਹਾਂ ਕਿ ਸਾਡੇ ਉੱਤੇ ਸੰਗਤ ਬਹੁਤੀ ਨਹੀਂ ਇੱਥੇ ਹਿਊਸਟਨ ਦੇ ਵਿੱਚ ਸਮਾਂ ਪਾ ਕੇ ਬਹੁਤ ਹੋ ਜੂਗੀ ਜੀ। ਅੱਜ ਕੱਲ੍ਹ ਘੱਟੋ ਘੱਟ 10-15 ਹਜ਼ਾਰ ਸਿੱਖ ਫੈਮਲੀਆਂ, ਸਿੱਖ ਕੋਈ ਗਿਣਤੀ ਤਾਂ ਮਰਦਮਸ਼ੁਮਾਰੀ ਚੱਜ ਨਾਲ ਨਹੀਂ ਕੀਤੀ ਗਈ ਕਦੇ ਵੀ, ਪਰ ਮੈਨੂੰ ਇਹਦਾ ਅੰਦਾਜ਼ਾ ਹੈਗਾ ਵੀ 15-20 ਹਜ਼ਾਰ ਸਿੱਖ ਹਿਊਸਟਨ ਦੇ ਆਲੇ ਦੁਆਲੇ ਤੇ ਹਿਊਸਟਨ 'ਚ ਰਹਿੰਦਾ। ਸੋ ਸਮਾਂ ਪਾ ਕੇ ਅਸੀਂ ਸਾਰੇ ਪ੍ਰੋਗਰਾਮ ਲੰਮੇ ਤੌਰ ਤੇ ਜਾਰੀ ਰੱਖਾਂਗੇ। ਤੇ ਜਿਹੜੇ ਪ੍ਰੋਗਰਾਮ ਤੁਸੀਂ ਇਨੈਕਟ ਕੀਤੇ ਆ ਵੀ ਸਿੱਖ ਫਰਜ਼ ਕਰੋ ਹੇਮਕੋਟ ਫਾਊਂਡੇਸ਼ਨ ਬੱਚਿਆਂ ਨੂੰ ਸੰਗੀਤ ਵਿਦਿਆ ਦੇ ਨਾਲ ਜੋੜਦੇ ਆ, ਗੁਰੂ ਸਾਹਿਬ ਗੁਰਬਾਣੀ ਨਾਲ ਜੋੜਦੇ ਆ, ਸਪੀਚਾਂ ਵਗੈਰਾ ਕਰਾਉਂਦੇ ਆ, ਉਹਦੇ ਨਾਲ ਬੱਚੇ 'ਚ ਉਤਸ਼ਾਹ ਹੁੰਦਾ ਕਿ ਉਹ ਸਟੇਜ ਫਰਾਈਟ ਜਿਹਨੂੰ ਅਸੀਂ ਕਹਿੰਦੇ ਆ ਉਹ ਖਤਮ ਹੁੰਦੀ ਹੈ ਤੇ ਉਹ ਆਪਣੀ ਪ੍ਰੈਜ਼ੈਂਸ ਕਿਸੇ ਵੀ ਮਾਧਿਅਮ ਦੇ ਰਾਹੀਂ ਕਰ ਸਕਦੇ ਆ। ਪਰ ਉਹਨਾਂ ਵਿੱਚ ਸਿੱਖੀ ਦਾ ਮਾਦਾ ਤੇ ਸਿੱਖ ਕੌਮ ਦੀ ਵੱਖਰੀ ਹੋਣ ਦਾ ਮਾਦਾ ਨਹੀਂ ਪੈਦਾ ਕਰ ਰਹੇ। ਮੈਂ ਚਾਹੁੰਦਾ ਕਿ ਉਹਨਾਂ ਵਿੱਚ ਉਹ ਵੀ ਜਿਹੜੀ ਕੁਰਬਾਨੀ ਦਾ ਮਾਦਾ ਸਿੱਖੀ ਵਾਸਤੇ ਉਹ ਵੀ ਭਰਿਆ ਜਾਵੇ, ਤੇ ਉਹ ਭਰਨ ਵਾਸਤੇ ਹੀ ਇਹ ਜਿਹੜੇ ਉਪਰਾਲੇ ਨੇ ਉਹ ਅਸੀਂ ਜਿਹੜੇ ਸੱਜਣ ਵੀ ਇਹ ਕਰ ਰਹੇ ਆ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰਦੇ ਹਾਂ। ਹੁਣ ਪੰਜਾਬ ਤੋਂ ਆਈਆਂ ਹੋਈਆਂ ਬੀਬੀਆਂ ਨੇ ਪ੍ਰਦਰਸ਼ਨੀ ਲਾਈ ਹੈ ਡਿਜੀਟਲ ਲਾਇਬ੍ਰੇਰੀ, ਹਾਂ ਜੀ, ਤੇ ਉਹ ਤੇ ਆਪਣੇ ਬਾਹਰ ਸਾਹਮਣੇ ਆ ਟੈਂਟ ਲੱਗਾ ਹੋਇਆ ਕਿਨਾ ਡਾਕਟਰ ਦਾ, ਹਾਂ ਡਾਕਟਰ ਨਵਤੇਜ ਸਿੰਘ, ਉਹਨਾਂ ਨੇ 84 ਦਾ ਹਾਲ ਦੱਸਿਆ ਤੇ ਆਪਣੀ ਪ੍ਰਦਰਸ਼ਨੀ ਲਾਈ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਲੋਕਾਂ ਨੂੰ ਐਨਕਰੇਜ ਕਰੀਏ ਤਾਂ ਕਿ ਬੱਚੇ ਤੇ ਬਜ਼ੁਰਗ ਨਾਲ, ਜੇ ਮਾਪਿਆਂ ਨੂੰ ਨਹੀਂ ਪਤਾ ਤੇ ਬੱਚਿਆਂ ਨੂੰ ਕੀ ਪਤਾ ਲੱਗਣਾ ਜੀ। ਸੋ ਇਹ ਅਸੀਂ ਸਮਝਦੇ ਹਾਂ ਵੀ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਇਸ ਜ਼ਿੰਮੇਵਾਰੀ ਨੂੰ ਜੀਜ਼ਾ ਕਹਿੰਦੇ ਹਾਂ, ਚਾਹੁੰਦੇ ਹਾਂ ਕਿ ਅਸੀਂ ਇਹ
ਘੱਟੋ ਘੱਟ ਇਸ ਗੁਰਦੁਆਰੇ ਵਿੱਚ ਇਹਦਾ ਪ੍ਰਚਾਰ ਪ੍ਰਸਾਰ ਹੋਵੇ ਤਾਂ ਕਿ ਅਸੀਂ ਸਿੱਖਾਂ ਦੀ ਜਿਹੜੀ ਕੌਮੀਅਤ ਦਾ ਮਾਦਾ ਹੈ ਉਹ ਵੀ ਬੱਚਿਆਂ ਦੇ ਵਿੱਚ ਭਰ ਸਕੀਏ ਅਗਲੀ ਜਨਰੇਸ਼ਨ ਦੇ ਵਿੱਚ। ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਮਾਂ ਕੱਢਣ ਨੂੰ ਤੇ ਸਾਨੂੰ ਸਮਾਂ ਦੇਣ ਦੇ ਲਈ। ਤੇ ਮੈਂ ਉਮੀਦ ਕਰਦਾ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਜਿੱਥੇ ਅਸੀਂ ਡਾਕਟਰ ਹਰਦਮ ਸਿੰਘ ਆਜ਼ਾਦ ਤੇ ਇਹਨਾਂ ਦੇ ਨਾਲ ਜਿਹੜੀ ਮੈਨੇਜਮੈਂਟ ਕਮੇਟੀ ਹੈਗੀ ਹੈ, ਸਾਰੇ ਪ੍ਰਬੰਧਕ ਸੱਜਣ ਨੇ, ਉਹਨਾਂ ਨੂੰ ਤਹਿ ਦਿਲੋਂ ਵਧਾਈਆਂ ਦਿੰਦੇ ਆ ਕਿ ਜਿਹੜਾ ਇਹ ਖਾਲਸਾ ਸਾਜਣਾ ਦਿਵਸ ਦੇ ਮੌਕੇ ਦੇ ਉੱਤੇ ਇੱਥੇ ਫੰਕਸ਼ਨ ਹੋਇਆ, ਸਮਾਗਮ ਹੋਏ ਨੇ ਤੇ ਇਹ ਨਵੀਂ ਜਿਹੜੀ ਬਿਲਡਿੰਗ ਹੈ ਉਹ ਉਸਾਰੀ ਗਈ ਹੈ। ਤੇ ਉਮੀਦ ਕਰਦੇ ਹਾਂ ਕਿ ਜਿਹੜਾ ਇੱਕ ਵਿਜ਼ਨ ਡਾਕਟਰ ਆਜ਼ਾਦ ਹੋਰਾਂ ਨੇ ਸਾਡੇ ਨਾਲ ਸਾਂਝਾ ਕੀਤਾ ਆ, ਹੁਣ ਇਸ ਦੇ ਉੱਤੇ ਹੌਲੀ ਹੌਲੀ ਸਟੈਪ ਬਾਏ ਸਟੈਪ ਇਹ ਪਹਿਲਾ ਪੜਾਅ ਆ ਤੇ ਇਹਦੇ ਉੱਤੇ ਅਗਲੇ ਸਟੈਪਸ ਜਿਹੜੇ ਹੈਗੇ ਆ ਉਹ ਭਾਵੇਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਹੋਵੇ, ਧਾਰਮਿਕ ਫੀਲਡ ਦੇ ਵਿੱਚ ਹੋਵੇ, ਜਾਂ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕੁਰਬਾਨੀ ਦੀ, ਸੋਵਰਨਿਟੀ ਦੀ ਗੱਲ ਹੈ, ਹਰ ਪੱਖ ਤੋਂ ਜਿਹੜਾ ਹੈ ਉਹ ਇੱਕ ਕੇਂਦਰੀ ਸਥਾਨ ਟੈਕਸਸ ਦੇ ਵਿੱਚ, ਹਿਊਸਟਨ ਦੇ ਵਿੱਚ ਇਹ ਉੱਭਰ ਕੇ ਸਾਡੇ ਸਾਹਮਣੇ ਆਵੇ। ਇਹਨਾਂ ਹੀ ਸ਼ਬਦਾਂ ਦੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ TV 84 ਦਾ ਤੁਹਾਡੇ ਅਦਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ 2 ਦਿਨ ਤੋਂ ਇਹ ਸਾਰਾ ਸਮਾਗਮ ਕੈਮਰਾ ਬੰਦ ਕੀਤਾ ਤੇ ਇਹ ਮੈਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਇਤਿਹਾਸ ਰਚਣ ਜਾ ਰਹੇ ਹਾਂ, ਅਸੀਂ ਇਤਿਹਾਸ ਦਾ ਹਿੱਸਾ ਹਾਂ ਤੇ ਇੱਥੋਂ ਸਿੱਖ ਕੌਮ ਦੇ ਵਾਸਤੇ ਆਉਣ ਵਾਲੇ ਭਵਿੱਖ ਦੇ ਵਿੱਚ ਗੂੰਜਾਂ ਪੈਣਗੀਆਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਸੁਣੀਆਂ ਜਾਣਗੀਆਂ।